ਉਹ ਭਾਰੀਆਂ ਦਾ ਵੀ ਦੱਸ, ਉਹ ਵੀ ਉਹ ਦੱਸ ਤੈਨੂੰ ਤਾਂ ਆਇਨਸਟਾਈਨ ਦੀ ਕੰਧ ਲੱਗਣ ਦੇ ਔਰ ਤੁਸੀਂ ਆਪ ਸੋਚੋ ਵੀ ਹੁਣ ਤੁਸੀਂ ਇੱਥੇ ਬੈਠੇ ਆ, ਤੁਹਾਡੇ ਮਾਸ਼ਾਅੱਲਾ ਮਗਰ ਫੈਮਲੀਆਂ ਵਾ, ਸਾਡੇ ਸਭ ਦਾ ਸੈਟਅਪ ਹੈ, ਤੁਸੀਂ ਹੁਣ ਉੱਠ ਕੇ ਜਾ ਕੇ ਪੋਟਾ ਫਸਾ ਕੇ ਖੜ ਜਾਓ ਤੇ ਰੋਲ ਗਏ ਸਾਰੇ ਅਸਤੇ ਰੋਲ ਗਏ ਨਹੀਂ ਤੇ ਲਾਇਸੈਂਸ ਮਤਲਬ ਕਿ ਇਹ ਕੋਈ ਚੱਕਰ ਨਹੀਂ ਹੈਗਾ ਬਣਾ ਲੈ ਇਹਦਾ ਜ਼ਿੰਦਗੀ 'ਚ ਜ਼ਰੂਰਤ ਨਹੀਂ ਇਹਦੀ। ਉਹ ਮੇਰੇ ਕੋਲ ਕਿਹੜਾ 3 ਜਗ੍ਹਾ ਗੱਡੀ ਵੱਜਦੀ ਰਾਤ 'ਚ ਕੋਈ ਕਤਲ ਹੋ ਗਿਆ ਸਿੱਧੇ ਸਿੱਧੇ अस्सलाम वालेकुम, टी टाइम में खुश आमदीद जी नाज़रीन। कैसे हैं जी आप सब माशाल्लाह? ਚਲੋ ਮੈਂ ਕਿਹਾ ਪਤਾ ਨਹੀਂ सब ठीक हैं? हाँ 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 ਇਹ ਫਰਮਾਇਸ਼ ਪੂਰੀ ਕਰੋ ਜੀ सुनाना ਤੁਸੀਂ ਸੁਣਾਓ। केड़ा ਚਲੋ ਰੇ ਡੋਲੀ ਕਹੋ। ओ चलो रे डोली उठाओ कहार पिया मिलन की रुत आई, पिया मिलन की रुत आई, पिया मिलन की रुत आई। ਯਾਰ ਦੀ ਸੁਰ ਦੀ ਗੱਲ ਹੁੰਦੀ ਹੋਵੇ ਤੇ ਮਿੱਠੇ ਦਾ ਨਾ ਨਹੀਂ ਆਹਾ ਅਸਲ ਯਾਰ ਛੋਟੀ ਯਾਰ। ਨਹੀਂ ਗੱਲ, ਇਹ ਉਸਤਾਦ ਜੀ बेटी ਤੇ ਗਾਣਾ ਬਣਾ। हाँ क्या बात विदाई। ਹਾਏ ਹਾਏ और बहुत अच्छा निभाया आपने, क्या बात है 10 में से 10। एक और हैगा वा, एक और हैगा। घर से डोला चला लाडली का, ਹਾਏ ਹਾਏ। क्या नजारा है ये जिंदगी का। ਓਏ ਹੋਏ। ਵਾਹ 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 ਉਸਤਾਦ ਜੀ मैं रो उस्ताद जी। उस्ताद जी दाना गाना सुन के मैंने आज बाबुल का रोना न पूछो, और माँ का तड़पना न पूछो। रफी साहब क्या बात। ਵਾਹ ਵਾਹ हाय हमसे जुदा हो रही है, घर की यादों में वो खो रही है। आज बाबुल का रोना न पूछो, और माँ का तड़पना न पूछो। घर से डोला चला लाडली का, क्या नजारा है ये जिंदगी का। 10 रुपए का क्लास भाजी, 10 रुपए का काम है ਉਸਤਾਦ ਜੀ ਬੇਟੀ ਦਾ ਹੁਣ ਜ਼ਿਕਰ ਯਾਰ ਜਿਹਨਾਂ ਨੂੰ ਸਾਈਡ ਕਰਤਾ ਉਸਤਾਦ ਜੀ उस्ताद जी ने से ऐड करता माहौल जी। ਸੀਰੀਅਸ ਯਾਰ ਖਾਮੋਸ਼ ਯਾਰ ਸੀਰੀਅਸਲੀ ਉਸਤਾਦ ਜੀ ਉਹ ਬੇਟੀ ਉਹ ਜਿਹੜੀ ਧੀਆਂ ਰਾਣੀਆਂ ਦਾ ਮੈਨੂੰ ਗਾਣਾ ਬੜਾ ਅੱਛਾ ਲੱਗਦਾ ਵਾ ਸੁਣਾਉਣਾ हाय मेरे ਨਹੀਂ ਨਹੀਂ ਯਾਰ ਧੀਆਂ ਮੈਨੂੰ ਰਾਣੀਆਂ ਕਿਸੇ ਨੇ ਕਿਤੇ ਹੋਰ ਲੈ ਕੇ ਵੀਰ ਭਾਈ ਨੇ ਫਰਮਾਇਸ਼ ਬਹੁਤ ਅੱਛੀ। ਤੇਰੇ ਆਰਡਰ ਲੈ ਕੇ ਤੈਨੂੰ उस्ताद जी कालू कहंदा कि मेरी फरमाइश एक है। मिनट। ਇਹ ਮੈਂ ਸੁਣਾਉਣਾ ਯਾਰ ਮਾਂ ਨਾਲ ਕੀ ਨੂੰ ਰੋਕ ਟੇਕੜੇ ਕਰਦੇ ਉਸਤਾਦ ਜੀ उस्ताद जी ने ਉਹ चेंज करता है। ਧੀਆਂ चल ਰਾਣੀਆਂ इत्थों ही जरा मिठे शुरू कर। ਧੀਆਂ ਰਾਣੀਆਂ ਹਾਇਓ ਮੇਰਿਆ ਸੋਹਣਿਆ ਰੱਬਾ ਕਿੰਨਾ ਯੰਮੀਆਂ ਕਿੰਨਾ ਲੈ ਜਾਣੀਆਂ ਹਾਇਓ ਮੇਰਿਆ ਸੋਹਣਿਆ ਰੱਬਾ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਵੇਖ ਵੇ ਬਾਬਲਾ ਤੀ ਰਾਣੀ ਤੇ ਰੂਪ ਕਿਵੇਂ ਅੱਜ ਚੜਿਆ ਛੇਤੀ ਨਾ ਕਰ ਗੱਡੀ ਬਗਾ ਲੈ ਤੋਰ ਦੇ ਘਰ ਚੋਂ ਤਨ ਭਰਾਇਆ ਘਰਾਂ ਦੇ ਵਿੱਚ ਨਾ ਰੱਖੀਆਂ ਜਾਂਦੀਆਂ ਬਾਬਲਾ ਇਹ ਨਾਜ਼ਾ ਨਾ ਏ ਤੁਸੀਂ ਹੁਣ ਪਾਲੀਆਂ ਵੇ ਬਾਬਲਾ अच्छा कोयल के दाम बोल दिए दसिए कोयल कोयल दी आवाज कड्डी ਉਹ ਗਾਣਾ ਸੁਣਾਉਂਦੇ कोयल दी आवाज कोयल दी आवाज ते कड ਕੂ ਵਾਹ ਵਾਹ। ਇਹ ਕੋਵਿਡ ਪਹਿਲੇ ਹਾਕਰ ਸੀਗੀ ਉਹਦੀ ਆਵਾਜ਼ ਏਦਾਂ ਦੀ। मैं करदा वा, मैं कहना कोयल सी तेरी बोली ते तू इदा कहना कु 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 कु। ਚਲੋ ਵੀ ਲੱਗੂਗਾ ਅੱਖਾਂ ਬੰਦ ਕਰਕੇ ਸੁਣਿਓ ਯਾਰ चलो जी। कोयल सी तेरी बोली ਕੂ 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 ठीक है। ਕੂ 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 सूरत है कितनी भोली ਕੂ 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 ਤੀਲੀ ਤੀਲੀ। ਨਹੀਂ ਅੱਛਾ ਪਤਾ ਕੀ ਮੈਂ ਐਡਾ ਅੱਛਾ ਉਸਤਾਦ ਜੀ ਮੈਂ ਉਹ हाँ यार बस हाँ जी, मैं भी आगा से अब हम तो भय
परदेसी के तेरा यहाँ कोई माए लग जा गले चले हम ससुराल चले ਉਹ ਵੀ ਹੈਗਾ ਖੇਤ ਵੀ ਵੰਡ ਲਏ ਘਰ ਵੀ ਵੰਡ ਲਏ ਕਿਦਾਂ ਖੇਤ ਵੀ ਵੰਡ ਲਏ ਘਰ ਵੀ ਵੰਡ ਲਈਏ ਹਰ ਥਾਂ ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਇਹ ਰੁਕਸਤੀ ਤਾਂ ਨਹੀਂ ਹੈਗੀ ਹਾਂ ਨਹੀਂ ਤੁਸੀਂ ਮਾਲਾ ਨਹੀਂ ਸੁਣਿਆ ਮਾਏ ਨਹੀਂ ਮਾਏ ਇਹ ਮਾਂ ਦੀ ਰੁਕਸੀ ਯਾਰ ਧੀ ਦੀ ਰੁਕਸਤੀ ਹੈ ਤੂੰ ਮਾਂ ਦੀ ਰੁਕਸਤੀ ਤੇ ਚਲਾ ਗਿਆ ਹਾਂ ਚਿੜੀਆਂ ਚੰਬਾ ਬਹੁਤ ਸੁਣਾ ਅੱਛਾ ਯਾਰ ਲੱਗਾ। ਸਾਜ ਚਿੜੀਆਂ ਚੰਬਾ ਸੁਣਾ ओ बैठी जंज बूहा मल के ਹਾਏ ਹਾਏ होना मैं परदेसण भल के कर दिया कुंजियां सांभ ले मां कर दिया कुंजियां सांभ ले मां असां उड़ जाना असां उड़ जाना साडा चिड़ियां दा चंबा वे बाबला चिड़ियां दा चंबा ਭਾਬੀਆਂ ਨੀ ਕਦੀ ਮਾਮਾ ਬੜੀਆਂ ਮਾਮਾ ਹੀ ਮਾਮਾ ਹੁੰਦੀਆਂ ਨੇ ਨਾ ਜਾਇਓ ਪਰਦੇਸ ਉਥੇ ਨੀ ਮਾਂ ਲੱਭੜੀ ਨਾ ਜਾਇਓ ਪਰਦੇਸ ਉਥੇ ਨੀ ਮਾਂ ਲੱਭੜੀ ਭਾਬੀਆਂ ਮਾਵਾਂ ਹੁੰਦੀਆਂ ਨੇ ਨਾ ਜਾਓ ਪ੍ਰਦੇਸ ਉੱਤੇ ਨਹੀਂ ਮਾਂ ਲੱਭਣੀ ਭਾਬੀਆਂ ਮਾਵਾਂ ਨਹੀਂ ਬਣਦੀਆਂ ਮਾਵਾਂ ਹੀ ਹੁੰਦੀਆਂ ਨੇ ਨਾ ਜਾਓ ਪ੍ਰਦੇਸ਼ ਉੱਥੇ ਨਹੀਂ ਮਾਂ ਲੱਭਣੀ ਮੈਂ ਤੈਨੂੰ ਉੱਤੇ ਵੀ ਲੱਭ ਦੇਗਾ ਹੁਣ ਬੋਲੀ ਨਾ ਹਾਂਜੀ ਆ ਕਾਲੂ ਕਹਿੰਦਾ ਸੈਡ ਮਾਹੌਲ ਬਣਿਆ ਹੋਇਆ ਮੇਰਾ ਵੀ ਫਰਮੈਸ਼ੀ ਵਜੇ ਸਪੀਕਰ ਸੁਣਾ ਦੋ ਹਾਂਜੀ ਮਿਹਰਬਾਨੀ ਅੱਛਾ ਉਸਤਾਦ ਜੀ ਮੈਂ ਸੋਚਣ ਡਿਆ ਸੀ ਕਿ ਜਿੱਥੇ ਬੰਦਾ ਸਾਰੀ ਉਮਰ ਭੈਣ ਭਰਾ ਇਕੱਠੇ ਹਾਏ ਤੇ ਉਹ ਇੱਕਦਮ ਜਦੋਂ ਰੁਕਸਤੀ ਨਾ ਹੁੰਦੀ ਹੈ ਨਾ ਭੈਣਾਂ ਦੀ ਤੇ ਉਸਤਾਦ ਜੀ ਮੈਂ ਛੋਟਾ ਜਿਹਾ ਹੁੰਦਾ ਮੇਰੀ ਸਿਸਟਰ ਦੀ ਸ਼ਾਦੀ ਤੇ ਮੈਂ ਕਹਿੰਦਾ ਹੁੰਦਾ ਸੀ ਕਿ ਮੈਂ ਲੜ ਪੈਣਾ ਉਹਨਾਂ ਨੂੰ ਕਹਿਣਾ ਅਸੀਂ ਨਹੀਂ ਭਾਈ ਟੂਰਨੀ ਨਹੀਂ ਹੈਗੀ ਏਦਾਂ ਮੈਨੂੰ ਯਾਨੀ ਉਹ ਜਨੂਨ ਇੱਕ ਭੈਣ ਭਰਾ ਦਾ ਪਿਆਰ ਹੁੰਦਾ ਵਾ ਤੂੰ ਆਹ ਗੱਲ ਕਰਦਾ ਜਨਮ ਉਦੋਂ ਸਾਜੀ ਸੁਲਤਾਨ ਰਾਈ ਫਿਲਮਾਂ ਦਾ ਦੌਰ ਸੀਗਾ ਮੁੰਡਾ ਹੈਦਰ ਘਰਿਆਨੇ ਵਾਲਾ ਉਹਦੀ ਸਿਸਟਰ ਦੀ ਰੁਖਸਤੀ ਤੇ ਪੂਰਾ ਬਾਹਰ ਸੈੱਟ ਲੱਗਾ ਹੋਇਆ ਵਾ ਰੁਖਸਤੀ ਟੈਪ ਕਾਰ 'ਚ ਬਹਿਣ ਲੱਗੀ ਆ ਤੇ ਜਨਮਨ ਗੱਲ ਆ ਉਹਨੇ ਫਿਲਮਾਂ ਦੇਖਦਾ ਸੀ ਉਹਨੂੰ ਐਕਟਿੰਗ ਦਾ ਸ਼ੌਕ ਸੀ ਉਹਦੇ ਜ਼ਿਹਨ 'ਚ ਨਾ ਆਇਆ ਯਕਦਮ ਆਪਣੀ ਬੇਹਨੂਈ ਦੇ ਪੈਰਾਂ 'ਚ ਡਿੱਗ ਗਿਆ ਜਨਮਨ ਵੀਡੀਓ ਦੇ ਵਿੱਚ ਹਲੇ ਵੀ ਹੈਗਾ ਇਸ ਤਰ੍ਹਾਂ ਕਹਿੰਦਾ ਭਾਈ ਨਾ ਮੇਰੀ ਮਿੰਤਾ ਇਹਨੂੰ ਕਦੀ ਦੁੱਖ ਨਾ ਦਿਓ ਸਾਡੀ ਭੈਣ ਆ ਸਾਰੇ ਦੇਖਣ ਤੇ ਹੁਣ ਕਹਿੰਦਾ ਮੈਂ ਸੋਚਦਾ ਨਾ ਮੈਂ ਬੜਾ ਕੱਚਾ ਹੁਣ ਆਪ ਹੀ ਕਟਾ ए पंछी हम किस्मत के मारों को भूल न जाना आते जाते खैर खबर सब लोगों की दे जाना ले जाना संदेश हम परदेसी हो गए छूटा अपना देश हम परदेसी हो गए ਆ ਇਹ ਮੁੰਡੇ ਨਹੀਂ ਡਰਦੇ ਸ਼ੋਰ ਸ਼ਰਾਬਾ ਕਰਦੇ ਕਦੀ ਤੇ ਜਾਂਦੇ ਕੋ ਕਦੀ ਪੀ ਕੇ ਦਾਰੂ ਮਰਦੇ ਤੇ ਮਰ ਜਾਣੇ ਮੁੰਡਿਆਂ ਦੇ ਅਦੀ ਰਾਤ ਸੱਚੀ ਕਰ ਪੱਦੇ ਮਰ ਜਾਣੇ ਮੁੰਡਿਆਂ ਦੇ ਮੇਰੀ ਗੱਲ ਸੁਣ ਯਾਰ ਇੱਕ ਮਿੰਟ ਉਸਤਾਦ ਜੀ ਇੱਕ ਮਿੰਟ ਬੜਿਆ ਕਰ ਬੜਿਆ ਤੇ मुकाबला पिया भाजी ठहर जाओ किसको सुनाऊं हाल दिले बेकरार का बुझता हुआ चिराग हूँ अपने मजार का ऐ काश भूल जाऊं मगर भूलता नहीं किस धूम से उठा था जनाजा बहार का ये दुनिया ਆਹੂ 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 ਆਹ ਤਾਂ ਵੀ ਹੁੰਦਾ ਵਿੱਚ ਕਰਦਾ ਵਾ ਨਹੀਂ ਉਹ ਲੈਜ ਕਰਦਾ ਨਹੀਂ ਤਾਂ ਤੇਜ ਕਰਤਾ ਕੋਈ ਯਾਰ ਇਹ ਆਹੂ 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 ਕਹਿੰਦਾ ਲੈ ਚ ਕਰਦਾ ਕਹਿੰਦਾ ਅਸੀਂ ਦੇ ਚ ਕਰਤਾ ਫਿਰ ਕੀ ਆ ਦੇਖੋ
ਉਹ ਬੱਚੀ ਦੀ ਰੁਖਸਤੀ ਉਹ ਲੈਦਾ ਸੈਟਅਪ ਆਹੂ 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 नाजों से तुझे पाला मैंने कलियों की तरह फूलों की तरह बचपन में झुलाया है तुझको बाहों ने मेरी झूलों की तरह मेरे बाग की है नाजुक डाली तुझे हर पल नई बहार मिले मैं की कभी ना याद आए ससुराल में इतना प्यार मिले ਆਹ ਚੱਕ ਨੱਚਕ ਆਹ ਚੱਕ ਨੱਚਕ ਰਾਜਾ ਮੀਆਂ ਚੱਕੋ ਯਾਰੀ ਚੰਗੀ ਨਿਓ ਆਹ ਮਾਰੀ ਰਾਜਾ ਮੀਆਂ ਚੱਕੋ ਯਾਰੀ ਚੰਗੀ ਨਿਓ ਇਸ਼ਕ ਵਾਲ ਇਸ਼ਕਮ ਚੱਕਦਾ ਕੁੱਤੀ ਪੱਲੇ ਹੋ ਗਈ ਤੇ ਬੱਲੇ ਬੱਲੇ ਹੋ ਜਾਏਗੀ ਬੱਲੇ ਬੱਲੇ ਹੋ ਗਈ ਤੇ ਬੱਲੇ ਬੱਲੇ ਹੋ ਜਾਏਗੀ ਬੱਲੇ ਬੱਲੇ ਬੇਟੇ ਯਾਰ लख कहा लख ਉਹ ਬੱਚੀ ਦੀ ਰੁਖਸਤੀ ਦੀ ਬਿਆਨ ਕਰ ਓਏ ਤੂੰ ਯਾਰ। ਬੱਚੀ ਦੀ ਅਯਾਸ਼ੀ ਬਿਆਨ ਕਰ ਬੱਚੀ ਨੇ ਉੱਥੇ ਜਾ ਕੇ ਆਹ ਚੱਕ ਨੱਚਕ ਕਰਤੀ ਨਾ ਵਲੀਮਾ ਨਹੀਂ ਕਰਨਾ ਉਹਦੇ ਰੁਸਤੀ ਕਰਨੀ ਤੇ ਯਾਰ ਏਦਾਂ ਥੋੜੀ ਆ ਇੱਧਰ ਰੁਸਤੀ ਆ ਉਧਰ ਵਲੀਮਾ ਵਾ ਮਾਹੌਲ ਹੀ ਬਦਲ ਐ ਜਾਂਦਾ ਬੱਚੀ ਦੀ ਰੁਕਤੀ ਹੋਈ ਬੱਚੀ ਨੇ ਉੱਥੇ ਜਾ ਕੀਤਾ ਚੱਕ ਨੱਚਕ ਮੇਰੀ ਜਾਨ ਛੁੱਟ ਗਈ ਉਥੋਂ ਕਹਿੰਦਾ ਰਾਂਝਾ ਪੀਆ ਹੋ ਗਈ रांझा पिया ਆਹੋ रांझा पिया छड़ दे यारी ਨਹੀਂ ਏਦਾਂ ਨਹੀਂ ਨਾ ਨਹੀਂ next ਕਿੱਥੇ ਉਹਨਾਂ ਦੇ ਨਾਲ ਕੜੀ ਨਾ ਕੇ ਆ ਯਾਰ ਉਹ ਨਹੀਂ ਬੁਲਾਉਂਦੇ ਮੈਂ ਹੁਣ ਉਸਤਾਦ ਜੀ ਇੱਕ ਮੈਂ ਗਾਣਾ ਸੁਣਾ ਦਿਆਂ ਛੋਟਾ ਜਿਹਾ ਦੂਲੇ ਦਾ ਫੇਰਾ ਉਹ ਹੈਗਾ ਵਾ धन धन नारी जीवन औरों को है तू दर्पण अपने लिए तू सोचना यही लिख हाँ चलो जी सावन ने कहा था आऊंगा सोने के घर लाऊंगा तू आया डाल के दिखे हो टोटे टोटे ना कर यार टोटे टोटे हो गया टोटे टोटे ना कर यार टोटे टोटे हो गया टोटे टोटे हो गया टोटे टोटे हो गया टोटे टोटे हो गया टोटे हो गया एक ऐसी अजीब गल है साजी के इमोशंस ਨਾਲ ਚਲੋ ਖੇਡਦੇ ਕੋਈ ਗੱਲ ਨਹੀਂ ਉਹਦਾ ਕੋਈ ਤਲਕ ਨਹੀਂ ਇਮੋਸ਼ਨਸ ਦੇ ਨਾਲ ਉਹਦਾ ਕੀ ਪਤਾ ਇਮੋਸ਼ਨਸ ਕੀ ਹੁੰਦੇ ਨੇ ਮੋਸ਼ਨਸ ਦਾ ਮੈਨੂੰ ਪਤਾ ਸਾਜ ਜੀ ਆਹੋ। ਮੋਸ਼ਨਸ ਬੰਦੇ ਨੂੰ ਲੱਗਦੇ ਬੰਦੇ ਹਾਂਜੀ ਸਹੀ ਗੱਲ ਹੈ ਆਹੋ ਬੰਦੇ ਲੈ ਕੇ ਜਾਂਦੇ ਭਾਈ ਮੇਰਾ ਤਾਇਆ ਮੋਸ਼ਨਸ ਨਾਲ ਮਰਿਆ ਵਾ ਉਹ ਕਹਿੰਦੇ ਭਾਈ ਨੂੰ ਲੈ ਕੇ ਤੇ ਮੋਸ਼ਨਸ ਹਟ ਨਹੀਂ ਡੇ ਜ਼ਿਆਦਾ ਮੋਸ਼ਨ ਹੋ ਗਿਆ ਉਹ ਕਹਿੰਦਾ ਸੀਗਾ ਮੈਂ ਮੇਰੀ ਮੱਜੀ ਦਾ ਬਿਲਕੁਲ ਵਾਸ਼ ਨੂੰ ਲੱਗ ਗਿਆ ਮੈਨੂੰ ਇਮੋਸ਼ਨਸ ਲੱਗ ਤਾਈ ਤੈਨੂੰ ਸੈਡ Song ਸੁਣਾਵਾਂ ਕਿਹੜਾ ਸੈਡ Song ਨਹੀਂ ਨਹੀਂ ਇੱਥੇ ਸੁਣਾ ਸਾਰੇ ਸਾਹਮਣੇ ਸੈਡ ਗਮਗੀਨ ਸਾ ਦੁਖੀ ਹਾਂਜੀ। ਅੱਛਾ ਚੱਲ ਵੇ ਬੇਈਮਾਨਾ ਪੁੱਲ ਤੇ ਨੀ ਗਈਆਂ ਯਾਦਾਂ ਮੇਰੀਆਂ ਵੇ ਬੇਈਮਾਨਾ ਪੁੱਲ ਤੇ ਨੀ ਗਈਆਂ ਯਾਦਾਂ ਮੇਰੀਆਂ ਵੇ ਤੂੰ ਤੇ ਆਪ ਵੀ ਨਹੀਂ ਆਇਆ ਨਵਾਂ ਖਤ ਵੀ ਨਹੀਂ ਪਾਇਆ ਰਾਤਾਂ ਚਾਨਣੀਆਂ ਲੱਗਣ ਹਨੇਰੀਆਂ ਏ ਬੇਈਮਾਨਾ ਬੋਲ ਤੇ ਨੀ ਗਈਆਂ ਯਾਦਾਂ ਮੇਰੀਆਂ ਵਾਹ ਵਾਹ ਬੇਟਾ ਇੱਕ ਹੁੰਦਾ ਸਹੇਲੀਓ ਨੀ ਪਿਆਰ ਪਿਆਰ ਮੈਨੂੰ ਹੋਇਆ ਸਹੇਲੀਓ ਨੀ ਪਿਆਰ ਮੇਰਾ ਬਾਬੂ ਲਿਖਿਆ ਪੜਿਆ ਜੀ ਨੇ ਚੰਦ ਚੌਧਰੀ ਪੜਿਆ ਉਹਦੇ ਕਦਮਾਂ ਦੇ ਵਿੱਚ ਧਰਿਆ ਸਹੇਲੀਏ ਪਿਆਰ ਪਿਆਰ ਮੈਨੂੰ ਹੋਇਆ ਸਾਰੀ ਜਦੋਂ ਦਿਨ ਰੱਖੇ ਹੁੰਦੇ ਸੀ ਨਾ ਦੇਖ ਮੈਂ ਮਹਿੰਦੀ ਲੈ ਕੇ ਆਈ ਉਹ ਵੀ ਸੀ ਨਾ ਉਸਤਾਦ ਜੀ ਅੱਛਾ ਉਸਤਾਦ ਦੇਖ ਮੈਂ ਮਹਿੰਦੀ ਲੈ ਕੇ ਮਹਿੰਦੀ ਆਈ ਲੈ ਕੇ ਤੇ ਉਹ ਸੁਣਾ ਦੇਖ ਮੈਂ ਮਹਿੰਦੀ ਲੈ ਕੇ ਆਈ ਉਹ ਵੀ ਇਦਾਂ ਦੀ ਤਰਜੀ ਹੈ ਰਾਜੀ ਥੋੜੀ ਹੋ ਵੇਖ ਮੈਂ ਮਹਿੰਦੀ ਲੈ ਕੇ ਆ ਗਈ ਮੈਂ ਮਹਿੰਦੀ ਲੈ ਕੇ ਆ ਗਈ ਇਹ ਕੀ ਤੂੰ ਕਹਿ ਵੇਖ ਮੈਂ ਮਹਿੰਦੀ ਲੈ ਗਿਆ ਵੇਖ ਮੈਂ ਮਹਿੰਦੀ ਲੈ ਕੇ ਆ ਗਈ ਮੋਟਰਸਾਈਕਲ ਤੇ ਲੈ ਕੇ ਆਉਂਦੇ ਜੀ ਉਹਨੇ ਸਭ ਤੋਂ ਪਹਿਲੇ ਇਹੀ ਕਿਹਾ ਵੇਖ ਮੈਂ ਮਹਿੰਦੀ ਲੈ ਕੇ ਆ ਗਈ ਗੀ ਸੋਹਣੀਏ
ਚੁੱਕ ਪਲਕਾਂ ਦੀਆਂ ਯਾਰੀਆਂ ਉਹ ਬਾਰੀਆਂ ਉਹ ਜਾਲੀਆਂ ਯਾਰੀਆਂ ਪਲਕਾਂ ਦੀਆਂ ਜਾਲੀਆਂ ਨਹੀਂ ਜਾਲੀਆਂ ਕਹਿੰਦਾ ਪਲਕਾਂ ਦੀਆਂ ਜਾਲੀਆਂ ਉਹ ਪਲਕਾਂ ਤੇ ਜਾਲੀਆਂ ਲਵਾਈਆਂ ਤੂੰ ਜੋ ਕਹਿੰਦੀ ਜਾਲੀ ਤੋਂ ਏਸੀ ਵਾਲੀਆਂ ਪਲਗਾਂ ਅੱਛਾ ਜੀ ਸਾਈਡ ਮਾਹੌਲ ਕਰਦਾ ਸ਼ਾਬਾਸ਼ ਸ਼ਾਬਾਸ਼ ਮਿੱਠੇ ਲੱਗ ਕੇ ਪਿਆ ਵਾ ਚੱਲ ਥੋੜਾ ਬੋਗਿਆ ਪਰ ਨਹੀਂ ਸਾਡੇ ਵਾਸਤੇ ਵਰਲਡ ਕੱਪ ਆ ਉਸਤਾਦ ਜੀ ਇੱਕ ਉਹ ਵੀ ਗਾਣਾ ਹੈ ਮੈਂ ਚੜੀ ਚਵਾਰੇ ਇਸ਼ਕ ਦੇ ਅੱਜ ਲੈ ਕੇ ਹਾਂ ਮੈਂ ਚੜੀ ਚਬਾਰੇ ਇਸ਼ਕ ਦੇ ਅੱਜ ਲੈ ਕੇ ਤੇਰਾ ਨਾਮ ਮੈਨੂੰ ਪਾ ਦੇ ਖੈਰ ਤੂੰ ਪਿਆਰ ਦੀ ਮੈਨੂੰ ਪਾ ਦੇ ਖੈਰ ਤੂੰ ਪਿਆਰ ਦੀ ਮੈਨੂੰ ਦੇ ਕਦਮਾਂ ਵਿੱਚ ਥਾਂ ਮੈਂ ਚੜੀ ਚਬਾਰੇ ਇਸ਼ਕ ਦੇ ਅੱਜ ਲੈ ਕੇ ਤੇਰਾ ਫਿਰ ਰਮਲੀ ਵੇ ਰਮਲੀ ਪੁੱਛਦੀ ਏ ਕਮਲੀ ਪਿਆਰ ਕਿਤਾਬੋਂ ਕੱਢ ਮੇਰੀ ਫਾਲ ਕਦੋਂ ਮਿਲਾਂਗੇ ਸਜਣਾ ਨਾਲ ਦਿਨ ਡੁੱਬਦਾ ਤੇ ਰਾਤਾਂ ਜਾਂਦੀ ਲੱਗਦਾ ਏ ਮੁੱਕ ਗਿਆ ਏ ਵੀ ਸਾਲ ਕਦੋਂ ਮਿਲਾਂਗੇ ਸਜਣਾ ਮੈਂ ਤੇ ਮੇਰਾ ਦਿਲ ਬਰ ਜਾਨੀ ਭੁੱਲੀਆਂ ਤੇ ਪਿਆਰ ਕਹਾਣੀ ਸਾਵਾਂ ਚ ਆਇਆ ਏ ਤੂਫਾਨ ਫਿਰ ਫਿਰ ਉਹ ਮੌਸਮ ਵੀ ਚਿੱਟੀ ਹੋਇਆ। ਬਦਲੀ ਚੜੀ ਸਮਾ ਨਹੀਂ ਇਹਦੇ ਚ ਹੋਰ ਸੀ ਇਹ ਕਿਹੜਾ? ਇਹ ਚ ਸੀ ਉਹਦਾ ਜਾਂਜਰੀਆ ਪਹਿਨਾ ਦੋ ਬਿੰਦੀਆਂ ਵੀ ਚਮਕਾ ਦੋ ਕੀ ਨਾ ਏ ਮੇਰੇ ਸਾਜਨ ਦਾ ਮੇਰੀ ਬਿੰਦੀਆਂ ਤੇ ਲਿਖ ਪਾ ਦੋ ਏ ਅੱਛਾ ਉਹ ਉਸਤਾਦ ਜੀ ਗਾਣਾ ਹੁੰਦਾ ਸੀ ਗੂੰਗੇ ਦੀ ਰਮਜ਼ਾਨ ਗੂੰਗੇ ਜਾਣਾ ਹੈ ਨਾ ਸਜਨ ਮੇਰੇ ਆ ਸਯਦ ਮੇਰੇ ਆ ਗੂੰਗੇ ਦੀ ਰੰਗੇ ਜਿੱਦਾਂ ਸਜਣ ਨੂੰ ਕਹਿੰਦਾ ਨਾ ਆ ਖੁਸਰਿਆਂ ਨੇ ਬਹੁਤ ਆ ਗਾਣਾ ਗਾਇਆ ਦੂਸਰਿਆਂ ਨੂੰ ਮੈਡਮ ਨੂਰ ਜਾਨ ਉਸ ਕਿਸਮ ਦੀ ਤਰਤਲੀ ਪਾਈ ਐਵੇਂ ਤੇ ਨਹੀਂ ਢੋਲਾ ਉਹਨਾਂ ਦਾ ਸਾਇੰਟਿਊਨ ਸੀ ਹਾਂ। ਐਵੇਂ ਤੇ ਨਹੀਂ ਢੋਲਾ ਤਾਰਾ ਪੱਛਾ ਪੱਛਾ ਨਿਆ ਖੁਸਰਾ ਯਕੀਨ ਮੰਨੋ ਜਿਹੜਾ ਮੈਡਮ ਜੀ ਦੇ ਗਾਣੇ ਤੇ ਖੁੱਲਦਾ ਹੈ ਨਾ ਇਹ ਉਹਦੀ ਕੱਲੀ ਕੱਲੀ ਚੀਜ਼ ਲੈਦਾ ਹੋ ਜਾਂਦੀ ਆ ਮੈਡਮ ਵੀ ਆਪਣੇ ਗਾਣੇ ਉਹਨਾਂ ਗਾਣਿਆਂ ਦੇ ਖੁੱਲੇ ਨੇ ਹਾਂਜੀ ਉਹ ਤੋਂ ਬਾਅਦ ਨਹੀਂ ਆਹਾ ਕਿਆ ਮੈਡਮ ਨੇ ਗਾਉਣੇ ਸੀ ਕਿ ਇਹ ਬਾਪ ਖਾਲੀ ਰਹਿ ਜਾਣਾ ਸੀ ਹਾਂ ਡੋਲਾਵੇ ਗੋਰਾ ਪਿੰਡਾ ਉਦਾਸ ਪਿਆਰ ਮੰਗੇ ਹਾੜਾਵੇ ਪਿਆਰ ਮੰਗੇ ਤਾਂ ਦੇਖਣ ਦਾ ਵਜਾਉਣ ਨਹੀਂ ਦਿਆ ਜਦੋਂ ਮੈਂ ਇਸ ਗੱਲ ਤੇ ਯਕੀਨ ਹੀ ਨਹੀਂ ਰੱਖਦਾ ਪਿੰਡਾ ਉਦਾਸ ਗੋਰਾ ਐ ਵੀ ਮੈਡਮ ਦਾ ਗਾਣਾ ਜਿਹਦਾ ਯਾਰ ਜੁਦਾ ਹੋ ਜਾਵੇ ਉਹਦੀ ਹਾਂ। ਅੰਦਰ ਉੱਡ ਜਾਵੇ ਹੋਰ ਤੇਰੀ ਨਾਨੀ ਦਾ ਮੈਡਮ ਦਾ ਯਾਰ ਤੂੰ ਅਜ਼ਰਾ ਜਹਾਂ ਦਾ ਮੁੰਡਾ ਨਹੀਂ ਤੇ ਨਾਨੀ ਲੱਗਦੀ ਸੀ ਇੱਕ ਹਿਸਾਬ ਦੀ ਨਾਨੀ ਵੀ ਲੱਗਦੀ ਦਾਦੀ ਵੀ ਲੱਗਦੀ ਇਹ ਚ ਕਿਹੜੀ ਗੱਲ ਆ? ਜਦੋਂ ਮੈਡਮ ਜੀ ਐਂਡ ਵਾਲੇ ਬਕਸ ਵੀ ਉਦੋਂ ਵੀ ਤੇਰੇ ਕਾ ਬੁਗਾਰੀ ਸੀ ਮੈਡਮ ਦਾ ਮੈਡਮ ਬੜੇ ਖੂਬਸੂਰਤ ਸੀ ਤੈਨੂੰ ਪਤਾ ਮੈਡਮ ਤੇ ਫਟਾ ਜਾ ਕਦੋਂ ਪਾਉਂਦੇ ਸੀ ਕਾਹਤੋਂ ਕਾਹਤੋਂ ਪਾਉਂਦੇ ਵੈਸੇ ਵੈਲਡਿੰਗ ਦਾ ਕੰਮ ਕਰਦੇ ਤੇ ਛਿੱਟੇ ਪੈਂਦੇ ਮੈਡਮ ਦਾ ਆਪਰੇਸ਼ਨ ਖੂਬਸੂਰਤੀ ਮੈਡਮ ਦਾ ਆਪਰੇਸ਼ਨ ਹੋਇਆ ਸੀ ਮੈਡਮ ਦਾ ਮਾਂ ਨਹੀਂ ਬੇਟਾ ਜੀ ਉਹ ਖੂਬਸੂਰਤੀ ਆਸਤੇ ਸੀ ਆਪਰੇਸ਼ਨ ਬਾਹਰ ਹੋਇਆ ਸੀ ਕਿਤੇ ਪਰ ਨਹੀਂ ਸਟਿਚਸ ਦੇ ਨਿਸ਼ਾਨ ਸੀ ਨਾ ਉਹ ਨਹੀਂ ਸਟੀਚਿਸ ਦੇ ਨਿਸ਼ਾਨ ਸੀ ਕੋਈ ਨਿਸ਼ਾਨ ਨਹੀਂ ਲੋ ਜੀ ਤੇ ਗੂਗਲ ਤੇ ਸਰਚ ਕਰ ਲਓ ਉਹ ਯਾਰ ਤੂੰ ਛੱਡ ਦੇ ਯਾਰ ਤੂੰ ਕਿਤੇ ਜਾ ਕਿਤੇ ਗੂਗਲ ਪਟਾਣਾ ਕਿਹਾ ਹਾਂ ਆਹੋ ਉਹ ਫੈਸ਼ਨ ਸੀਗਾ ਹਰ ਸੂਟ ਨਾਲ ਪਾਉਂਦੇ ਹੁੰਦੇ ਸੀ ਉਹ। ਹਰ ਸੂਟ ਨਾ ਪਾਉਂਦੇ ਸੀ ਲੇਕਿਨ ਹਾਂਜੀ ਉਹ ਫੈਸ਼ਨ ਹੁੰਦਾ ਮੈਡਮ ਦਾ ਮੈਡਮ ਦੀ ਤੇ ਅੱਖ ਦਾ ਹੀ ਮੁੱਲ ਨਹੀਂ ਸੀ ਬੇਟੇ ਮੈਡਮ ਗਾਣਾ ਸਮਝਾ ਦਿੰਦੇ ਸੀ ਹਾਂ ਜਿਹੜਾ ਕਹਿੰਦੇ ਨਾ ਵੇਖੋ ਨੀ ਮੁਖ ਮੋੜ ਗਿਆ ਮੈਡਮ ਦੀ ਅੱਖਾਂ ਨੇ ਵੇਖ ਆਹਾ ਵੇਖੋ ਨੀ ਮੁਖ ਮੋੜ ਗਿਆ ਜੇ ਹੈ ਉਸਤਾਦ ਜੀ ਨਰਗਸ ਵੀ ਇਸ ਤਰ੍ਹਾਂ ਹੀ ਆ ਉਹ ਡਾਂਸ ਕਰਦੀ ਆ ਹਾਂ ਅੱਛਾ ਜਿਹੜਾ ਮੈਡਮ ਤੇ ਦੌਰ ਹੈ ਸੀ ਜਿਵੇਂ ਉਹ ਸੀ ਗਾਣਾ ਨਹੀਂ ਉਹ ਤੁਸੀਂ ਕਿਹਾ ਦੱਸਿਆ ਸੀ ਇੱਕ ਤੁਮਾਰੀ ਆਰਜ਼ੂ ਮੈਂ ਹਾਂ ਕੂਚਾ ਕਾਤਲ ਤੱਕ ਆ ਪਹੁੰਚੇ ਹਾਂ ਉਹਦੇ ਚ ਮੈਡਮ ਨੂੰ ਤੁਸੀਂ ਵੇਖਿਆ ਖੂਬਸੂਰਤ ਮੈਡਮ ਬਹੁਤ ਖੂਬਸੂਰਤ ਸੀ ਲੋ ਜੀ ਸਭ ਤੋਂ ਜਿਹੜਾ ਹਰ ਬੰਦੇ ਦੇ ਨਾ ਲਾਈਫ 'ਚ ਉਹਦੇ ਬਚਪਨ 'ਚ ਕਿਸੇ ਨਾ ਕਿਸੇ ਗਾਣੇ ਦੀ ਟਿਊਨ ਜਿਹੜੀ ਨਾ ਉਹ ਐਸੀ ਫਸੀ ਹੁੰਦੀ ਜਿਹੜੀ ਉਹਨੂੰ ਪਤਾ ਨਹੀਂ ਕਿੱਥੇ ਲੈ ਜਾਂਦੀ ਹੈ ਅਕਸਰ ਗੁੰਨ ਹੁੰਦਾ ਇੱਕ ਐਸਾ ਹੁੰਦਾ ਕੰਮ ਮੇਰੇ ਭਲਾ ਕਿਹੜੀ ਫਸੀ ਹੈ ਜਿਹੜੇ ਸਾਥੀ ਗਜ਼ਾਲੀ ਪਬਲਿਕ ਸਕੂਲ ਰਜ਼ਾਬਾਦ ਸਾਡੇ 'ਚ 14 ਨੰਬਰ ਗਲੀ ਦੀ ਨੁੱਕਰ ਤੇ ਸਾਡੇ ਉੱਥੇ ਜਿਹੜਾ ਉਹ ਹੁੰਦਾ ਸੀ ਨਾ ਮੇਨ ਸਕੂਲ ਦਾ ਜਿਹੜਾ ਇੱਕ ਬੱਚਾ ਹੁੰਦਾ ਸਲੀਮ ਹੁੰਦਾ ਸੀ ਮੁੰਡਾ ਉਸਤਾਦ ਜੀ ਮੇਰੇ ਦਿਮਾਗ 'ਚ ਪੀਸ ਫਸੇ ਨੇ ऐसे गुमसुम तू है क्यों खामोशी छोड़ दे दुनिया का आजा रे मेरे साथ मैं नाचू सारी रात पुकारूं तुझे सुना दे वो ही धुन जिमी 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 आजा 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 टरडन 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 आ पीस बात किਤੇ ਵੱਜਦਾ ਨਾ ਮੈਨੂੰ ਉੱਥੇ ਲੈ ਜਾਂਦਾ ਇਹ 1802 ਦਾ ਮੇਰੇ ਕੋਲ ਯਾਰ ਆਪਣੇ ਇਹ ਉਦੋਂ ਦੇ ਨਹੀਂ ਨਹੀਂ 1802 ਦਾ ਕਿਤੇ ਇਹ 14 1500 ਦਾ ਲੱਭ ਜਾਣਾ ਮੈਂ ਲੈ ਦਿੰਦਾ ਆਪਣੇ ਵੀ ਕੋ ਫਸੀ ਗਏ ਰਾਹ ਖੁੱਲਾ ਬਹੁਤ ਆ ਮੈਨੂੰ ਉਹ ਗਾਣਾ ਛੋਟੇ ਹੁੰਦੇ ਬੜਾ ਪਸੰਦ ਸੀ ਹਵਾ ਹਵਾ ਹਾਂ ਫਿਰ ਮੇਰੇ ਅੱਬੂ ਗਾਣਾ ਸੁਣਦੇ ਸੀ ਉਹ ਬਹੁਤ ਮੇਰੇ ਉਹ ਵੀ ਬਚਪਨ 'ਚ ਮੇਰੇ ਅੱਬੂ ਨੇ 3300 ਵਾਰੀ ਰੋਜ਼ ਉਹ ਗਾਣਾ ਸੁਣਨਾ ਜੀਆ ਪ੍ਰਾਦਾਬ ਜ਼ੂ 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 ਉਹਦਾ ਫਿਲਮ 'ਚ ਬੇਟਾ ਫੌਤ ਮਰ ਜਾਂਦਾ
ਤੇ ਉਹ ਇੱਕ ਪਾਗਲਖਾਨੇ ਚਲੀ ਜਾਂਦੀ ਤੇ ਉੱਥੇ ਉਹ ਏਟੀ ਲੱਕੜੀ ਜੀ ਦੇ ਟੋਟੇ ਨੂੰ ਆਪਣਾ ਪੁੱਤ ਸਮਝ ਕੇ ਉਹਦੇ ਨਾਲ ਗਾਉਂਦੀ ਹੁੰਦੀ ਹਾਂ ਯਸ਼ੋਦਾ ਕਨੰਦ ਲਾਲਾ। ਇਹਦੇ ਬੁਣ ਵੀ ਬੜਾ ਸੁਣਿਆ ਉਹ ਗਾਣਾ ਜਿਹੜਾ ਨਹੀਂ ਉਹ ਆਸ਼ਿਕ ਬਣਾਇਆ। ਹਾਂ ਮੈਂ ਉਹ ਗਾਣਾ ਬੜਾ ਸੁਣ ਉਹ ਰਹੀਮ ਸ਼ਾਹ ਸਾਹਿਬ ਦਾ ਸੀਗਾ ਰਹੀਮ ਸ਼ਾਹ ਨਹੀਂ ਓਏ ਚੰਨਾ ਵੇਚ ਹਾਂ ਰਹਿਮ ਸ਼ਾਹ ਹੀ ਸੀ। ਅੱਛਾ ਇੱਕ ਇਹ ਬਗਲੀ ਤੂੰ ਕਿਉਂ ਰੋ ਰਹੀ ਹਾਂ ਉਹ ਤਾਂ ਰਾਜਾ ਨੇ ਵੀ ਗਾਇਆ, ਇੰਡੀਅਨ ਰਾਜਾ ਨੇ ਵੀ ਗਾਇਆ। ਮੈਂ ਉਸਤਾਦ ਜੀ ਆਪਣੇ ਦੌਰ ਦਾ ਜਿਹੜੇ ਛੋਟੀ ਹੁੰਦੇ ਆ ਟਿਊਨ ਯਾਰ ਹਾਏ ਰੇ ਹਾਏ ਰੱਬਾ ਹੁਣ ਦੀ ਹੈ ਯਾਰ ਨਹੀਂ ਯਾਰ ਬਹੁਤ ਪੁਰਾਣਾ ਗਾਣਾ ਮੇਰੀ ਗਾਣਾ ਹੈ। ਤੂੰ ਤਾਂ ਪੁੱਠਾ ਛੋਟਾ ਹੋਣ ਡਿਆ ਛੋਟੇ ਹੁੰਦੇ ਦੀ ਟੂਨ ਜਿਹੜੀ ਨਾ ਮਿੱਠਾ ਜੀ ਤੁਹਾਨੂੰ ਯਾਦ ਹੋਣਾ ਮੈਂ 3 ਵੇ ਗੋਲ ਗੱਪੇ ਵਾਲਾ ਆਇਆ ਨਹੀਂ ਲਓ ਜੀ ਸਾਰੇ ਆਪਣਾ ਆਪਣਾ ਇੱਕ ਗਾਣਾ ਦੱਸਣਾ, ਇੱਕ ਗਾਣਾ ਐਸਾ ਦੱਸਣਾ ਜਿਹੜਾ ਅੱਜ ਤੁਸੀਂ ਸੁਣਦੇ ਹੋ ਉਹਦੇ ਕੋਈ ਪੀਸ ਉਹਦਾ 뮤직 ਸੁਣਦੇ ਹੋਣਾ ਤੇ ਤੁਸੀਂ ਉੱਥੇ ਚਲੇ ਜਾਂਦੇ ਹੋ। ਇੱਕ ਗਾਣਾ ਲਾਜ਼ਮੀ ਦੱਸਣਾ ਵੀ ਕਿਹੜਾ ਸੀ। ਮੈਂ ਇੱਕ ਸੁਣਿਆ ਉਸਤਾਦ ਜੀ ਮੈਡਮ ਦਾ ਸਭ ਤੋਂ ਬਹੁਤਾ ਮੈਂ ਮਤਲਬ ਅਹੂੰ ਜੇ ਹੀ ਸੁਣਿਆ ਲੈ ਰਾਤ ਫੈਲੀ ਹੈ ਉਹ ਨਹੀਂ ਉਹ ਮੈਂ ਫਿਰ ਉਹੜਾ ਟਾ ਡਾ 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 जब चाहा यारा तुमने आंखों से मारा तुमने होंठों से जिंदा कर दिया और तुम्हारी मर्जी पे चल रहे हैं खता हमारी क्या हो। किशोर साहब जब चाहा यार फिर ओड़ा जिंदगी की ना टूटे लड़ी प्यार कर ले घड़ी दो हो। ਇੱਕ ਉਹ ਗਾਣਾ ਬੜਾ ਚੱਲਿਆ ਲੈ ਕੁੜੀਆਂ ਤੇ ਰੱਖ ਲੈ ਚਰਾਣੇ ਚਲੀਆਂ ਪੇਗੀਆਂ ਤੇ ਉਹ ਤੇ ਗਾਣਾ ਨਹੀਂ ਸਾਈਕਲ ਚੈਂਪੀਅਨ ਸਾਜਮਾਨੀਓ हाँ आज तो नशा ऐसा चढ़ा पूछो न यारो मैं हूँ आसमां पे मुझे नीचे उतारो ये है तेरे प्यार का नशा ठंडा गुलाबी मिलके मेरे साथ नाचो आपकी है मेहरबानी शादमानी हो शादमानी है मुबारक आज का दिन रात आई है सुहानी शादमानी हो आहा। ਇਹ ਉਸਤਾਦ ਜੀ ਲਓ ਜੀ, ਉਸਤਾਦ ਜੀ ਉਹ ਗਾਣੇ ਨੇ ਸੀ ਉਹ ਪਰਦੇਸੀ ਫਿਲਮ ਦੇ ਕਿਹੜਾ ਸੀ ਪਰਦੇਸੀ ਉਹ ਛੋਟੇ ਮੁੰਡਾ ਲਪੇੜਾ ਮਾਰਨਾ ਕੱਲ ਦੀਆਂ ਗੱਲਾਂ ਨੇ ਸਾਡੀ ਐਡਾ ਉਹ ਤੇਰੀ ਉਮਰ ਬੱਸ ਕਰ ਦੇ ਆਜੀ ਉਹ ਗਾਣਾ ਸੁਣਿਆ ਤੁਸੀਂ ਤੁਮ ਸਾਥ ਨਾ ਦੋ ਮੇਰਾ ਚਲਣਾ ਮੁਝੇ ਆਤਾ ਬੜਾ ਵੀ ਮਜ਼ੇਦਾਰ ਗਾਣਾ ਸੀ। ਇੱਕ ਮੈਡਮ ਜੀ ਦਾ ਗਾਣਾ ਸੀਗਾ ਉਹ ਸੀਗਾ ਨੀ ਮੌਤੇ ਦੇਰ ਨਾ ਲਾਵੀ ਅੱਜ ਵੀ ਨਹੀਂ ਆਇਓ ਜੇ ਤੂੰ ਫੇਰ ਕਦੋਂ ਨਹੀਂ ਇਹ ਮੇਰੇ ਬਚਪਨ ਜਵਾਨੀ ਬੁਢਾਪਾ ਤਿੰਨਾਂ ਚੀਜ਼ ਵੀ ਮੈਂ ਸੁਣਿਆ ਬਹੁਤ ਆਹੋ ਕਸਮ ਐਨੇ ਹੋਣੀ ਬਣਾਇਆ ਇਹ ਨਹੀਂ ਸੀਰੀਅਸਲੀ ਮੈਂ ਤੁਹਾਨੂੰ ਗਾਣਾ ਕੱਢ ਕੇ ਗੂਗਲ ਸਰਚ ਕਰੋ ਓਏ ਉਹ ਹੋਊਗਾ ਲੇਕਿਨ ਮੇਰੀਆਂ ਉਮਰ ਦੀਆਂ ਤਿੰਨਾਂ ਸਟੇਜਾਂ 'ਚ ਮੈਂ ਨਹੀਂ ਸੁਣਿਆ। ਉਹ ਬਲੈਕ ਐਂਡ ਵਾਈਟ ਫਿਲਮ ਮੈਂ ਕਹਿੰਦਾ ਵੀ ਯਾਰ ਭਾਵੇਂ ਜਿਹੜੀ ਵੀ ਹੈ ਉਹਦਾ ਸੀ ਮਾਸਟਰ ਅਬਦੁੱਲਾ ਪਤਨ ਜਿੰਨਾ ਦੇ ਹਾਂ ਉਹ ਹਾਂ ਉਹ ਤਾਂ ਤੁਸੀਂ ਸੁਣਿਆ ਪਤਰੀ ਦਿਨਾਂ ਦੇ ਸਾਵੇ ਜੰਗਲ ਹਾਂਜੀ ਉਹ ਗਾਣਾ ਤੁਸੀਂ ਸੁਣਿਆ ਨਾ ਤੇਰਾ ਪਾਕਿਸਤਾਨ ਲੁੱਟ ਗਿਆ ਹਾਂ ਉਹ ਗਾਓ ਜਰਾ ਸੁਣਾਓ ਆਹੋ ਉਹ ਗੁਲਾਮ ਮੁਸਤਫਾ ਦਾ ਵੀ ਬੜਾ ਮਸ਼ਹੂਰ ਹੋਇਆ ਸੀ। ਇੱਕ ਅਮਿਤਾਭ ਬੱਚਨ ਸਾਹਿਬ ਦੀ ਫਿਲਮ ਸੀ ਅਮਿਤਾਭ ਬੱਚਨ ਸਾਹਿਬ ਤੇ ਉਹਦੇ ਨਾਲ ਹੁੰਦੇ ਸੀ ਉਹ ਜਿਹੜਾ ਇੱਕ ਆਰਟਿਸਟ ਬਹੁਤ ਘੱਟ ਦੀਆਂ ਫਿਲਮਾਂ 'ਚ ਆਏ ਨੇ ਉਹ ਦਰਮਿਆਨ ਨਹੀਂ ਉਹ ਨਾਲ ਰਜਨੀਕਾਂਤ ਤੇ ਅਮਿਤਾਭ ਬੱਚਨ ਜੇਲ੍ਹ 'ਚ ਹੁੰਦੇ ਨੇ ਦਰਮਿਆਨ 'ਚ ਦੀਵਾਰ ਹੁੰਦੀ ਉਧਰ ਗਾ ਰਹੇ ਹੁੰਦੇ ਉਧਰ ਗਾ ਰਹੇ ਹਾਂਜੀ ਹੁੰਦੇ ਹਾਂਜੀ ਗਿਰਫਤਾਰ ਹਾਂ ਗਿਰਫਤਾਰ ਫਿਲਮ ਗਿਰਫਤਾਰ ਫਿਰ ਉਹ ਵੀ ਮੈਨੂੰ ਅਸੀਂ ਉਹੜਾ अपनी तो जैसे ऐसे थोड़ी ऐसे या वैसे कट जाएगी आपका क्या होगा जनाब अली। ਰਾਜੀ ਉਹ ਵੀ ਬੜਾ ਪੁਰਾਣਾ ਇਹਦੇ ਚ ਤੇਰੇ ਵੱਲੋਂ ਵੀ ਇੱਕ ਬੋਲ ਮੈਂ ਕਹਿ ਰਹਿਣਾ ਆਪ भी मेरी तरह इंसान की औलाद है आप मुंह मांगी दुआ हम अनसुनी फरियाद है। ਸਾਜੀ ਉਹ ਕੌਣ ਜਿਹੜਾ ਉਹ ਮੈਂ ਭਾਈ ਦੇ ਨਾਮ ਨੂੰ ਯਾਦ ਨਹੀਂ ਹੁੰਦਾ ਕਾਸ਼ਫ ਨਹੀਂ ਠਹਿਰ ਜਾ ਹਮ तुम्हें मारेंगे जरूर मारेंगे ਹਾਂ राजकुमार वक्त ਵਿੱਚ ਮਾਰਾ यानी ਜਾਨੀ ਹਾਂਜੀ ਯਾਰ ਬੜੀ ਅੱਛਾ ਇੱਕ ਉਹ ਵੀ ਟਾਈਮ ਹੈ ਇਹ ਗਲੀਆਂ ਇਹ ਚੁਬਾਰ ਯਾਰ ਨਾ 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 ਆਹੋ ਇਹੋ ਹੀ ਸੀ ਨਾ ਯਹਾਂ ਨਾ ਨਾ ਦੁਬਾਰਾ ਅਸਲ 'ਚ ਬੇਸਿਕਲੀ ਅਸੀਂ ਗਾਣੇ ਨਹੀਂ ਯਾਦ ਕਰ ਰਹੇ ਬੇਸਿਕਲੀ ਅਸੀਂ ਉਹ ਦੌਰ ਯਾਦ ਕਰ ਰਹੇ ਹਾਂ ਕਿ ਕੀ ਯਾਰ ਦੌਰ ਹੁੰਦਾ ਸੀ ਹਰ ਚੀਜ਼ ਹੀ ਹਨਾ ਕੀ ਬਾਤ ਆ 1 2 3 ਸਾਜੀ ਹੋ ਗਿਆ ਹਾਂ 4 5 6 7 8 ਉਲਿਆ ਦੀ ਮਤਲਬ ਗਿਣਤੀ ਸੀ ਪੂਰੀ 100 ਤੱਕ ਮੈਂ ਹੁਣ 10 11 12 ਫਿਰ ਮਾਈ ਨੇਮ ਇਜ਼ ਲਖਨ ਮਾਈ ਸਜਣੋਂ ਕਾ ਸਜਨ ਮੇਰਾ ਨਾਮ ਹੈ ਏ ਜੀ ਓ ਜੀ ਫਿਰ ਜਨਾਬ ਜੀ ਸ਼ਹਿਨशाह ਫਿਲਮ ਆਈ ਓਹੋ अंधेरी रातों में सुनसान राहों याद है वो किशोर साहब ਦਾ ਆਖਰੀ ਫਿਲਮ ਸੀ ਗਾਣੇ ਦੀ
ਇਹ ਕਿਸ਼ੋਰ ਸਾਹਿਬ ਦਾ ਸੀ। ਉਸਤਾਦ ਜੀ। ਇਸ ਫਿਲਮ ਦੇ ਦੌਰਾਨ ਕਿਸ਼ੋਰ ਸਾਹਿਬ ਮਰੇ ਨੇ, ਫੌਤ ਹੋਏ ਨੇ। ਫਿਰ ਅਗਲੇ ਗਾਣੇ ਸਾਰੇ ਅਜ਼ੀਜ਼ ਸਾਹਿਬ ਨੇ ਗਾਏ ਨੇ, ਗੋਰੀ ਕਾ ਸਾਜਨ। ਸਾਜੀ ਨਵਰਦੀਪ ਸਾਹਿਬ ਗਏ ਜਾਪਾਨ ਤੇ ਉੱਥੇ ਉਹਨਾਂ ਗਾਣਾ ਗਾਇਆ, ਨਹੀਂ ਰੀਸਾਂ ਪਾਕਿਸਤਾਨ ਦੀਆਂ, ਇਹ ਗੋਰੀਆਂ ਚਿੱਟੀਆਂ ਕੁੜੀਆਂ ਕਹਿਣ ਜਾਪਾਨ ਦੀਆਂ। ਮਨਵਜ਼ੀ ਸਾਹਿਬ ਨੇ ਕਿਹਾ ਹਾਂ ਗਾਣਾ ਉਸ ਚਲੋ ਸੀ। ਹੋਏਗਾ ਕਿਉਂਕਿ ਏਡੀ ਵਜ਼ਨ ਚ ਨਹੀਂ ਉਹ ਇਹ ਨਹੀਂ ਕਹਿ ਸਕਦਾ। ਪੱਕਾ ਬਣਾ ਨਹੀਂ ਸਕਦਾ ਬੇਟਾ, ਆਹੋ ਬੇਟਾ ਪੱਕਾ ਨਹੀਂ ਬਣਾ ਇਹਦਾ ਪੱਕਾ ਨਹੀਂ। ਫਿਲਮ ਦੇ ਵੀ ਯਾਰ, ਬੜੇ ਅੱਛੇ ਕਿਹੜੇ? ਕੋਲਾ ਦੇਖਾ ਤੂੰ ਹਾਂ ਕੋਲਾ ਫਿਲਮ ਵੀ ਬਹੁਤ ਅੱਛੀ। ਹੋਸ਼ में खुल के जोश में देखने का। ਹਾਂ ਹੋਸ਼ ਮੈਂ ਖੁੱਲ ਕੇ, ਹੋਸ਼ में खुल के ਹੋਸ਼ ਨਾ ਖੋ ਦੇ ਕਹੀਂ, ਲੇਕਿਨ ਹੋਸ਼ ਮੈਂ ਖੁੱਲ ਕੇ ਕਹੀਂ, ਜੋਸ਼ ਮੈਂ ਖੁੱਲ ਕੇ ਵਾਲਾ। ਉਦੋਂ ਪੁਰਾਣੀਆਂ ਫਿਲਮਾਂ 'ਚ ਗਾਣੇ ਦੇ ਵਿੱਚ ਫਿਲਮ ਦੇਖਦੇ ਹੁੰਦੇ ਸੀ। ਸਾਜੀ ਰੈਪ ਹੁਣ ਕਰਦੇ ਨਾ ਗਾਣੇ ਦੇ ਵਿੱਚ। ਬੱਬੂ ਬਰਾਲ ਸਾਹਿਬ ਨੇ ਬੜੀ ਦੇਰ ਪਹਿਲੇ ਕੀਤਾ ਸੀ ਬੀਤੀਆਂ ਰੁੱਤਾਂ ਦੇ ਵਿੱਚ। ਉਹਨਾਂ ਨੇ ਉਹਦੇ ਵਿੱਚ ਗਾਮਾ ਮਾਨਾ ਭਾਜਾ ਭਾਜਾ, ਹਾਂ। ਯਾਰ ਉਹ ਦਿਲੋਂ ਹੁਣ ਕੰਮ ਵੱਜਣ ਦਿਆ। ਉਹ ਬਹੁਤ ਹੋਇਆ ਕੰਮ, ਬਹੁਤ ਕੰਮ ਇੰਡੀਆ ਪਾਕਿਸਤਾਨ ਚ ਇਦਾਂ ਦੇ ਬਹੁਤ ਐਕਸਪੈਰੀਮੈਂਟ ਹੋਏ। ਹੁਣ ਜ਼ਿਆਦਾ ਹਨੀ ਸਿੰਘ ਦਾ ਸਾਜੀ ਹਾਂ। ਗੋਲ ਗੱਪੇ ਵਾਲਾ ਆਇਆ ਸਾਰਾ ਰੈਪ ਹੀ ਸੀਗਾ। ਯਾਰ ਹੁਣ ਲੋਕਾਂ ਨੇ ਕਹਿਣਾ ਗਾਣੇ ਤੇ ਤੁਸੀਂ ਸਾਰਾ ਸ਼ੋਅ ਨਹੀਂ, ਨਹੀਂ, ਅਸੀਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਰਹੇ। ਯਾਦਾਂ ਉਸਤਾਦ ਜੀ ਤੁਹਾਡੇ ਹਿਸਾਬ ਨਾਲ ਮੈਂ ਮੈਡਮ ਆਪਦਾ ਜੀ ਦਾ, ਆਪਦਾ ਪ੍ਰਵੀਨ ਸਾਹਿਬਾ ਦਾ, ਸ਼ਗਿਰਦ ਹੋਜਮਾ ਜਾਂ ਆਨਲਾਈਨ ਨੂਰਾ ਸਿਸਟਰ ਦਾ ਮੇਰੇ ਕੋਲ ਓਪਰਚੁਨਿਟੀ ਆਇਆ ਵਾ। ਨੂਰਾ ਕਿਹਨਾਂ ਦਾ? ਸਿੰਘ ਨੂਰਾ ਸਿਸਟਰ ਹਾਂ ਨੂਰਾ ਸਿਸਟਰ ਦਾ ਤਾਂ ਹੋ ਸਕਦਾ ਤੁਹਾਡਾ ਬਿਲਕੁਲ ਓਕੇ ਹੈ ਨਿਜ਼ਾਮ। ਮੈਂ ਕਹਿੰਦਾ ਮੀਨ ਗੰਡਾਪੁਰ ਦਾ ਕਰਾ ਦੇ ਉਹਦਾ ਉਹ ਇਹਦੇ ਤਾਂ ਖਟਕਦਾ ਤਾਂ ਹੋਜਮਾ ਪਰਵੇਜ਼ ਖਟਕ ਸਾਹਿਬ। ਜਿੰਨਾ ਤੂੰ ਬੋਲਦਾ ਨਾ ਉਹ ਹੀ ਵੇਚ ਦਿੱਤਾ। ਕਹਿੰਦਾ ਅਗਰ ਰੋਜ਼ ਦੇ ਸਾਜ ਹੀ ਹਰ ਬੰਦੇ ਨੂੰ ਸਵੇਰ ਉੱਠਦੇ ਆ ਲਫ਼ਜ਼ ਮਿਲਦੇ ਹੁੰਦੇ, 1000 2000 ਲਫ਼ਜ਼ ਤੁਹਾਨੂੰ ਮਿਲਣਾ ਰੋਜ਼ ਦਾ। ਇਹਨੇ ਨਾਸ਼ਤੇ 'ਚ ਮੁਕਾ ਦੇ। ਇਹਨੇ 12 ਵਜੇ ਤੋਂ ਬਾਅਦ ਚੁੱਪ ਫਿਰਿਆ। ਇਹਨੇ ਕਿਆ ਕਰਨਾ? ਆਹੋ 9:30 ਵਜੇ ਨੇ ਚੁੱਪ ਬੈਠੇ ਹੋਇਆ ਕਰਨਾ ਸੀ। ਇਹਨੂੰ 8 ਵਜੇ ਸੀਟ ਮੰਗਿਆ ਕਰਨੀ ਸੀ। 8 ਵਜੇ ਮਿਲਨੇ ਸੀ ਤੇ 8:30 ਵਜੇ ਇਹਨੇ ਚੁੱਪ ਬੈਠੇ ਹੋਇਆ ਕਰਨਾ। ਸਾਰੀ ਦਿਹਾੜੀ ਅਵਾਰਾ ਫਿਰ ਰਿਹਾ। ਇਹਨੂੰ 12 ਵਜੇ ਕਿਸੇ ਨੇ ਪੁੱਛਣਾ ਸੀ ਰੋਟੀ ਖਾਣੀ ਹੈ, ਇਹਦੇ ਲਫ਼ਜ਼ ਨਹੀਂ ਸੀ ਹੋਣੇ। ਇਹਨੇ ਕਹਣਾ ਕੱਲ ਨੂੰ ਦੱਸਾਂਗੇ। ਇਹਦੇ ਅੱਜ ਯੂਨਿਟ ਡਿਗਣੇ ਸੀ। ਇਹਨੇ ਅਗਲੇ ਦਿਨ ਦੀ ਗੱਲ ਪਹਿਲੇ ਦਿਨ ਹੀ ਦੱਸ ਦਿਆ ਕਰਨੀ ਵੀ ਕੱਲ ਮੈਂ ਇਸ ਟਾਈਮ ਆਇਆ ਕਰਨਾ। ਇਹਨੇ ਉਹਨਾਂ ਕੋਲ ਐਡਵਾਂਸ ਲੈ ਕੇ 2.5-3 ਕਰੋੜ ਲਫ਼ਜ਼ ਆਪਣੇ ਸਿਰ ਪਵਾਇਆ ਹੋਣਾ। ਇਹਨੇ ਕਹਣਾ ਯਾਰ 10 ਕੇ ਲਫ਼ਜ਼ ਨਹੀਂ, ਕੱਲ ਨੂੰ ਲੈ ਲਈ ਤੇਰੀ ਮਿਹਰਬਾਨੀ ਯਾਰ। ਅੱਛਾ ਇੱਕ ਐਸੀ ਗੱਲ ਉਸਤਾਦ ਜੀ, ਇੱਕ ਫਿਲਮ ਹੈ ਵਾ ਉਹ ਟਾਈਮ ਤੇ ਬਣੀ ਆ, ਯਾਨੀ ਬੜੀਆਂ ਇਦਾਂ ਦੀਆਂ ਨੇ ਬਹੁਤ ਇੰਗਲਿਸ਼ ਗੋਰੇ ਨੇ ਉਸਤਾਦ ਜੀ ਬੜੀ ਅੱਛੀ ਥਿਊਰੀ ਦੱਸੀ। ਉਹਨੇ ਕਿਹਾ ਆਉਣ ਵਾਲਾ ਵਕਤ ਜਿਹੜਾ ਟਾਈਮ ਇਜ਼ ਮਨੀ, ਕਿ ਉਹਨਾਂ ਨੇ ਦੱਸਿਆ ਕਿ ਟਾਈਮ ਹੋਏਗਾ ਹਰ ਬੰਦੇ ਤੇ ਡਿਵਾਈਸ ਲੱਗੀ ਹੋਏਗੀ। ਤੂੰ ਕਿਹਾ ਮੈਨੂੰ ਕਿਲੋ ਚੀਨੀ ਦੇ ਦੇ, ਉਹਨੂੰ ਕਹਿਣਾ ਭਾਈ ਕਿੰਨੇ ਮਿੰਟ ਦੀ ਲੈਣੀ, ਯਾਨੀ ਕਿੰਨੇ ਪੈਸੇ ਦਾ ਸੀ। ਟਾਈਮ ਇੰਨਾ ਕੀਮਤੀ ਹੋਏਗਾ ਇੰਨਾ ਕਿ ਤੁਸੀਂ ਆਪਣਾ ਟਾਈਮ ਦੇ ਕੇ ਚੀਜ਼ ਲੈਣੀ ਹੈ। ਇਹ ਆਉਣ ਵਾਲਾ ਵਕਤ ਉਸਤਾਦ ਜੀ ਪਾਕਿਸਤਾਨ ਜੋ ਮਰਜ਼ੀ ਕਰ ਲੋ, ਬੰਦਿਆਂ ਕੋਈ ਜਗ੍ਹਾ ਨਹੀਂ ਹੈਗੀ ਟਾਈਮ ਗੁਜ਼ਾਰਨ ਨੂੰ। ਬੰਦੇ ਕੰਧਾਂ 'ਚ ਬੈਠਦੇ ਫਿਰਦੇ ਆ। ਪਾਕਿਸਤਾਨ ਚ ਸਾਜ ਜੀ ਟਾਈਮ ਹੀ ਟਾਈਮ। ਅਗਰ ਇਹ ਫਿਲਮ ਵਾਲਾ ਕੰਮ ਇੱਥੇ ਪਾਕਿਸਤਾਨ ਚ ਹੋ ਜਾਏ ਸਾਜ ਜੀ, ਅਸੀਂ ਤੇ ਲੁੱਟ ਲਈਏ ਦੁਕਾਨਾਂ। ਹਾਂ ਕੱਖ ਵੀ ਨਹੀਂ। ਖਾਣਾ ਚੰਗੀ ਲੱਗ ਜੇ। ਮੈਂ ਕਹਿੰਦਾ ਉਹ ਕਹਿਣ ਟਾਈਮ ਅਸੀਂ ਕਹੀਏ ਤੂੰ ਘੰਟਾ 2 ਘੰਟੇ 5 ਘੰਟੇ ਲੈ, ਸਾਨੂੰ ਤੇ ਆਦੇ ਕੀ ਦੇਣਾ। ਤੁਸੀਂ ਕਦੇ ਫੀਲ ਕੀਤਾ ਤੁਸੀਂ ਐਵੇਂ ਘਰੋਂ ਨਿਕਲੋਗੇ ਨਾ, ਤੁਸੀਂ ਕਹਣਾ ਮੈਂ ਜਰਾ ਬਾਜ਼ਾਰ ਤੱਕ ਚਲੋ ਜੁੱਤੀ ਲੈਣ, ਤੁਹਾਨੂੰ 3-4 ਭਰਾ ਕਹਿਣਗੇ ਚੱਲ ਮੈਂ ਚੱਲਦਾ ਤੇਰੇ ਨਾਲ। ਆਹੋ ਕਿੰਨੇ ਵੇਲੇ ਯਾਰ ਅੱਬਾ ਕਹਿਣਾ ਉਹ ਚਲੋ ਧਿਆਨ ਨਾਲ ਮੈਂ ਚੱਲਦਾ ਤੇ ਨਾਲ ਲੈ। ਆਹੋ ਇੱਥੇ ਤਾਂ ਕੋਈ ਤੇ ਹੈ ਵਾ, ਜੇ ਤੁਸੀਂ ਸਬਜ਼ੀ ਵੀ ਲੈਣ ਜਾਣਾ ਸਬਜ਼ੀ ਲੈ। ਅੱਛਾ ਚੰਗਾ ਭਲਾ ਮਤਲਬ ਕਿ ਜਾਣਾ ਇਕੱਲੇ ਬੰਦੇ ਵੀ ਐਸਾ ਕੋਈ ਡੇਂਜਰਸ ਕੰਮ ਨਹੀਂ। ਐਵੇਂ ਕਹੂਗੀ ਆ ਲੈ ਜਾ ਇਹਨੂੰ ਨਾਲ ਲੈ ਜਾ ਚੱਲ, ਹਾਂ ਜੀ ਉਹਨੂੰ ਆ ਛੋਟੇ ਨੂੰ ਵੀ ਨਾਲ ਲੈ ਜਾ। ਹਾਂਜੀ ਮੋਟਰਸਾਈਕਲ ਕੱਢੀਏ ਥੜੇ ਦਾ ਦੋਸਤ ਬੈਠਾ, ਚਲੋ ਆ ਇੱਥੇ ਬੈਠਾ ਤੇਲ ਪਵਾਈਏ ਆਹੋ ਨਾਲ ਲੈ ਸਾਜੀ ਮੇਰਾ ਕਜ਼ਨ ਆਇਆ ਵਾ। ਆਹੋ ਸਹੀ, ਉਹ ਵੀ ਆ ਜਾਂਦਾ ਨਾਲ। ਉਹ ਵੀ ਹੈ ਚੱਲ। ਮੇਰਾ ਕਜ਼ਨ ਮੇਰੀ ਫੁੱਫੀ ਦਾ ਮੁੰਡਾ ਕਿਤੇ 10 ਸਾਲ ਬਾਅਦ ਸਾਦਗਾਬਾਦ ਹੋਇਆ ਤੇ ਮੈਨੂੰ ਮਿਲਿਆ ਤੇ ਮੈਂ ਕਿਹਾ, ਕਹਿੰਦਾ ਕਿੱਥੇ ਚੱਲਾਂ? ਮੈਂ ਕਿਹਾ ਯਾਰ ਮੈਂ ਸ਼ੋਅ ਕਰਨ ਚੱਲਾਂ। ਤੇ ਚੱਲ ਮੈਨੂੰ ਵੀ ਲੈ ਚੱਲ ਫਿਰ। ਮੈਂ ਕਿਹਾ ਤੂੰ ਕੀ ਕਰੇਗਾ ਉੱਥੇ? ਉਹ ਮੈਂ ਬੈਠਾ ਰਹਾਂਗਾ, ਚਲੋ ਹੱਸੀ ਖੇਡੀ ਜਾਵਾਂਗੇ। ਕਿੰਨੇ ਨੇ ਕਿਹਾ ਵੀ ਮੈਂ ਬੈਠਾ ਰਹਾਂਗਾ ਹੱਸੀ ਖੇਡੀ ਜਾਵਾਂਗੇ। ਮੈਂ ਕਿਹਾ ਭਾਈ ਇਹਦੇ ਚ ਕਿਹੜੀ ਗੱਲ ਆ ਵੀ ਯਾਰ ਉੱਥੇ ਮੈਂ ਹੁਣ ਕਿੱਦਾਂ ਲੈ ਜਾ? ਮੈਂ ਕਿਹਾ 20,000 ਰੁਪਇਆ ਜੁਰਮਾਨਾ ਲੈ, ਐਵੇਂ ਗੱਲਾਂ ਕਰਦਾ ਤੂੰ। ਉੱਥੇ ਬੈਠਾ ਰਹਾਂਗਾ ਮੈਂ, ਚਲੋ ਸ਼ੁਗਲ ਮੇਲਾ ਇਸੀ ਝੱਟ ਤੈਨੂੰ ਤੇ ਇੱਕ ਕਜ਼ਨ ਮੈਨੂੰ ਦਿਹਾੜੀ 'ਚ ਪਬਲਿਕ ਡੀਲਿੰਗ ਵਾਲਾ ਮੇਰਾ ਕੰਮ ਆ ਸਟੋਰ ਤੇ। ਉਸਤਾਦ ਜੀ 20 ਬੰਦੇ। ਇੱਕ ਬੰਦਾ ਆਇਆ ਇੱਕ ਦਿਨ, ਮੈਂ ਮਿੱਠੇ ਨੂੰ ਦੱਸੀ ਰਸ਼ ਪਿਆ ਆ ਸ਼ਾਮ ਦਾ ਟਾਈਮ। ਇੱਕ ਬੰਦਾ ਆਇਆ ਅਮਦਸਰ, ਮੈਂ ਕਿਹਾ ਅਜਾਨੀ ਦਾ ਨੰਬਰ ਲਿਖ ਕੇ ਨਹੀਂ ਓਏ ਮੇਰਾ ਧਿਆਨ ਤੇ ਕਰ, ਮੇਰਾ ਦੇਖ ਕੇ ਸਹੀ। ਤਾਂ ਜੀ ਅੱਜ ਦਾ ਜਨਮ ਵਾਕਿਆ, ਮੈਂ ਬੱਚੇ ਸਕੂਲੋਂ ਲੈਣ ਗਿਆ ਤੇ ਇੱਕ ਬੰਦਾ ਔਰ ਕਿਤੇ ਪਾਣੀ ਧਰੋਂਕਣ ਡਿਆ ਦੁਕਾਨ ਤੇ ਨਾ, ਤੇ ਉਹਨੇ ਮੈਨੂੰ ਵੇਖਿਆ ਨਾ ਤੇ ਉਹ ਉਦਾਂ ਹੀ ਆ ਗਿਆ ਤੇ ਉਹਦੇ ਹੱਥ 'ਚ ਪੱਤੇ ਵੀ ਯਾਨੀ ਕਿਤੇ ਬੱਕਰੀ ਵਾਲਾ ਪਾਣੀ ਧਰੋਂਕਣ। ਉਹ ਮੈਨੂੰ ਆਣ ਕੇ ਸਿੱਧਾ ਹੀ ਉਹਨੇ ਪਹਿਲੋਂ ਤੇ ਗਿੱਲਾ ਹੱਥ ਮਿਲਾ। ਆਹੋ ਇੱਕ ਇਹ ਬੜੀ ਆਦਤ ਹੁੰਦੀ। ਠੀਕ ਹੈ, ਉਹਨੇ ਹੱਥ ਮਿਲਾ ਕੇ ਨਾ ਤੇ ਹੁਣ ਮੈਂ ਕੋਲ ਖਲੋਤਾ, ਮੈਂ ਬੱਚਿਆਂ ਦਾ ਵੇਟ ਕਰਨ ਡਿਆ ਤੇ ਕਹਿੰਦਾ ਕਿੱਥੇ ਜਾਨੀ? ਮੈਂ ਕਿਹਾ ਇੱਥੇ ਹੀ ਯਾਰ ਤੁਸੀਂ ਹਿਸਾਬ ਲਾਓ। ਸੱਚ ਸੁਣ ਹਾਂ ਉਹ ਨਾ ਅੱਗੇ ਤਾਂ ਕਿੱਥੇ ਜਾਨੀ? ਮੈਂ ਕਿਹਾ ਦੁਬਈ ਆ। ਕਿਦੋਂ ਆਉਣਾ ਉਹਨੇ? ਮੈਂ ਕਿਹਾ ਯਾਰ ਪਤਾ ਨਹੀਂ। ਇਹ ਕਿੱਦਾਂ ਤੈਨੂੰ ਨਾ ਪਤਾ ਹੋਵੇ? ਆਹ ਸਾਰੀ ਡਿਟੇਲ ਤੂੰ ਮੈਨੂੰ ਦੱਸਣਾ ਵਾ ਜਦੋਂ ਜਾਣੀ ਹੁੰਦਾ। ਮੈਂ ਤੂੰ ਕੀ ਕਰਨਾ? ਮੈਂ ਪਹੁੰਚ ਜੂਗੇ ਤਾਂ। ਤਾਜੀ ਤਨਖਾਹ ਲੈਣ ਲੱਗਾ ਕੈਸ਼ੀਅਰ ਕੋ ਮੈਂ, ਤੇ ਤਨਖਾਹ ਨਹੀਂ ਦੇ ਰਿਹਾ ਕਲੈਕਟਰ ਮੈਨੂੰ। ਕਿਦੋਂ ਲਿਜਾ ਰਿਹਾ ਫਿਰ? ਤਨਖਾਹ ਤਾਂ ਨਹੀਂ ਮਿਲਣੀ।
ਕਹਿੰਦਾ ਨਹੀਂ ਹੋਣ ਦੇਣੇ, ਮੈਂ ਲੈ ਕੇ ਜਾ ਮੈਨੂੰ ਮਿਲਾ ਕਿਤੇ ਦੁਬਈ ਹੈ। ਮੈਂ ਕਿਹਾ ਉਹ ਤਨਖਾਹ ਦੇ ਆਏ ਨਹੀਂ ਹਜੇ, ਮੈਂ ਛੱਡਦਾ ਉਹ ਤੋਂ ਬਾਅਦ ਮੈਂ ਜਾ। ਕਈ ਬੰਦੇ ਨਾ ਇਕੱਲੇ ਜਾ ਰਹੇ ਨਾ, ਹਾਂਜੀ ਮਤਲਬ ਤੁਸੀਂ ਆਮ ਬੰਦਾ ਵੀ ਨਾ ਮਤਲਬ ਦੇਖ ਕੇ ਕਹੇਗਾ ਕਿ ਨਹੀਂ ਯਾਰ ਇਸ ਟਾਈਮ ਇਹ ਬਿਲਕੁਲ ਉਸ ਮੂਡ 'ਚ ਨਹੀਂ ਗਾ ਜਾਂ ਕੋਈ ਨਾਰਮਲ ਫਿਰ ਰਹੇ ਤੁਸੀਂ ਇਕੱਲੇ ਬੈਠੇ ਕਿਤੇ ਤੇ ਬੰਦੇ ਨੇ ਕਹੇ ਕੈਮਰੇ ਕਿੱਥੇ ਹੈ? ਆਹੋ ਬਿਲਕੁਲ ਏਦਾਂ ਹੀ। ਕੈਮਰੇ ਕਿੱਥੇ ਹੈ? ਤੇ ਬੰਦਾ ਇਕੱਲਾ ਫਿਰ ਰਿਹਾ ਨਾ, ਉਹ ਬਾਕੀ ਕਿੱਥੇ ਆ? ਹਾਂ ਯਾਨੀ ਇਹਨਾਂ ਦੇ ਦਿਲ 'ਚ ਇਹ ਆ ਕਿ ਅਸੀਂ ਜਦੋਂ ਵੀ ਇਹਨਾਂ ਨੂੰ ਮਿਲਣਾ ਨਾ, ਇਹਨਾਂ ਦਾ ਇਹੀ ਕੰਮ ਆ, ਇਹ ਇਹੀ ਫਿਰਦੇ ਰਹਿੰਦੇ, ਇਹਨਾਂ ਦਾ ਘਰ-ਬਾਰ ਆਪਣੀ ਕੋਈ ਲਾਈਫ ਨਹੀਂ। ਜਿੱਥੇ ਇਹਨਾਂ ਨੂੰ ਮਿਲਣਾ ਨਾ ਕੈਮਰੇ ਲੱਗੇ ਹੋਣਗੇ ਜਾਂ ਇਦਾਂ ਹੀ ਕਿਤੇ ਫਿਰਦੇ ਹੋਣਗੇ, ਇੱਕ ਬੰਦਾ ਲੇਕਿਨ ਉਹ ਉਹਨਾਂ ਦਾ ਆਪਣਾ ਇੱਕ ਮੁਹੱਬਤ ਦਾ ਇੱਕ ਸਟਾਈਲ ਮੈਂ ਆ। ਉੱਥੇ ਹਸਪੀਟਲ ਗਿਆ ਨਾ, ਜਦੋਂ ਮੈਂ ਉੱਥੇ ਸਟੈਂਡ ਤੇ ਮੋਟਰਸਾਈਕਲ ਆਇਆ ਤੇ ਉਹ ਮੈਨੂੰ ਦੇਖਣ ਡਿਆ, ਉਹ ਦੱਸਰ ਮੈਂ ਕਿਹਾ ਹਾਂਜੀ ਪਰਚੀ, ਮੈਂ ਕਿਹਾ ਦੇ ਯਾਰ ਵੀ ਰਹਿਣ ਦਿਓ ਕੋਈ ਨਹੀਂ ਤੁਹਾਡੀ ਹੋ ਗਈ। ਮੈਂ ਕਿਹਾ ਨਹੀਂ ਤੂੰ ਦੇ ਯਾਰ, ਮੈਂ ਇਦਾਂ ਨਹੀਂ ਮੈਂ ਜਾਣਾ। ਮੈਂ ਕਹਿੰਦਾ ਨਹੀਂ ਮੈਂ ਨਹੀਂ ਦੇਣੀ, ਤੁਹਾਡੇ ਹੋ ਗਈ ਪਰਚੀ, ਜਾਓ ਤੁਸੀਂ ਜਦੋਂ ਮਰਜ਼ੀ ਆਓ। ਤੂੰ ਕਿਹਾ ਵੀ ਏਦਾਂ ਨਹੀਂ ਮੈਂ ਜਾਣਾ, ਇਹ ਕਹਿੰਦਾ ਇਹ ਜਾ ਕੇ ਕਹਿੰਦਾ ਭਾਈ ਮੇਰੇ ਕੋਲ ਨਹੀਂ ਆ ਪੈਸੇ, ਮੈਂ ਏਦਾਂ ਹੀ ਜਾਣਾ। ਗੱਲਾਂ ਸੀ। ਅੱਛਾ ਮੈਂ ਨਹੀਂ ਉਹ ਇਹਦੀ ਉੱਥੇ ਪੈਸੇ, ਉਹ ਕਹਿੰਦਾ ਮੈਂ ਪਰਚੀ ਦੇਣੀ ਹੈ, ਕਹਿੰਦਾ ਨਹੀਂ ਪਰਚੀ ਨਹੀਂ ਮਿਲਣੀ। ਵਾਪਸੀ ਤੇ ਮੈਂ ਆਇਆ ਮੈਂ ਉਸਤਾਦ ਜੀ, ਜਦੋਂ ਮੋਟਰਸਾਈਕਲ ਮੈਂ ਲੈਣ ਆਇਆ, ਹੋਰ ਜਾਨੀ ਭਾਈ ਨਾਲ ਗੱਲ ਤੇ ਕਰਾਓ ਕਰਾਂ ਵੀਆਂ ਚ ਤੇਰੀ ਗੱਲ ਕਰਾ। ਤੂੰ ਕਹਿੰਦਾ ਸੀ ਇਸੇ ਤੋਂ ਮੈਂ ਤੈਨੂੰ ਕਹਿੰਦਾ ਸੀ ਦੇ ਦੇ ਪਰਚੀ। ਤਾਂ ਜੀ ਇੱਕ ਬੰਦਾ ਮੈਨੂੰ ਮਿਲਿਆ, ਉਹ ਕਹਿੰਦਾ ਜੀ ਜਾਨੀ ਸਾਹਿਬ ਦਾ ਨੰਬਰ ਦਿਓ। ਮੈਂ ਕਿਹਾ ਜੀ ਉਹ ਨਹੀਂ ਦੇ ਸਕਦੇ, ਉਹ ਯੂਕੇ। ਕਹਿੰਦਾ ਮੈਂ ਕਿਹਾ ਜੀ ਤੁਸੀਂ ਕੀ ਕਹਿਣਾ? ਕਹਿੰਦਾ ਮੈਂ ਨਾ ਇੱਕ ਪੱਟੀ ਚਲਵਾਣੀ ਥੱਲੇ 2-3 ਲੱਖ ਰੁਪਈਆ 4 ਲੱਖ ਕਹੂਗਾ ਉਹਨੂੰ ਦੇ ਦਾਂਗੇ ਚੈਨਲ ਦੇ ਨਾ। ਮੈਂ ਕਿਹਾ ਭਾਜੀ ਉਹ ਨਾ ਚੈਨਲ ਦਾ ਕੰਮ ਹੁੰਦਾ, ਤੁਸੀਂ ਪ੍ਰੈਸ ਕਲੱਬ ਜਾਓ। ਕਹਿੰਦਾ ਸਾਜੀ ਜਾਨ ਛਡਾਣੀ ਸੀ, ਮੈਂ ਕਿ ਉਹਨੂੰ ਕਰਨਾ ਲਿਆ ਮੈਨੂੰ ਦੇ ਪਰਚੀ ਵੀ ਤੇ ਹੈ। ਉਹ ਕਹਿੰਦਾ ਜਾਨੀ ਗੇਮਾਂ ਵੀ ਖੇਲਦਾ ਵਾ। ਮੈਂ ਕਿਹਾ ਨਹੀਂ ਭਾਜੀ ਇਹ ਨਾ ਚੈਨਲਾਂ ਦਾ ਇੱਕ ਹੁੰਦਾ ਵਾ ਦਫ਼ਤਰ, ਉੱਥੇ ਜਾਓ ਤੁਸੀਂ। ਪ੍ਰੈਸ ਕਲੱਬ ਪ੍ਰੈਸ ਕਲੱਬ ਹੀ ਹੁੰਦਾ ਨਾ ਤੁਸੀਂ ਪ੍ਰੈਸ ਕਲੱਬ। ਯਾਰ ਜਦੋਂ ਆਪਾਂ ਪਿੰਡ ਗਿਆ ਸੀ, ਉਹਦਾ ਚਾਚਾ ਸਵੇਰੇ ਮਾਮਾ ਮੇਰਾ ਤਸਵੀਰ ਲੈ ਕੇ ਆ ਕਿੱਦਾਂ ਸਲਾਮ ਦਈ, ਉਹਨੂੰ ਕੋਈ ਜਾਕਾ ਸਲਾਮ ਦਾ ਸੀ ਜਾਨੀ ਕਹੀ ਜਾਨੀ ਕੋਈ ਜਾਕਾ ਸਲਾਮ ਦਿੰਦਾ ਸੀ। ਅੱਛਾ ਵਾਲੇਕੁਮ ਸਲਾਮ। ਆ ਤੇ ਸਹੀ ਹੈ ਯਾਰ, ਪਿਆਰ ਆ। ਇਹਨੂੰ ਕਹਿੰਦੇ ਨੇ ਅਪਨਾਈਅਤ। ਮੈਨੂੰ ਇੰਨੇ ਲੋਕਾਂ ਨੇ ਉਸਤਾਦ ਜੀ ਕਿਹਾ ਵੀ ਸਲਾਮ ਦੇ ਨਾਲ, ਮੈਂ ਪਤਾ ਕਿ ਇਸ ਨੀਅਤ ਨਾਲ ਉਸਤਾਦ ਜੀ ਇਹ ਵੀ ਦੁਆ ਵਾ, ਕਿਸੇ ਨੂੰ ਕਹਿਣਾ ਯਾਰ ਤੇਰੇ ਤੇ ਸਲਾਮਤੀ ਹੋਵੇ, ਤੇ ਬੜਿਆਂ ਲੋਕਾਂ ਦੀ ਜਿਹੜੀ ਦੁਆ ਜਿਹੜੀ ਮਾਸ਼ਾਅੱਲਾ ਉਹ ਇਦਾਂ ਹੀ। ਆਹੋ ਮੈਨੂੰ ਪਤਾ ਵਾ। ਅੱਛਾ ਉਹ ਜੀ ਉਸਤਾਦ ਜੀ ਇਹ ਗੱਲਾਂ ਕਰਨ ਦੇ ਮੁਹੱਬਤ। ਮੱਕੂ ਵਾਲੇ ਮੁੰਡਾ ਵਾ ਇੱਕ, ਯਕੀਨ ਕਰੋ ਸਟੂਡੈਂਟ ਹੈ, ਉਹਨੇ ਤੁਹਾਡਾ ਸਕੈਚ ਬਣਾਇਆ ਕੱਚੀ ਪੈਨਸਲ ਨਾਲ। ਕਹਿੰਦਾ ਤੁਹਾਨੂੰ ਵੇਖ ਕੇ ਸਟਾਫ ਕਰਕੇ ਨਾ, ਤੇ ਉਹਨੇ ਜਿੱਥੇ ਸਟਾਫ ਕੀਤਾ ਨਾ 2 ਬਣੇ ਹੋਏ ਆ ਡੰਡੇ ਜੇ, ਉਹ ਵੀ ਬਣਾਤੇ ਉਹਨੇ ਤੇ ਗੋਲ ਕਰਕੇ YouTube ਤੇ, ਯਕੀਨ ਕਰੋ। ਤੇ ਹੱਲੇ ਵੀ ਸਲੇਟ ਹੀ ਚੱਲਦੀ ਪੈਨਸਲ। ਉਹ ਨਹੀਂ, ਉਹ ਬੜਾ ਅੱਛਾ ਸਕੈਚ ਬਣਾਇਆ ਉਹਨੇ, ਸਾਰਿਆਂ ਦਾ ਬਣਾਇਆ। ਕਿਦੋਂ ਮੱਕੂਆਂ ਨੇ ਹਲੇ ਪੈਨਸਲ ਆਈ ਨਹੀਂ, ਉੱਥੇ ਹਲੇ ਵੀ ਸਲੇਟੀ ਚੱਲਦੀ। ਨਹੀਂ ਲੋਕੀ ਜਿਹਨਾਂ ਗੱਲ ਉਸਤਾਦ ਜੀ ਨਾਲ ਬੜੀ ਮੁਹੱਬਤ ਕਰਦੇ, ਬੜਾ ਪਿਆਰ ਕਰਦੇ ਆ। ਕਈਆਂ ਲੋਕਾਂ ਨੇ ਆਵਾਜ਼ ਦੇ ਸਕੈਚ ਬਣਾਏ ਹੋਏ ਆ, ਏਦਾਂ ਹੀ ਬਲਕਿ ਉਹਨਾਂ ਨੇ ਜਿਹਨਾਂ ਚ ਸਕੈਚ ਬਣਾਇਆ, ਉਹਨਾਂ ਨੇ ਕਿਹਾ ਵੀ ਕਿਤੇ ਇੱਧਰ ਨੂੰ ਆਵੇ ਸੀ। ਤਾਜੀ ਆ ਮੁਦੱਸਰ ਭਾਈ ਸਹੀ ਕਹਿੰਦੇ ਸੀ, 10 ਰੁਪਏ ਦੀ ਸ਼ਾਇ ਨਾ ਜਿਹੜੀ, ਉਹ ਕੋਈ ਨਹੀਂ, ਉਹ ਤੁਸੀਂ ਭਰਾ ਨਾ ਜਾਨੀ ਨੂੰ ਸ਼ੋਅ ਚ ਮੇਰਾ ਨਾਮ ਲੈ ਲਿਓ ਕੋਈ ਤੇ ਤੁਸੀਂ ਕਿਤੇ ਬਹੁਤੀ ਲੈ ਲਈ ਨਾ 3-4 ਵਾਲੀ ਸ਼ਾਇ, ਤੁਹਾਨੂੰ ਪਛਾਣੋਗੇ। ਅਸੀਂ ਕੱਲ ਜਾਣੀ ਕੀ ਚਾਹਨੇ ਕਿਤੋਂ ਜਿਹੜਾ ਆਇਆ ਸੀ ਦੰਦਾਲਾ ਭਾਈ ਵਿਚਾਰਾ, ਅੱਛਾ ਉਹਨੇ ਵਿਚਾਰੇ ਕਹਿੰਦਾ ਮੇਰੀ ਦੁਕਾਨ ਆਈ, ਤੈਨੂੰ ਮੈਂ ਕਿਹਾ ਯਾਰ ਤੇਰੇ ਹਿਸਾਬ ਨਾਲ ਫੈਸਲਾਬਾਦ ਚ ਸਭ ਤੋਂ ਅੱਛਾ ਡੈਂਟਿਸਟ ਕੌਣ ਆ, ਡਾਕਟਰ? ਕਹਿੰਦਾ ਇੱਕ ਹੈ ਨੇ ਉੱਥੇ ਤੇ ਇੱਕ ਮੈਂ। ਪਹਿਲੇ ਆਪਣਾ ਕਹਿ ਰਹੇ ਆਹੋ ਕਹਿੰਦਾ ਮੈਂ ਕਿਹਾ ਅੱਛਾ। ਫਿਰ ਉਹ ਵਿਚਾਰੇ ਨੇ ਸਾਰੀ ਆਪਣੀ ਗੱਲਬਾਤ ਕੀਤੀ, ਅਸੀਂ ਇਦਾਂ ਕਰਦੇ ਹਾਂ, ਅਸੀਂ ਇਦਾਂ ਕਰਦੇ ਹਾਂ, ਅਸੀਂ ਇਦਾਂ ਕਰਦੇ ਹਾਂ। ਫਿਰ ਐਂਡ ਤੇ ਕਹਿੰਦਾ ਕਿ ਸਾਡੀ ਉਹ ਦੁਕਾਨ ਆ, ਉਹਦਾ ਆਹ ਨਾਮ ਆ। ਮੈਂ ਕਿਹਾ ਵੀਰੇ ਇਹ ਸਾਰਾ ਚੈਨਲ ਵਾਲਿਆਂ ਨੇ ਕੱਟ ਦੇਣਾ, ਤੇਰੀ ਇੰਨੀ ਮਿਹਨਤ ਕਰਨ ਦਾ ਫਾਇਦਾ ਹੀ ਕੋਈ ਨਹੀਂ। ਉਹਨਾਂ ਨੇ ਕੱਟ ਦੇਣਾ ਕਿਉਂਕਿ ਉਹ ਭਾਈ ਪੈਸੇ ਲੈਂਦੇ ਨੇ ਇਸ ਗੱਲ। ਇਦਾਂ ਤਾਂ ਜਿਹੜਾ ਮਰਜ਼ੀ ਇੱਥੇ ਆ ਕੇ ਤੇ ਆਪਣਾ ਕਰਾਈ ਜਾਵੇ ਸਾਰੀ ਮਸ਼ਹੂਰੀ। ਉਸਤਾਦ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਦੁਕਾਨ ਤੇ ਕਿ ਉਹਦੇ ਕੋਲ ਨਾ ਬੈਗ ਲੈਣਾ, ਸਾਈਡ ਬੈਗ। ਮੈਂ ਇੱਕ ਬੈਗ ਪਸੰਦ ਕੀਤਾ, ਮੈਂ ਕਿਹਾ ਕਿੰਨੇ ਦਾ? ਉਹ ਜਾਣਦੇ, ਕਹਿੰਦੇ ਮਿੱਠੇ ਭਾਈ ਕੀ ਹੋਇਆ, ਤੁਹਾਡੇ ਸ਼ੋਅ ਦੇਖੀ ਦੇ ਕੀ ਹੈ, ਤੁਸੀਂ ਆ ਕੇ ਕੁਐਸਚਨ ਸੀ ਵੀ ਮੇਰੀ। ਮੈਂ ਕਿਹਾ ਦੱਸ ਕਿੰਨੇ? ਉਹ ਕੋਈ ਨਹੀਂ 500 ਰੁਪਏ ਦਾ ਹੈਗਾ, ਕੋਈ ਰੌਲਾ ਨਹੀਂ ਹੈ, ਤੂੰ ਲੈ ਲੈ। ਮੈਂ ਕਿਹਾ ਨਹੀਂ ਆ ਏਦਾਂ ਨਹੀਂ ਕਰਦਾ। ਦੱਸਰ ਕਹਿੰਦਾ ਰੱਖ ਦੇ ਉੱਪਰ ਚੈੱਕ ਕਰ। ਮੈਂ ਉੱਪਰ ਚੁੱਕਿਆ, ਮੈਂ ਕਿਹਾ ਇਹ ਦੱਸ ਕਿੰਨੇ ਦਾ? ਕਹਿੰਦਾ 3500 ਦਾ, ਇਹ ਕਰ ਲਾਂਗੇ। 500 ਫ੍ਰੀ ਦੇ ਨਹੀਂ ਤੇ ਉਹ ਮਹਿੰਗਾ ਹੋਏਗਾ। ਨਾਲੇ ਈਵਨ ਉਹ ਹੋਵੇ ਸਸਤਾ ਮਹਿੰਗਾ, ਉਸਤਾਦ ਜੀ ਜਿਹੜਾ ਉਹਨੇ ਵਿਚਾਰੇ ਨੇ ਆਪਣੇ ਰੱਖਣਾ ਵਾ ਤੇ ਉਹ ਸਾਡੇ ਤਾਂ ਲੱਗਣਾ ਹੁਣ। ਇਹ ਨਹੀਂ ਪੈਸਾ ਤੇ ਕੱਲ ਇੱਕ ਬੰਦਾ ਜਿਹੜਾ ਉਹ ਬਗਦਾਦੀ ਚੌਕ ਨਹੀਂ, ਉਹ ਅਗਲਾ ਚੌਕ, ਉੱਥੇ ਉਸਤਾਦ ਜੀ ਉਹ ਕਾਲਾ ਸੂਟ ਪਾਇਆ ਤੇ ਸਿਰਫ ਇੰਨਾ ਕਹੀ ਜਾ ਰਿਹਾ, ਹੱਕ ਅੱਲਾ, ਆਹੋ ਹੱਕ ਤੌਬਾ। ਐ ਉਸਤਾਦ ਜੀ ਐਕਸ਼ਨ ਪੂਰਾ, ਹੱਕ ਤੌਬਾ, ਹਟ ਜੋ। ਉਹ ਮੈਂ ਦੇਖਿਆ ਐਂਟਰੀ ਪੂਰੀ ਕਰ। ਉਹ ਨਾ ਉਸਤਾਦ ਜੀ ਉਹ ਥੋੜੀ ਦੇਰ ਮੈਂ ਵੀ ਉੱਥੇ, ਮੈਂ ਉਹ ਬੱਚੇ ਨੇ ਜੁੱਤੀ ਘਣਾ ਰਿਹਾ ਆਪਣੀ ਬੇਟੀ ਦੀ, ਤੇ ਉਹ ਨਾ ਹੁਣ ਉੱਥੇ ਹੈ ਹੀ ਐਟਮਾ ਕਰਦਾ ਨਾ, ਕਦੀ ਐ ਨੂੰ ਜਾ ਰਿਹਾ ਕਦੀ ਐ ਨੂੰ। ਮੈਂ ਉਹ ਕਰਿਆਨੇ ਵਾਲੇ ਉਹ ਸਟੋਰ ਨਹੀਂ ਹੈਗਾ ਚਮਨ ਵਾਲਿਆਂ ਦਾ, ਮੈਂ ਉੱਥੇ ਵੜਿਆ ਵਾਂ ਤੇ ਥੋੜੀ ਦੇਰ ਬਾਅਦ ਮੇਰੇ ਮਗਰ ਆ ਗਿਆ ਤੇ ਉਹ ਨਾ ਕਿਤੇ ਪੈਸੇ ਕੋਈ ਬਾਹਰੋਂ ਇਕੱਠੇ ਹੋਏ, ਕਹਿੰਦਾ ਆ ਇੱਕ ਰੈੱਡ ਬੁੱਲ ਦੇ। ਮੈਂ ਕਹੋ ਮੇਰੇ ਮੌਲਾ
ਅੱਕਲਾ ਕਰਦਾ ਉਸਤਾਦ ਜੀ ਮੇਰਾ ਚਾਲ ਦਾ ਅੰਡਰਪਾਸ ਫੁੱਲ ਸਪੀਡ 60 ਦੀ ਸਪੀਡ ਤੇ ਆਉਂਦੇ ਤੇ ਚਾਲ ਦਾ ਅੰਡਰਪਾਸ ਵੜਨ ਤੋਂ ਪਹਿਲਾਂ ਇੱਕ ਬਾਬਾ ਖਲੋਤਾ, ਬਾਬਾ ਨੂੰ ਰੈਂਜ ਕਰਕੇ ਦਿੱਤਾ। ਮੈਂ ਕਿਹਾ ਯਾਰ ਜ਼ਰੂਰਤਮੰਦ ਨੇ ਲਿਫਟ ਵਾਲੀ, ਮੈਂ ਕੋਲਾਂ ਜੀ ਚੀਕ ਮਾਰ ਕੇ ਬ੍ਰੇਕ ਮਾਰੀ। ਮੈਂ ਕਿਹਾ ਹਾਂਜੀ ਬਾਬਾ ਜੀ ਆ ਟਾਈਮ ਦੱਸ ਕਹਿੰਦਾ ਕਸਮੇ ਜੀ ਮੈਂ ਕਿਹਾ ਬਾਬਾ ਜੀ 1:30 ਵਜ ਗਿਆ। ਚਲੋ ਖੈਰ ਹੋਵੇ ਖੈਰ ਆਹੋ ਅਕਸਰ ਮੈਂ ਕਿਹਾ ਲਿਫਟ ਮੰਗਣੀ ਹੋਣੀ ਬਾਬੇ ਨੇ। ਬਜ਼ੁਰਗਾਂ ਨੂੰ ਇਹ ਮਾਣ ਵੀ ਹੁੰਦਾ ਕਿ ਸਾਡੀ ਬਜ਼ੁਰਗੀ ਅਸੀਂ ਗੱਡੀ 'ਚ ਆ ਰਹੇ ਸਾਰੇ ਜਾਣੇ ਤੇ ਸੜਕ ਦੇ ਵਿੱਚ ਨਹੀਂ ਦਰਮਿਆਨ 'ਚ ਖਲੋਤੇ ਪਰਚੀਆਂ ਵਾਲੇ ਜਿਹੜੇ ਪਾਰਕਿੰਗ ਵਾਲੇ ਜਿਹੜੇ ਲਵਾਉਂਦੇ ਹਾਂਜੀ ਹਾਂਜੀ ਤੇ ਉਹ ਸਾਰੇ ਅਸੀਂ ਜਾ ਰਹੇ ਤੇ ਦਰਮਿਆਨ 'ਚ ਖਲੋਤਾ ਉਹਨਾਂ ਨੇ ਇੰਜਨ 'ਚ ਕੀਤਾ ਤੇ ਮੈਂ ਇੰਜ ਗੱਡੀ ਲਾਤੀ। ਅਸੀਂ ਤੇ ਸਿੱਧਾ ਜਾਣਾ ਸੀ, ਉਹਨੇ ਕਹਿੰਦਾ ਇੱਧਰ ਲਾਤੀ ਤੇ ਉਹਨੇ ਸ਼ੀਸ਼ਾ ਥੱਲੇ ਕੀਤਾ ਤੇ ਉਹਨੇ ਪਰਚੀ ਤੇ ਮੈਂ ਕਿਹਾ ਇਹ ਕੀ ਕਹਿੰਦਾ ਪਰਚੀ। ਮੈਂ ਕਿਉਂ ਮੈਂ ਖਿਲਾਰਨੀ ਨਹੀਂ। ਮੈਂ ਕਿਹਾ ਨਹੀਂ। ਕਹਿੰਦਾ ਇੱਧਰ ਕਿਉਂ ਹੈ? ਮੈਂ ਕਿਹਾ ਤੂੰ ਆਪੇ ਗਿਆ ਇਹਨੂੰ। ਕਹਿੰਦਾ ਕੋਈ ਕੰਮ ਹੋਏਗਾ। ਉਹ ਘੱਟ ਕੇ ਨਾ ਪਿੱਛੇ ਜੋ ਗਿਆ ਨਹੀਂ ਯਾਰ ਕਹਿੰਦਾ ਭਾਈ ਪਾਰਕਿੰਗ ਹੈ ਯਾਰ। ਮੈਂ ਕਿਹਾ ਯਾਰ ਤੂੰ ਤੇ ਇੰਜ ਕਿਹਾ ਕਿ ਆਉਂਦੇ ਵੀ ਜਿਵੇਂ ਪਤਾ ਨਹੀਂ ਤੈਨੂੰ ਕੋਈ ਕੰਮ ਆ। ਉਸਤਾਦ ਜੀ ਵਿੱਚ ਟਾਈਮ ਲੈਣ ਵਾਲੀ ਗੱਲ ਕਰ ਰਹੇ ਨਾ, ਸਾਡੇ ਪਾਕਿਸਤਾਨੀ ਕੋਈ ਜਨਰਲ ਗੱਲ ਬਹੁਤ ਟਾਈਮ ਆ, ਬੇਭਾ ਟਾਈਮ ਆ। ਉਹ ਬੁੱਕ ਇੱਥੇ ਨਹੀਂ ਚੱਲਣੀ ਫਿਲਮਾਂ ਕਿ ਬੁੱਕ ਵਾ ਫਿਲਮ ਨਹੀਂ ਬੜੀਆਂ ਉਹਨਾਂ ਦੇ ਕਨਸੈਪਟ ਭਾਏ ਤੁਸੀਂ ਉੱਥੇ ਪਹੁੰਚ ਹੀ ਨਹੀਂ ਸਕਦੇ। ਉਹਨਾਂ ਫਿਲਮ ਨਹੀਂ ਇੱਕ ਬੰਦਾ ਬੁੱਢਾ ਹੁੰਦਾ ਵਾ, ਯਾਨੀ ਉਹਦੀ ਉਮਰ ਪੁੱਠੀ ਦਿਖਾਈ ਉਹਨਾਂ ਨੇ। ਯਾਨੀ ਬੱਚਾ ਪੈਦਾ ਹੁੰਦਾ ਤੇ ਵੱਡਾ ਹੁੰਦਾ ਨਾ, ਉਹ ਵੱਡਾ ਹੋ ਗਿਆ ਐਸਾ ਇੰਨਾ ਕੁ ਬੱਚਾ ਰਹਿ ਜਾਂਦਾ ਹੈ। ਹਾਂਜੀ ਆਪੋਜ਼ਿਟ ਪੁੱਠਾ, ਉਹਦੀ ਉਮਰ ਛੋਟੀ ਹੁੰਦੀ ਹੈ। ਸ਼ਿਲਿੰਗ ਟਾਈਪ ਹੋ ਗਿਆ। ਨਹੀਂ ਯਾਰ ਸੇਮ ਉਮਰ ਛੋਟੀ ਹੁੰਦੀ ਯਾਨੀ ਕਿ ਤੂੰ ਇੱਥੋਂ ਤੇਰੀ ਉਮਰ ਘਟਣੀ ਸ਼ੁਰੂ ਹੋ ਜਾਏ, ਐਸਾ ਦਾੜੀ ਵੀ ਅੰਦਰ ਵੜਨੀ ਸ਼ੁਰੂ ਹੋ ਜਾਏ, ਐਸਾ ਮਤਲਬ ਵਾਲ ਐਸਾ ਬੱਚਾ ਇਸ ਟਾਈਮ ਦੁੱਧ ਦੇ ਦੰਦ ਆਉਣ ਲੱਗ ਪੈਣਾ, ਐਸਾ ਬਿਲਕੁਲ ਤੂੰ ਝਲੂੰਗੀ ਚ ਆ ਜੇ ਇਹ ਟਾਈਪ। ਦਸ ਕਨਸੈਪਟ ਕੈਸਾ ਵੀ ਇਹ ਸੋਚਿਆ ਹੋਊਗਾ ਕਿ ਯਾਰ ਇੱਕ ਫਿਲਮ ਬਣਾਉਣੇ ਉਹ ਚ ਇੱਕ ਬੰਦਾ ਨਾ ਵੱਡਾ ਹੋ ਕੇ ਛੋਟਾ ਹੋ ਗਿਆ। ਲੈ ਇੰਨੀ ਗੱਲ ਇਹ ਵਨ ਲਾਈਨ ਆ। ਯਾਨੀ ਕਿ ਬਜ਼ੁਰਗ ਪੈਦਾ ਹੋਇਆ ਤੇ ਬਜ਼ੁਰਗ ਸੀ ਤੇ ਛੋਟਾ ਹੋ ਗਿਆ, ਬੱਚਾ ਹੋ ਕੇ ਮਾਰ। ਹਾਂ ਫਿਲਮਾਂ 'ਚ ਤਾਂ ਹੋ ਹੀ ਸਕਦਾ ਵਾ ਉਦਾਂ। ਯਾਰ ਇਹ ਕਨਸੈਪਟ ਹੈ ਨਾ ਯਾਰ ਉਹਨਾਂ ਦਾ। ਕਨਸੈਪਟ ਐਸੇ ਕਿ ਉਹਨਾਂ ਨੇ ਨਾ ਇੱਕ ਫਿਲਮ ਸਾਜੀ ਬਣਾਈ ਕਿ ਪਾਣੀ ਖਤਮ ਹੋ ਰਿਹਾ ਦੁਨੀਆ ਤੋਂ। ਉਹਨਾਂ ਕਿਹਾ ਜੀ ਪਾਣੀ ਦੇ ਲਈ ਲੋਕਾਂ ਨੇ ਨਾ ਇੱਕ ਦੂਸਰੇ ਨੂੰ ਮਾਰਨਾ। ਹਾਂਜੀ ਉਹ ਪਾਣੀ ਹੈ ਵਾ ਦੁਨੀਆ ਤੇ ਉਸ ਵਕਤ 'ਚ, ਲੇਕਿਨ ਉਹਨਾਂ ਨੇ ਕਿਹਾ ਮਸ਼ੀਨਰੀ ਇੰਨੀ ਟੈਕਨੋਲੋਜੀ ਇੰਨੀ ਕੰਮ ਕਰ ਗਈ ਕਿ ਉਹ ਖੋਤੇ ਘੋੜੇ ਖਤਮ ਹੋ ਗਏ। ਉਹਨਾਂ ਨੇ ਮਸ਼ੀਨਾਂ ਜਿਹੜੀਆਂ ਉਹਦੇ ਘੋੜੇ ਬਣਾਤੇ, ਉਹਦੇ ਤੇ ਸਮਾਨ ਲਾ। ਉਹ ਬੜੀ ਇੰਟਰਸਟਿੰਗ ਮੂਵੀ ਹੋਈ। ਪਾਣੀ ਖਤਮ ਹੋ ਗਿਆ ਦੁਨੀਆ ਤੇ ਉਹ ਪਾਣੀ ਦਾ ਦੇ ਕੇ ਨਾ ਸਾਜੀ ਤੇ ਉਹਦੇ ਤੋਂ ਨਹੀਂ ਇਹ ਗੋਰਾ ਜਦੋਂ ਨਾ ਕਿਤੇ ਨਾ ਕੋਈ ਸੋਚਿਆ ਹੁੰਦਾ ਇਹਨੇ ਕੋਈ ਹਿਸਾਬ ਆਉਣ ਵਾਲਾ ਕੋਈ ਹਿਸਾਬ ਪਾਣੀ ਨਹੀਂ ਦੁਨੀਆ ਤੋਂ ਖਤਮ ਹੋ ਸਕਦਾ। ਪਾਇਣਾ ਵੇਖ ਲਓ ਨਾ ਤੁਸੀਂ 15 ਸਾਲ ਪਹਿਲੇ ਉਹਨੂੰ ਉੱਡਣ ਵਾਲੀਆਂ ਟੈਕਸੀਆਂ ਦੀ ਫਿਲਮ ਬਣਾਈ ਹੈ ਜਦੋਂ ਲੋਕਾਂ ਨੂੰ ਪਤਾ ਹੀ ਨਹੀਂ ਸੀ। ਹਾਂਜੀ ਤੇ ਹੁਣ ਸ਼ੁਰੂ ਹੋ ਗਿਆ ਕੰਮ। ਟੱਚ ਮੋਬਾਈਲ ਬੜੀ ਦੇਰ ਇੱਕ ਪਤਾ ਨਹੀਂ 1980 ਕਿਹੜੀ ਫਿਲਮ ਆ ਉਹ ਚ ਹੈਗਾ ਟੱਚ। ਨਹੀਂ ਅੰਗਰੇਜ਼ ਬਹੁਤ ਗਾਹਾਂ ਦੀ ਆਈਟਮ ਆ। ਕਿੱਥੋਂ ਦੀ ਆ? ਗਾਹਾਂ ਦੀ ਕਿਹੜੀ ਸਾਈਡ ਦੀ? ਗਾਹਾਂ ਸਿਟੀ ਹੈਗਾ। ਮੱਤੀ ਮਰਵਤ ਤੇ ਕੋਲ ਕਿਤੇ ਜਿਹੜੇ ਕਾਰਟੂਨ ਹੈਗੇ ਆ ਸਮਸਨ ਉਹ ਨਹੀਂ ਉਹ ਠੀਕ ਆ, ਉਹਦੇ ਚ ਬਹੁਤ ਸਾਰੀਆਂ ਚੀਜ਼ਾਂ ਗਲਤ ਵੀ ਹੋਈਆਂ ਨੇ। ਅੱਛਾ ਹਾਂ ਤੁਸੀਂ ਉਹਦੀ ਵੀਡੀਓ ਦੇਖੋਗੇ ਨਾ, ਜ਼ਾਹਰੀ ਗੱਲ ਆ ਮੈਂ 10 ਗੱਲਾਂ ਕੀਤੀਆਂ ਜੋ 3 ਸਹੀ ਹੋ ਗਈਆਂ। ਉਹ ਜਿੱਦਾਂ ਫੈਸਲ ਜਦੋਂ ਤੁਸੀਂ ਤੇ ਗੱਲਾਂ ਕਰਦੇ ਹੋ, ਮੈਂ ਤਾਂ ਸਾਰੀ ਦਿਹਾੜੀ 'ਚ 20 ਬੰਦਿਆਂ ਨੂੰ ਕਹਿਣਾ, ਲੇਕਿਨ ਉਹ ਫੈਸਲ ਦੀਆਂ ਉਹ ਲੱਤ ਟੁੱਟਣ ਵਾਲੀ ਉਹ ਮੈਚ ਹੋ ਗਈ, ਫਿਰ ਉਹਦੀ ਗੱਡੀ ਵਾਲੀ ਮੈਚ ਹੋ ਗਈ, ਫਿਰ ਉਹਦੀ ਚਪੇੜ ਖਾਇਆ ਕਰ ਵੱਡੇ ਚੈਨਲ ਤੇ ਚੱਲ ਜਾਏਗਾ ਉਹ ਮੈਚ ਹੋ ਗਈ। ਹੁਣ ਉਹ 3 ਮੈਚ ਹੋ ਗਈਆਂ ਤੇ ਉਹ ਬਣ ਗਈ ਜੇ ਕਿ ਜੇ ਉਸਤਾਦ ਜੋ ਕਹਿੰਦਾ ਹੁੰਦਾ, ਲੇਕਿਨ 3000 ਮੈਂ ਵੈਸੇ ਵੀ ਗਈ ਜਿਹੜੀ ਨਹੀਂ ਹੋਈ। ਸੇਮ ਇਹੀ ਉਹ ਕਾਰਟੂਨ ਦਾ ਹਿਸਾਬ। ਹੁਣ ਮੈਨੂੰ ਤੁਸੀਂ ਕਿਤੇ ਕਹਿ ਹੀ ਦਿਓ ਫਿਲਮਾਂ ਦਾ ਵੀ ਤੁਹਾਨੂੰ ਫਿਲਮਾਂ 'ਚ ਲੈ ਕੇ ਜਾਣਾ। ਹਾਂ ਉਸਤਾਦ ਜੀ ਇੱਕ ਬੰਦੇ ਨਾਲ ਗੱਲ ਕੀਤੀ ਹੈ ਮੈਨੂੰ ਅੱਗ ਲੱਗੀ ਪਈ ਹੈ। ਤੇਰੀ ਉਹ ਜਿਹੜੀ 3000 ਗੱਲਾਂ ਦੇ ਵਿੱਚ ਆਉਣ ਗਈ ਹਾਂਜੀ ਆਇਨਸਟਾਈਨ ਹੈਗਾ। ਇਹਦਾ ਦਾਦਾ ਕਹਿੰਦਾ ਜਦੋਂ ਗੱਲ ਦਾ ਨਹੀਂ ਪਤਾ ਤਾਂ ਸ਼ੁਰੂ ਕਰ ਪਤਾ ਹੈ ਸਾਰਾ ਹੀ। ਅੱਛਾ ਦਾਦਾ ਤਾਜੀ ਕਹਿ ਕੇ ਗਿਆ ਆ, ਤਰੀਕ ਕਹਿ ਰਹੀ ਨਾਲ, ਕਹਿੰਦੇ 2027 ਦੇ ਵਿੱਚ ਬੜਾ ਵੱਡਾ ਸਾਨਿਆ ਹੋਣਾ। ਹਾਂਜੀ ਮਿਰਜ਼ਾ ਵੀ ਨਾਲ ਇਹ ਨਹੀਂ ਪਤਾ। ਇਹ ਤੈਨੂੰ ਇਕੱਲੇ ਨੂੰ ਕਹਿ ਕੇ ਜਾਂ ਸਾਰਿਆਂ ਨੂੰ ਕਿਹਾ ਉਹਨੇ? ਨਹੀਂ ਇਹ ਤਰੀਕ ਵੀ ਕਹਿੰਦੀ ਤਰੀਕ ਕਿਹੜੀ ਤਰੀਕ 9 ਤਰੀਕ ਆ 22 ਤਰੀਕ। ਅੱਜ ਤਾਂ ਇਹ ਹੋ ਗਈ ਯਾਰ ਲੈ। ਇਹ 26-27 ਤੱਕ ਬੋਲੀ ਜਾਈ ਤੇਰੀ ਮਿਹਰਬਾਨੀ, ਉਸ ਤੋਂ ਭਾਵੇਂ ਬਾਅਦ ਚੁੱਪ ਕਰ ਜਿੱਥੇ ਉਹ ਲੋਕ ਕਹਿੰਦੇ ਜਿਨ੍ਹਾਂ ਨੇ ਐਂਟੀ ਵਾਇਰਸ ਬਣਾਇਆ ਨਾ, ਐਂਟੀ ਵਾਇਰਸ ਇਲਮ ਚ ਵੇਚਦੇ ਨੇ ਬਹਿਸ ਨਹੀਂ ਕਰਦੇ। ਇਹਨੂੰ ਨਾ ਛੇੜਿਆ ਕਰ। ਇਹ ਜਿਹੜਾ ਹੋਇਆ ਵਾ ਜੋ ਬਾਈਡਨ ਵੱਡੇ ਬੰਦੇ ਹੋਏ ਆ। ਵੱਡੇ ਬੰਦੇ। ਸਾਜੀ ਜਾਪਾਨ ਦੇ ਵਿੱਚ ਕਹਿੰਦੇ ਪੁੱਠੀ ਟ੍ਰੇਨ ਚੱਲਦੀ ਯਾਨੀ ਕਿ ਹਾਂਜੀ ਹਾਂਜੀ ਉਲਟੀ ਉਹ ਬ੍ਰੇਨ ਪੁੱਠੀ ਹੁੰਦੀ ਆ, ਅੰਦਰ ਉਹਦੇ ਸਿੱਧੇ ਹੀ ਵੜਦੇ ਨੇ ਬੰਦੇ। ਨਹੀਂ ਉਹ ਸਿੱਧੇ ਹੀ ਸਰ, ਵੜਦੇ। ਜਾਪਾਨ ਦੇ ਵਿੱਚ ਕਲੋਨੀ ਪੁੱਠੀ ਕੱਟੀ ਗਈ ਹੈ। ਹਾਂਜੀ ਬੰਦੇ ਉਹਦੇ ਪੁੱਠੇ ਵਿੱਚ ਬੰਦੇ ਰਹਿੰਦੇ ਪੁੱਠੇ, ਠੀਕ ਆ ਮਕਾਨ ਭਾਈ। ਪੁੱਠੇ ਆ। ਠੀਕ ਆ ਭਾਈ ਵਾਸ਼ਰੂਮ ਬੈੱਡ ਪੁੱਠੇ ਲਾਏ ਉਹਨਾਂ ਨੇ। ਠੀਕ ਆ ਭਾਈ। ਉਹਨਾਂ ਥੱਲੋਂ ਸੀਰੀਅਸਲੀ ਸਤਾਨ ਜੀ। ਠੀਕ ਹੈ ਠੀਕ। ਸੌਂਦੇ ਵੀ ਏਦਾਂ ਪੁੱਠੇ ਹਾਂਜੀ ਪੁੱਠੇ। ਹਾਂਜੀ ਪੁੱਠੇ ਫਿਰਦੇ ਨੇ। ਜਦੋਂ ਏਦਾਂ ਫਿਰ ਲੈਂਦੇ ਨੇ। ਉਹ ਭਾਜੀ ਇਦਾਂ ਹੀ ਆ, ਜਦੋਂ ਪਾਣੀ ਪੀਣਾ ਹੁੰਦਾ ਨਾ ਗਲਾਸ ਤੇ ਥੱਲੇ ਪੰਪ ਲਾਇਆ ਉਹਨਾਂ ਨੇ, ਉਹ ਪਾਣੀ ਜਿਹੜਾ ਤਾਂ ਨੂੰ ਚੜਦਾ। ਪੁਲਟਮ ਕਲੋਨੀ ਦਾ ਨਾਂ ਹੈ ਸਰ। ਹਾਂਜੀ ਉਹ ਅਸੀਂ ਇੰਜ ਪਾਣੀ ਪੀਣੇ ਨਾ, ਉੱਥੋਂ ਇੰਜ ਕਰਦੇ ਹੋ। ਆਹੋ ਨਹੀਂ ਤਾਂ ਫਾਰਵਰਡ ਹੋ ਗਿਆ ਨਾ। ਸੀਰੀਅਸਲੀ ਸਤਾਈ ਮੈਂ ਤੁਹਾਨੂੰ ਦਿਖਾ ਦਾ, ਸਾਬਤ ਕਰ ਸਕਦਾ। ਚਲੋ ਠੀਕ। ਮਜ਼ਾਕ ਲਈ ਕੁਛ ਦੱਸ। ਗੱਲ ਤਾਂ ਤੁਹਾਡੇ ਨਹੀਂ ਹੈਗੀ, ਬੈਠੇ ਆ ਅੜ ਗਿਆ ਗੱਲ ਕਰ ਗਿਆ ਨਾ। ਉਹ ਪਾਇਓ ਨੇ ਇੱਕ ਬੰਦੇ ਨੇ ਇੱਕ ਬਣਾਈ ਵੀਡੀਓ ਨੇ ਘਰ ਬਣਾਇਆ ਆਪਣਾ ਇਦਾਂ ਦਾ,
ਉਹਨੇ ਹਰ ਸ਼ੈ ਪੁੱਠੀ ਲਾਈ ਹੈ, ਆਪ ਸਿੱਧਾ ਫਿਰ ਰਿਹਾ ਹਾਂਜੀ ਲੇਕਿਨ ਉਹਨੇ ਜਦੋਂ ਵੀਡੀਓ ਦਿਖਾਈ ਨਾ ਹਰ ਚੀਜ਼ ਉਹਨੇ ਉਲਟੀ ਲਾਈ ਹਾਂਜੀ ਘਰ ਦੀ, ਉਸ ਰੂਮ ਦੀ, ਘਰ ਦੀ, ਯਾਨੀ ਕਿ ਜੋ ਚੀਜ਼ਾਂ ਪਈਆਂ ਨੇ ਨਾ ਉਹਨੇ ਇੰਜ ਉੱਤੇ ਨੂੰ ਲਾਤੀਆਂ। ਕਮੋਡ ਆ ਜਿਹੜਾ ਉਹ ਪੁੱਠਾ ਲਾਇਆ, ਕਮੋਟ ਆ ਉਹ ਵੀ ਪੁੱਠਾ ਲੱਗਾ ਉੱਤੇ, ਸੋਫਾ ਪੁੱਠਾ ਲਾਇਆ, ਸੋਫਾ ਪੁੱਠਾ ਲੱਗਾ, ਯਾਨੀ ਉਹਨੇ ਕ੍ਰੀਏਸ਼ਨ ਵੀਡੀਓ ਹੈਗੀ ਆ, ਦੇਖੀ ਆ ਹਾਂ, ਲੇਕਿਨ ਆਪ ਉਹ ਸਿੱਧਾ ਹੀ ਆ। ਆਪ ਉਹ ਸਿੱਧਾ ਹੀ ਆ, ਪੱਖਾ ਨਹੀਂ ਪੁੱਠਾ ਲੱਗਾ ਆਪਕੋ, ਫਰੀਸਾ ਵਿੱਚ ਚੀਜ਼ਾਂ ਕੰਮ ਨਹੀਂ ਹੋਣਾ, ਪੱਖਾ ਨਹੀਂ ਪੁੱਠਾ ਲੱਗਾ। ਸਹੀ ਗੱਲ ਆ, ਉਹਦੇ ਕੰਮ ਏਸੀ ਪੁੱਠਾ ਲਾਤਾ। ਯਾਨੀ ਕਿ ਸੀੜੀਆਂ ਵੀ ਥੱਲੇ ਨੂੰ ਆ ਹਾਂ ਸੀ ਥੱਲੇ ਨੂੰ ਆ ਗਈਆਂ। ਗੱਡੀਆਂ ਆ ਰਹੀਆਂ ਥੱਲੇ, ਗੱਡੀ ਖਿਲਾਰੀ ਵੀ ਪੁੱਠੀ ਉਹਨੇ, ਗੱਡੀ ਵੀ ਪੁੱਠੀ ਖੜੀ ਹੈ। ਗੱਡੀ ਪੁੱਠੀ ਉਹ ਕਲੋਨੀ ਸਾਰੀ ਟੋਟਲੀ ਪੁੱਠੀ ਆ। ਹਾਂਜੀ। ਉਹ ਯਾਰ ਤੇਰੀ ਸੋਚ ਵੀ ਪੁੱਠੀ ਆ, ਤੇਰਾ ਇਲਾਕਾ ਪੁੱਠਾ, ਤੂੰ ਜਿਸ ਇਲਾਕੇ ਦਾ ਹੈ ਉਹ ਸਾਰਾ ਹੀ ਪੁੱਠਾ ਵਾ। ਚਲੋ ਭਾਈ ਸਿੱਧੇ ਵਾਲੇ ਦੇਖ ਲਓ ਜੋ ਕੀ ਕਰਨ ਦਾ ਯਾਰ ਕਰਨਾ ਕੀ ਉਸਤਾਦ ਜੀ, ਆ ਜਿਹੜੀ ਫਿਲਮ ਦੱਸਣੇ ਪਾਣੀ ਖਤਮ ਹੋ ਜਾਣਾ, ਪਾਣੀ ਦਾ ਇਹ ਬੜਾ ਵੱਡਾ ਹੀ ਇਹ ਸਹੀ ਓਏ ਆ ਕੈਨ ਭਰੀ ਪਈ ਇਥੋਂ ਪੀ ਲਈ ਪਾਣੀ ਦੀ ਕਾਤਰ ਤਾਂ ਮਰ ਜਾਂਦਾ। ਮਿੱਠੇ ਸਹੀ ਕਹਿ ਰਿਹਾ ਤੂੰ। ਇਹ ਤਾਜੀ ਇਹ ਤਰੀਕ ਇਹ ਵੀ ਆਇਨਸਟਾਈਨ ਨੇ ਕਿਹਾ ਹੈ, ਕਹਿੰਦਾ ਦੁਨੀਆ ਤੇ ਔਰ ਇਨਸਾਨ ਚ 75% ਪਾਣੀ ਆ, 25% ਖੁਸ਼ਕ ਆ। ਖੁਸ਼ਕ, ਹਾਂਜੀ। ਇਨਸਾਨ ਵੀ ਤੇ ਸਮੁੰਦਰ ਕਿੱਥੇ ਜਾਏਗਾ ਜਦੋਂ ਪਾਣੀ ਖਤਮ ਹੋ ਜਾਏਗਾ? ਉਹ ਸਮੁੰਦਰ ਵਾਲਾ ਸਮੁੰਦਰ chapter ਉੱਡ ਹੀ ਜਾਣਾ ਹੋਊਗਾ। ਵਾ। ਜ਼ਮੀਨ ਦੇ ਵਿੱਚ ਜਿਹੜੀ ਆ ਸਾਡੀ ਕੋਈ ਖੁਸ਼ਕੀ ਹੈ ਨਾ, ਤੇ ਸਮੁੰਦਰ ਤੇ ਅਗਲਿਆਂ ਨੇ ਲਾ ਫਿਲਟਰ ਐਸੇ ਬਣਾ ਲਏ ਨੇ ਜਿਹੜੇ ਸਮੁੰਦਰ ਦੇ ਪਾਣੀ ਨੂੰ ਬਿਲਕੁਲ ਪੀਣ ਵਾਲਾ ਕਰ ਲੈਣਗੇ। ਤੇ ਸਮੁੰਦਰ ਸਾਨੂੰ ਜੇ ਕਰਾਚੀੋਂ ਪਾਣੀ ਲੈਣਾ ਪਵੇ ਨਹੀਂ ਆ ਜਾਏਗਾ, ਹੁਣ ਵੀ ਅਸੀਂ ਐਸ ਰੁਕ ਵੀ ਤੇ ਐਡੀ ਥੱਲੇ ਜਾਂਦੇ ਹਾਂ, ਅਸੀਂ ਐਸ ਰੁਕ ਫੜ ਲਿਆਵਾਂਗੇ। ਤਾਂ ਜੀ ਹੁਣ ਕੋਈ ਸ਼ੈ ਛੁਪੀ ਲੁਕੀ ਕੀ ਨਹੀਂ ਰਹੀ ਤੁਹਾਡੇ, ਸਹੀ ਗੱਲ ਸਹੀ। ਲੁਕੀ ਛੁਪੀ ਨਹੀਂ ਸ਼ੈ ਰਹੀ। ਸਾਡੇ ਕੋਲ ਨਹੀਂ ਦੱਸ ਰਹੀ ਹੈ, ਕੁਝ ਵੀ ਲੁਕਿਆ ਛੁਪੇ ਰਿਹਾ ਹੀ ਨਹੀਂ। ਫਰੀ ਸਾਹਿਬ ਪਰਸਨੈਲਿਟੀ ਹੁੰਦੀ ਆ। ਅੱਲਾ ਖੈਰ ਅੱਲਾ। ਕਿੱਥੇ ਚਲਾ ਗਿਆ ਜਿਹੜਾ ਬੋਰ, ਕਿੰਨੇ ਫੁੱਟ ਤੇ? 100 ਫੁੱਟ 130 ਫੁੱਟ ਤੇ ਨਾ ਜੀ ਨਾ, ਅੱਲਾ 100 ਤੇ 130 ਦਾ ਨਿਕਲਣ ਡਿਆ ਵਾ। 110 ਤੇ ਅਸੀਂ ਕਰਾਇਆ, ਹੁਣ ਦੁਕਾਨ 'ਚ ਕਰਾਇਆ ਨਾ ਭਾਜੀ ਨੇ 40-50 ਫੁੱਟ 40-50 ਫੁੱਟ ਦੇ ਕੋਲ। 117 ਤੇ ਤਾਂ ਨਸਲੇ ਆ ਥੱਲੇ, 130 ਤੇ ਸਾਦਾ ਵਾ। ਅੱਛਾ ਹਾਂਜੀ ਹਾਂਜੀ, ਉਹ 132 ਤੇ ਅੱਗੇ ਖੱਟਾ ਸ਼ੁਰੂ ਹੋ ਜਾਂਦਾ ਜਾਂ ਗੋਲ ਗੱਪੇ ਵਾਲਾ। ਇੱਕ ਵਾਰ ਫੀਲ ਜਿਹੜਾ 165 ਤੇ ਆ। ਯਾਰ ਖੁਦਾ ਦਾ ਨਾਮ ਮਿੱਠਾ ਜੀ, ਇਹਨਾਂ ਨੌਲੇਜ ਨਾ ਆਪਣੀ ਚਪੇੜਾ ਮਾਰ ਕੇ ਤੇ ਖਤਮ ਕਰ ਲਓ। ਤਾਂ ਜੀ ਇੱਕ ਗੋਲੀ ਬਣਾਈ ਚਾਈਨਾ ਨੇ, ਜਿਹਦਾ ਏਪ ਉੱਤੇ ਫੋਨ ਉਹਨੂੰ ਗੋਲੀ ਵੱਜਦੀ ਨਹੀਂ, ਉਹ ਸ਼ੂਟ ਕੀਤਾ ਨਾ, ਉਹ ਮੁੜ ਜਾਂਦੀ ਪਿੱਛੇ। ਉਹ ਅੰਦਰ ਜਾ ਕੇ ਪਹਿਲੇ ਟੈਸਟ ਕਰਦੀ ਖੂਨ ਦਾ, ਜੇ ਪੋਜ਼ਿਟਿਵ ਹੋਵੇ ਵਾਪਸ ਨਿਕਲ ਆਉਂਦੀ। ਹਾਂਜੀ, ਇਹ ਚਾਈਨਾ ਨੇ ਬਣਾਈ ਹੈ। ਕਲੋਨੀ ਪੁੱਠੀ ਹੈ, ਬੰਦੇ ਨੂੰ ਐ ਮਾਰੀ ਨਹੀਂ ਗੋਲੀ, ਇਦਾਂ ਨਹੀਂ ਹੋਣੀ, ਉਹ ਚੋਂ ਨਿਕਲ ਕੇ ਪਿਸਤੌਲ ਚ ਹੋਣੀ। ਹਾਂਜੀ। ਅੱਛਾ ਪੁੱਠੀ ਕਲੋਨੀ ਆ ਨਾ। ਬੰਦੇ ਦੇ ਇੱਥੇ ਗੋਲੀਆਂ ਨਹੀਂ ਫਿਸ਼ ਮੈਨ ਆ ਨਾ ਕਰ, ਫਿਰ ਮੈਂ ਫਿਸ਼ ਵਿਸ਼ਵਾਸ ਤੇ ਹੈਗੀ ਆ, ਸਿੱਧੀ ਜਾਣ। ਉਹ ਭਾਰੀਆਂ ਦਾ ਵੀ ਦੱਸ, ਉਹ ਵੀ ਉਹ ਦੱਸ ਤੈਨੂੰ ਤਾਂ ਆਇਨਸਟਾਈਨ ਦੀ ਕੰਧ ਲੱਗਣ ਦੇ ਤੈਨੂੰ ਸਾਰਾ ਕੁਝ ਕੇਟੂ ਗਈ K2 ਤੋਂ ਆ ਜਿਹੜੀ ਮਾਊਂਟ ਐਵਰੈਸਟ ਸੀ, ਹਾਂ K2 ਤੋਂ ਵੀ ਵੱਡੀ, ਉਹ ਅੱਧੀ ਭੁਰ ਗਈ ਹੈ। ਹਾਂ ਭੁਰ ਗਈ। ਹਾਂ K2 ਤੋਂ ਵੀ ਛੋਟੀ ਰਹਿ ਗਈ ਹੈ ਉਹ। ਨੇਰੀਆਂ ਚੱਲ ਚੱਲ ਅੱਜ ਜਿੱਦਾਂ ਇਹਦੇ ਕੋਲ ਭੁਰ ਗਈ ਨਾ, ਇੱਥੇ ਕੋਈ ਵੀ ਭੁਰ ਗਈ ਹੈ। ਤਾਜੀ ਉਹ ਭੁਰਿਆ ਨੀਗਾ ਉਹ ਪਹਾੜ ਨਹੀਂ ਭੁਰਿਆ ਮਾਊਂਟ ਐਵਰੈਸਟ। ਉਹ K2 ਦਾ ਮੈਂ ਤਾਜੀ ਸੁਣਿਆ, ਕਹਿੰਦੇ 3 ਦਿਨ ਚ ਬੰਦਾ ਨਾ ਉੱਤੇ ਪਹੁੰਚਦਾ ਹੈ। ਹਾਂ ਪੂਰੇ 3 ਦਿਨ ਦਾ ਸਫ਼ਰ ਆ, K2 ਦਾ। ਰਾਤ ਨੂੰ ਨਹੀਂ ਕਰ ਸਕਦਾ, ਦਿਨੇ ਹੀ। ਰਾਤ ਨੂੰ K2 ਦਾ ਸਫ਼ਰ ਹੁੰਦਾ ਹੀ ਨਹੀਂ ਨਹੀਂ, ਹੈ, ਨਹੀਂ। ਬੱਸਾਂ ਬੰਦ, ਹਰ ਸ਼ੈ ਬੰਦ। ਹਾਂਜੀ। ਕੇਟੂ ਕਹਿੰਦੇ ਕਿਨੂੰ ਆ? K2 ਉਹੀ ਉਧਰ K2 ਪਹਾੜ ਜਿਹੜਾ ਉਹ KPK ਆ। KPK ਹਾਂ ਉਹ ਕਹਿੰਦੇ ਉਹ K2 ਨਜ਼ਰ ਆ ਰਿਹਾ ਉਹ KPK ਆ, ਤੇ ਉਹ ਜਿੱਥੇ ਬੱਸਾਂ ਜਾਂਦੀਆਂ ਨੇ। ਹਾਂਜੀ ਉਹ ਮਾਊਂਟ ਐਵਰੈਸਟ। ਹਾਂ ਮਾਊਂਟ ਹਾਂਜੀ ਮਾਊਂਟ ਐਵਰੈਸਟ ਹੈਗੀ ਨਾ ਦੁਨੀਆ ਦੀ ਬੁਲੰਦ ਤਰੀਨ ਚੋਟੀ। ਹਾਂਜੀ ਹਾਂਜੀ। ਤੇ ਇਹ ਭਲਾ ਕਿੰਨੇ ਮੁਲਕਾਂ ਨੂੰ ਲੱਗਦੀ? ਕਿੰਨਿਆਂ ਨੂੰ? 5 ਮੁਲਕਾਂ ਨੂੰ। ਭਾਜੀ ਜਿਹਨੂੰ ਮਰਜ਼ੀ ਲੱਗੀ, ਜੇ ਸਾਨੂੰ ਸਾਡੇ ਨਾਲ ਤਾਂ ਨਾ ਲੱਗੇ। 4 ਮੁਲਕ। ਕਿਹੜੇ ਮੁੱਲ ਲੈ ਹੁਣ ਇਹ ਵਾਹਦ ਮਾਊਂਟ ਐਵਰੈਸਟ ਹੋਇਆ ਦੁਨੀਆ ਦਾ ਸਭ ਤੋਂ ਬੁਲੰਦੀ ਦਾ, ਔਰ ਪਾਕਿਸਤਾਨ ਨੂੰ ਵੀ ਲੱਗਦੀ ਹੈ ਦੀ ਇੱਕ ਨੁਕਰ। ਤਾਜੀ ਇੱਥੇ ਆਕਸੀਜਨ ਦਾ ਮਸਲਾ ਬਣ ਜਾਂਦਾ ਹੈ। ਕਿਹਦਾ? ਆਕਸੀਜਨ ਆਕਸੀਜਨ ਸਾਹ ਦਾ। ਆਕਸੀਜਨ 2 ਹਾਂ ਤੇ ਸਭ ਤੋਂ ਬਹੁਤੇ ਬੰਦੇ ਇਹ ਤੋਂ ਦੇਖ ਕੇ ਮਰੇ ਆ। ਤੇ ਜਦੋਂ ਆਕਸੀਜਨ ਉਹ ਬੰਦ ਹੋ ਜਾਂਦੀ ਫਿਰ ਕੀ ਹੁੰਦਾ ਉੱਥੇ? ਤਾਜੀ ਸਿਲੰਡਰ ਮੁੱਕ ਜਾਂਦੇ ਉਹਨਾਂ ਦੇ ਸਾਹ ਦੇ। ਫਿਰ ਡਿੱਗ ਪੈਂਦੇ ਥੱਲੇ। ਹਾਂ, ਉਹ ਫਿਰ ਕੋਈ ਆ ਜਾਂਦੇ ਕਈ ਤੇ ਅੱਧ ਚ ਹੀ ਮਰ ਹੁੰਦੇ ਨਾ, ਡਰ ਕੇ ਐਵੇਂ ਕਹਿ ਦਿੰਦੇ ਮੇਰੇ ਪਿੱਛੇ ਉਹ ਮੇਰੇ ਭਰਾ ਦੀ ਤਬੀਅਤ ਖਰਾਬ, ਮੈਂ ਚੱਲਾਂ ਗੱਲ ਸੁਣਾ। ਅੱਛਾ ਪੈਦਲ ਚੜਦੇ ਆ? ਤਾਜੀ ਇਹ ਸੂਬਿਆਂ ਦਾ ਸਫ਼ਰ ਆ। ਉਸਤਾਦ ਜੀ ਇਹ ਤੇ ਚਲੋ ਸ਼ੁਗਲ ਨੂੰ ਛੱਡੋ, ਉਹ ਕੈਸੀ ਜਾਨ ਜੋਖਾਂ ਵਾਲੀ ਕੰਮ ਆ ਜਿਹੜੇ ਸਿਰਫ ਉਂਗਲ ਪੋਟਿਆਂ ਨਾਲ ਪਹਾੜਾਂ ਤੇ ਚੜਦੇ ਆ। ਲਮਕੇ ਇੱਕ ਉਂਗਲ ਪੋਟਿਆਂ ਨਾਲ ਲਮਕੇ ਹੁੰਦੇ ਆ। ਇਹ ਕਿਉਂ ਦੇਖਿਆ ਐਡਵੈਂਚਰ ਉਹਨਾਂ ਨੂੰ ਸ਼ੌਕ ਆ। ਏਡਾ ਹੀ ਐਡਵੈਂਚਰ। ਫਰੀਦ ਸਾਹਿਬ ਉਹ ਦੇਖੇ ਤੁਸੀਂ ਬੰਦੇ ਮੈਂ ਕਿਸੇ ਵੀ ਔਜ਼ਾਰ ਤੋਂ ਬਗੈਰ ਪਹਾੜ ਚੜਦੇ ਆ, ਪੂਰਾ ਇੰਜ ਸਿੱਧਾ ਹੁੰਦਾ ਪਹਾੜ। ਯਾਨੀ ਪਹਾੜ 'ਚ ਦਰਾੜ ਆ ਨਾ, ਉੱਥੇ ਉਹਨਾਂ ਨੇ ਇੰਜ ਪਾਉਣੀ ਆ ਤੇ ਉੱਥੋਂ ਨੇ ਇੰਜ, ਯਾਨੀ ਉਹਨਾਂ ਦੀ ਪ੍ਰੈਕਟਿਸ ਹੈ, ਬਾਜ਼ੂਆਂ ਦੀ, ਮੋਢਿਆਂ ਦੀ ਤਾਕਤ। ਕਈ ਇਸ ਤਰ੍ਹਾਂ ਹੁੰਦਾ ਹੈ ਕਿ ਸਿਰਫ ਇੰਜ ਇੱਕ ਉਂਗਲ ਦਾ ਪੋਟੇ ਦੀਆਂ ਤੇ ਉਹਦੇ ਨਾਲ ਹੀ ਲਟਕ ਰਹੇ ਹੁੰਦੇ ਆ, ਲਓ ਉੱਥੋਂ ਫੜ ਕੇ ਉੱਪਰ ਜਾਣਾ। ਉਸਤਾਦ ਜੀ ਤਾਂ ਜੀ ਪੈਰ ਕਿੱਥੇ ਫਸਾਉਣੇ ਥੱਲੇ ਉਹਨੇ? ਕਿਤੇ ਵੀ ਨਹੀਂ ਉਹ ਫਸਾ, ਮੈਂ ਤਾਂ ਇੰਜ ਫੜ ਲਿਆ ਨਾ ਤੇ ਇੰਜ ਕਰਕੇ ਇੱਥੇ ਨੁੱਕਰ ਤੇ ਕੋਈ ਚੀਜ਼ ਉਹਨੂੰ ਲੱਗੀ, ਅੰਗੂਠਾ ਉਹਨੇ ਉੱਥੇ ਫਸਾ ਲਿਆ,
ਉਸਤਾਦ ਜੀ ਉਹਨੇ ਇੱਥੇ ਉਹਨੇ ਸ਼ੂਜ਼ ਇਦਾਂ ਦਾ ਪਾਇਆ ਹੁੰਦਾ, ਇੱਥੋਂ ਦੀ ਇੱਕ ਹੁੱਕ ਜੀ ਵਧੀ ਹੁੰਦੀ ਹਾਂਜੀ। ਆ ਉਹ ਭਾਜੀ ਐ ਪਸਾਉਂਦੇ ਆ। ਸਹੀ ਕਹਿੰਦੇ ਆ ਲਓ ਜੀ ਇੰਨੇ ਕੋਈ ਹੁੱਕ ਨਹੀਂ ਪਸਾਉਂਦੇ, ਇੰਨੇ ਕੁ ਪੋਟੇ ਨਾਲ ਕੌਣ ਲੱਗ ਸਕਦਾ? ਸ਼ਰਤ ਲੱਗਦੀ ਆ ਯਾਰ ਸ਼ਰਤ ਤਾਂ ਤੁਸੀਂ ਇੱਕ ਉਂਗਲ ਤੇ ਪੋਟੇ ਦੇ ਨਾਲ ਇੰਜ ਫੜ ਕੇ। ਯਾਰ ਉਹ ਕਿਦਾਂ ਮਾਰ ਸਟਿੰਗ ਲੱਗੀ, ਸਟਿੰਗ ਲੱਗੀ। ਅੱਛਾ ਤੂੰ ਇੰਜ ਗੱਲ ਕਰਦਾ, ਇੱਥੇ ਲੋਕ ਐਸੇ ਨੇ ਜਿਹੜੇ ਸਿਰਫ ਇੰਜ ਇੱਕ ਉਂਗਲ ਦੇ ਨਾਲ ਡੰਡ ਲਾ ਦਿੰਦੇ ਨੇ, ਉਹ ਤੇ ਚਲੋ ਮੰਨ ਲੈਂਦੇ ਉਹ ਤਾਂ ਸਮਝ ਆਉਂਦੀ ਆ। ਉਹ ਭਾਰ ਕੇ ਤਾਂ ਚੁੱਕ ਲੈਂਦੇ ਸਾਰਾ ਐ ਵੇਖੋ ਨਾ, ਇਹ ਤਾਂ ਪਤਾ ਵੀ ਇੱਥੇ ਹਾਸ਼ਾ ਓਕੇ ਥੱਲੇ ਸਿਰਫ ਇਦਾਂ ਕਰ ਮਿੱਠੇ, ਇੱਕ ਮਿੰਟ ਉਸਤਾਦ ਜੀ ਇਹਨੂੰ ਕਹੇ ਇੱਥੇ ਇਦਾਂ ਪੂਰਾ ਨਾ ਆਪਣਾ ਸਿਰਫ ਇਦਾਂ ਹੀ ਵਜ਼ਨ ਪਾ ਲੈ, ਡੰਡ ਨਾ ਪੂਰਾ। ਤੁਸੀਂ ਸ਼ਰਤ ਲਾਓ ਮੈਨੂੰ। ਇਹ ਇੰਜ ਕਰਕੇ ਉਹ ਲਾ ਲੈਂਦੇ ਨੇ ਡੰਡ ਇਹ ਮੁਮਕਿਨ ਆ, ਇੱਕ ਪਹਾੜ ਆ ਹਜ਼ਾਰਾਂ ਦੇ ਮੁਮਕਿਨ ਆ, ਲਾ ਕੇ ਦਿਖਾ। ਇੱਕ ਗੋੜਾ ਹੋਇਆ ਉਸਤਾਦ ਜੀ, ਉਹ ਕੱਲੀ ਇੱਕ ਉਂਗਲ ਤੇ ਇਦਾਂ ਡੈਂਟ ਲਾਉਂਦਾ ਵਾ ਹਾਂਜੀ ਹਾਂਜੀ, ਤੇ ਇਹ ਉਂਗਲ ਤੇ ਮੁੰਡਾ ਲਾ ਲੈਂਦੇ ਦੋਸਤ ਆ। ਸਾਜੀ ਉਹ ਟੁੱਟ ਜਾਏਗੀ ਨਾ। ਹੁਣ ਇੱਕ ਮਿਸਾਲ ਮੈਂ ਯਾਰ ਇੰਜ ਲਾ ਲੈਂਦੇ ਨੇ, ਇੰਜ ਲਾ ਸਕਦੇ ਨੇ, ਇੰਜ ਲਾ ਸਕਦੇ ਨੇ। ਇਹ ਤੇ ਮੈਂ ਲਾ ਲਾਂਗਾ। ਤਾਜੀ ਕਾਲੂ ਵੀ ਉਹ ਜਿਹੜੇ ਹੱਥ ਜੇ ਫਸਾ ਕੇ ਭਾਰ ਤੇ ਜਾਂਦੇ ਆ ਸੀ, ਉਹ ਇਹ ਕਿਤੇ ਘਟੀਆ ਟੈਪ ਦੇ ਲੈ ਗਿਆ, ਉੱਥੇ ਦੰਦ ਵੀ ਫਸਾਉਂਦੇ ਆ, ਫਿਰ ਉਹ ਕੰਮ ਨਾ ਨਹੀਂ ਇਹ ਕੋਈ ਗੱਲ ਆਉਂਦੀ ਸਮਝ ਤੇ ਤੇਰੀ ਸਮਝ ਆਉਂਦੀ। ਸਿਆਣਾ ਬਣਾ ਤੂੰ ਹੈਗਾ, ਉਹਨੂੰ ਕੋਈ ਛੱਤਰ ਨਾ ਖਾਲੀ ਆਉਂਦੀ ਸਮਝ। ਭਾਜੀ ਹੁਣ ਜੇ ਮੈਂ ਨਾ ਕਵਾਂ ਜਾਂ ਹਾਂ ਕਵਾਂ ਤੂੰ ਪਾਇਣ ਮੈਂ ਤੈਨੂੰ ਵੀਡੀਓ ਦਿਖਾਦਾ। ਵੀ ਇੰਨੇ ਕੁ ਪੋਟਾ ਸਾਰਾ ਉਹ ਹੈ। ਹਾਂਜੀ ਹਾਂਜੀ, ਇੰਜ ਪੋਟਾ ਇੰਜ ਫਸਾਇਆ ਉਹਨਾਂ ਨੇ। ਯਾਰ ਉਹਨਾਂ ਦੀ ਪ੍ਰੈਕਟਿਸ ਆ ਯਾਰ। ਪ੍ਰੈਕਟਿਸ ਨਾ ਹੁੰਦਾ ਸਾਰਾ ਕੁਝ। ਉਸਤਾਦ ਜੀ ਸਿਆਹ ਆਪਣੇ ਲੈ ਸੀ, ਅਸੀਂ ਐਟਮਾਂ ਲੈ ਯਾਰ ਕੇ ਉਹਨੂੰ ਕਹਿੰਦੇ ਕੀ ਹੈ ਯਾਰ, ਹੁਣ ਕੁਆਈ ਜੀ ਮਾਰਦੇ ਇੰਜ ਨਹੀਂ ਪਾਇਣ ਉਹਨਾਂ ਕੋਲ ਕੋਈ ਚੀਜ਼ ਨਹੀਂ ਹੁੰਦੀ, ਉਹ ਫਿਰ ਚੜੇ ਵੀ ਨਹੀਂ ਹੈਗੇ। ਚੜਦੇ ਆ। ਤਾਜੀ ਇਹ ਬਾਜ਼ ਦੇ ਪੰਜੇ ਵੀ ਐਸੇ ਚੀਜ਼ 'ਚ ਇਸਤੇਮਾਲ ਹੁੰਦੇ ਆ। ਉਹਦਾ ਨਾਮ ਹਾਰਡ ਉਹਨੂੰ ਕੀ ਕਹਿੰਦੇ ਆ ਯਾਰ ਯਾਰ, ਤੂੰ ਸਹੀ ਉਹਨੂੰ ਕੀ ਕਹਿੰਦੇ ਉਸ ਚੀਜ਼ ਨੂੰ? ਸਿਆਣਾ ਬਣਾ ਤੈਨੂੰ ਛੱਤਰ ਫੇਰਦੇ ਭਾਜਨ ਉਹ ਤੋਂ ਡਿੱਗਦੇ ਨੇ। ਅੱਜ ਉਹਨਾਂ ਨੇ ਬੰਨਿਆ ਵੀ ਹੁੰਦਾ ਨਾਲ ਆਪਣੀ ਨਾ ਇੱਕ। ਐ ਹੀ ਫਾਇਦਾ। ਨਹੀਂ ਲੇਕਿਨ ਬਗੈਰ ਬੰਨਣ ਤੋਂ ਵੀ ਚੜ ਜਾਂਦੇ ਨੇ ਕਈ। ਐ ਮੈਂ ਤੁਸੀਂ ਕਿਸੇ ਧੀ ਪੁੱਤ ਮਾਰਨਾ ਮੈਂ ਮਾਰ। ਉਹ ਯਾਰ ਚੈਨਲ ਫਰੀਦ ਸਾਹਿਬ, ਤੁਸੀਂ ਕਿੱਥੇ ਤੁਰੇ ਫਿਰਦੇ ਹੋ? ਐਡਵਾਂਚਰ ਇਹ ਉਂਗਲੀਆਂ ਉਹ ਦੀ ਭਾਣ ਬਿਲਡਿੰਗ, ਕਿੰਨੀ ਉੱਚੀ ਬਿਲਡਿੰਗ, ਸ਼ੀਸ਼ੇ ਉਹਦੇ ਤੇ ਸਿਰਫ ਇੱਕ ਨਿੱਕੀ ਜਿਹੀ ਕੰਧ ਆ, ਉੱਤੇ ਪੈਦਲ ਫਿਰ ਕੇ ਕਰੈਕਟਰ ਇੰਜ ਆ ਜਾਂਦੇ, ਉਹਦੇ ਉੱਤੇ ਬੈਠੇ ਹੁੰਦੇ। ਇਹ ਸਾਈਕੀ ਹੁੰਦੀ ਹੈ ਐਡਵਾਂਚਰ ਮਾਲ ਆਪਣੇ ਆਪ ਨੂੰ ਕਰਨਾ। ਐਸੀ ਜਗ੍ਹਾ ਤੇ ਸੈਲਫੀਆਂ ਲਈਆਂ ਨੇ, ਤੂੰ ਪਾਗਲ ਹੋ ਜਵੇਂ। ਲਓ ਜੀ ਫਰੀ ਸਾਹਿਬ ਵਾਲੀ ਸਾਜੀ ਇੰਨਾ ਕੁ ਪੋਟਾ ਇੰਜ ਫਸਾਇਆ ਹੋਇਆ, ਹੋਰ ਕੋਈ ਸ਼ੈ ਥੱਲੇ ਕੇ ਸੈਵਨ ਅਪ ਲਾਕੀ ਛੋਟੀ। ਲਓ ਜੀ ਦਿਖਾਓ। ਰੈਗੂਲਰ ਤੂੰ ਮੈਨੂੰ ਚਿੱਤਰ ਮਾਰਨੇ ਸੀ, ਉਹਦਾ ਕੀ ਕਰਨਾ? ਉਹ ਤਾਂ ਮਾਰਨੇ ਆ। ਲਓ ਜੀ ਦਿਖਾਓ, ਵੀਡੀਓ ਦਿਖਾਓ। ਤਾਜੀ ਇਹ ਕਾਲੂ ਵੀ ਉਹ ਚਕੰਜਾ ਫਸਾ ਕੇ ਉੱਤੇ ਗਿਆ, ਫੁੱਲ ਭਾਈ ਉੱਤੇ ਟੈਂਟ ਤੱਕ ਚਲਾ ਗਿਆ, ਉੱਤੇ ਬਾਂਦਰ ਬੈਠਾ ਸੀ, ਉਹ ਭਾਈ ਪਿਛਿਓ ਮਾਰ ਫਿਰ ਥੱਲੇ ਆ ਗਿਆ। ਇਹ ਖੁਦਾ ਦਾ ਅੱਛਾ ਬਾਂਦਰ ਉੱਤੇ ਕਿੱਦਾਂ ਗਿਆ? ਇੰਟਰਨੈਸ਼ਨਲ ਸਕਰੀਨ ਤੇ ਬਹਿ ਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ, ਸਹੀ ਨੌਲੇਜ ਦੀ ਗੱਲ ਦਿਓ। ਸਾਜੀ ਦਿਖਾਓ ਤੁਸੀਂ, ਉਹ ਤੁਹਾਨੂੰ ਚੈਲੰਜ ਕਰੀ ਆਹੋ ਜਾਂਦੇ ਮੈਂ 7 ਅਪ ਲਾਈ ਰੈਗੂਲਰ ਫਰੀ ਸਾਹਿਬ। ਇਹ ਕਿਸੇ ਯਾਰ ਇਹ ਕਿਹੜੇ ਬੰਦੇ ਹੁੰਦੇ ਫ੍ਰੀ ਜਿਨ੍ਹਾਂ ਦਾ ਤੁਸੀਂ ਫੋਨ ਇੱਕ ਵਾਰੀ ਕੱਟ ਦਿੰਦੇ ਹੋ, ਫੇਕ ਕਰ ਦਿੰਦੇ ਆ, ਤੇ ਕੱਟ ਦਿੰਦੇ ਹੋ, ਫੇਕ ਕਰ ਦਿੰਦੇ। ਇਹ ਐਡਵੈਂਚਰ ਇਹ ਜਿਹੜੇ ਘਰ ਚੜਦੇ ਉਹ ਵਾ। ਜਿਹੜੇ ਉਹ ਕੰਧ ਜੀ ਤੇ ਫੇਰਦੇ ਆ ਉਹ ਆ। ਅੱਛਾ ਨਹੀਂ ਉਸਤਾਦ ਜੀ, ਉਹ ਜਿਹੜਾ ਤੁਸੀਂ ਕਹਿ ਰਹੇ ਇੱਕ ਇਹ ਪੋਟਾ ਨਾ, ਪੋਟੇ ਦੇ ਫਰੀਦ ਸਾਹਿਬ ਤੁਸੀਂ ਗੱਲ ਨਹੀਂ ਸਮਝੇ। ਲਾਈਕ ਇਹ ਪਹਾੜ ਆ, ਉਹਨਾਂ 'ਚ ਦਰਾੜਾਂ ਨੇ, ਠੀਕ ਹੈ। ਹਾਂਜੀ ਉਹਨੇ ਇੰਜ ਕਰਕੇ ਇੰਜ ਇਹਨੂੰ ਹਿਸਾਬ ਲਾਇਆ, ਉਹਦੀ 3 ਉਂਗਲਾਂ ਕਿਤੇ ਫਸੀਆਂ ਜਾਂ 2 ਫਸੀਆਂ ਜਾਂ ਇਹ ਪੂਰਾ ਉਹਦਾ 4 ਫਸੀਆਂ, ਉਹਨੇ ਉਹਨੂੰ ਫੜ ਲੈਣਾ। ਫੜ ਕੇ ਉਹਨੇ ਦੂਜਾ ਹਿਸਾਬ ਲਾਇਆ, ਤੋਂ ਉਹਨੂੰ ਉੱਪਰ ਚਲਾ ਗਿਆ। ਹੁਣ ਉਹਨੇ ਥੱਲੇ ਪੈਰ ਟੋਣਾ ਕਿਤੇ ਕਿ ਕਿੱਥੇ ਮੇਰਾ ਪੈਰ ਅੜਦਾ ਵਾ, ਉੱਥੇ ਉਹਨੇ ਸਪੋਰਟ ਲੈ ਕੇ ਉਹਨੇ ਉਤਲਾ ਹੱਥ ਇੰਜ ਪਾਉਣਾ। ਸਹੀ ਹੈ। ਕਈ ਵਾਰੀ ਇੰਜ ਹੁੰਦਾ ਵਾ ਕਿ ਸਿਰਫ ਇੰਨੀ ਕਿ ਜਗ੍ਹਾ ਹੁੰਦੀ ਹੈ ਕਿ ਇੱਕ ਉਂਗਲ ਜਾਂ ਆਹ ਉਂਗਲ ਜਿਹੜੀ ਨਾ ਇਹਦੇ ਨਾਲ ਤੁਸੀਂ ਅੜ ਸਕਦੇ। ਹਾਂ ਮੁਸਲਸਲ ਨਹੀਂ, ਬਸ ਕਿਤੇ ਨਾ ਕਿਤੇ ਆ ਜਾਂਦਾ ਵੇ। ਕਿਤੇ ਨਾ ਕਿਤੇ ਆ ਜਾਂਦਾ ਵਾ, ਸਟੈਪ ਆ ਜਾਂਦਾ। ਆ ਸਟੈਪ ਆ ਜਾਂਦਾ। ਉਹ ਉਹਦੇ ਨਾਲ ਲਮਕ ਜਾਂਦੇ ਨੇ ਪੂਰਾ। ਜ਼ਾਹਰੀ ਗੱਲ ਆ, ਜਦੋਂ ਇੱਕ ਪੋਟਾ ਸਿਰਫ ਐ ਫਸ ਗਿਆ, ਹੁਣ ਉਹਨੇ ਉੱਤੇ ਜਾਣਾ ਤੇ ਉਹਨੇ ਇਹਦੇ ਜ਼ੋਰ ਨਾਲ ਜਾਣਾ ਨਾ। ਯਾਰ ਯਾਰ ਮਿੱਠਾ ਜੀ, ਤੁਸੀਂ ਨਾ ਸਿਰਫ ਇੱਥੇ ਘਰੋਂ ਇੱਥੋਂ ਘਰ, ਤੁਹਾਨੂੰ ਨਹੀਂ ਪਤਾ ਦੁਨੀਆ ਨੈਟ ਤੋਂ ਨਹੀਂ ਯੂਜ਼ ਕਰਦਾ। ਮੈਂ ਨੈਟ ਕਿਉਂ ਨਹੀਂ ਕਰਦਾ? ਮੈਂ ਕਹਿੰਦਾ YouTube ਤੇ, ਮੇਰੀ ਗੱਲ ਸੁਣ ਲਾ, ਤੂੰ YouTube ਤੇ ਪੈਕੇਜ ਕੀਤਾ ਸਿਰਫ ਪਾਕਿਸਤਾਨ ਦੀ ਵੀਡੀਓਜ਼ ਵਾਲਾ, ਤੂੰ ਕਿਸੇ ਹੋਰ ਮੁਲਕ ਦੀ ਜਾਂ ਇਦਾਂ ਦੀ ਕੋਈ ਲਾਵੇਂ, ਉਹ ਕਹਿੰਦੇ ਭਾਈ ਤੇਰਾ ਇਹ ਪੈਕੇਜ ਹੀ ਨਹੀਂ ਹੈਗਾ। ਆਹੋ 27-28 ਰੁਪਏ ਵਾਲਾ ਪੈਕੇਜ, ਉਹ ਕਹਿੰਦੇ ਸਿਰਫ ਤੂੰ ਪੰਜਾਬ ਦੀ ਵੀਡੀਓ ਦੇਖ ਸਕਦਾ। ਤਮਾਸ਼ੇ ਵੇਖ ਸਕਦਾ। ਨਾਲੇ ਨਾ ਉਹ ਘਰੋਂ ਇੱਥੇ ਤੇ ਇੱਥੋਂ ਘਰ ਨਹੀਂ ਹੈਗਾ, ਉਹ ਇੱਥੋਂ ਇੱਥੇ ਤੇ ਇੱਥੇ ਹੀ ਇੱਥੇ। ਆਹੋ 10 KB ਦਾ ਪਤਾ ਗੱਲ। ਉਹ ਯਾਰ ਛੱਡ 10 KB ਦਾ, 10 KB ਦਾ ਨੈਟ ਲਗਾ ਰੈਸਲਿੰਗ ਮੈਂ ਦੇਖਦਾ। 10 KB ਤੇਰਾ ਹੈਡ ਡਾਊਨ ਕਾਸਟ ਤੋਂ। ਉਹ ਜਿਹੜਾ ਕਦੀ ਪ੍ਰਿਆੰਕਾ ਚੋਪੜਾ ਭਾਈ ਹੁੰਦੀ, ਜਿਹੜਾ ਕਦੀ ਜੈਕੀ ਚੈਨ ਭਾਇਆ ਹੁੰਦਾ, ਜਿਹੜਾ ਕਰਦਾ ਉਹ ਤੇ ਪਾਣੀ ਪਾਉਂਦਾ, ਉਹ ਮੈਂ ਵੇਖਦਾ। ਤਾਜੀ ਇਹਦੇ ਮਹੱਲੇ 'ਚ ਹੁਣ ਆਣ ਕੇ ਮੁਰਗੇ ਨੂੰ ਮੁਰਗਾ ਕਹਿਣ ਲੱਗੇ ਆ, ਉਹ ਕਹਿੰਦੇ ਸੀ ਪਰਾਂ ਵਾਲੀ ਬੱਕਰੀ ਆ ਇਹ। ਨਹੀਂ ਉਹ ਸਾਜੀ ਐਡਵੈਂਚਰ ਵਾਕਈ ਲੋਕ ਇਦਾਂ ਦੇ ਹੈ ਨੇ ਜਿਹੜੇ ਬਹੁਤ। ਪੋਟੇ ਵਾਲਾ ਐਡਵੈਂਚਰ ਮੈਂ ਮੁੱਕਰ ਕੇ ਨਾਲ ਯਾਰ ਉਹਦੀ ਸੇਫਟੀ ਪ੍ਰੋਪਰ ਹੁੰਦੀ ਆ। ਭਾਈ ਤੁਸੀਂ ਬਰੂਸ ਲੀ ਦਾ ਸੁਣਿਆ? 5 ਇੰਚ ਦਾ ਜਿਹੜਾ ਉਹਦਾ ਪੰਚ ਹੁੰਦਾ ਸੀ, ਸਿਰਫ 5 ਇੰਚ ਤੋਂ, ਤੇ ਬੰਦਾ ਪੈਰਾਂ ਤੋਂ ਚੁੱਕਿਆ ਜਾਂਦਾ ਸੀ ਤਾਂ। ਉਹ ਕਿੱਦਾਂ ਕਰਦਾ ਸੀ ਯਾਰ? ਮੈਂ ਇਹ ਗੱਲ ਮੰਨਣ ਚਾਹੁੰਦੀ, ਮੇਰਾ ਦਾਦਾ ਦਾ ਮੇਰੇ ਦਾ ਭਰਾ ਇੰਨੀ ਉਹਨੇ ਜਿਮ ਕੀਤੀ, ਜਨਮ ਗੱਲ ਆ ਫਰੀ ਦੇ ਲਾਗੇ ਬਾਗ ਖਿਲਾਰ ਕੇ ਤੂੰ ਗੋਲੀ ਮਾਰਦੇ, ਗੋਲੀ ਅਸਰ ਨਹੀਂ ਕਰਦੀ। ਟੰਨ ਦੀ ਆਵਾਜ਼ ਹੁੰਦੀ ਬਾਹਰ। ਟੰਨ ਦੀ ਆਵਾਜ਼ ਆਉਂਦੀ। ਇਹ ਹੁਣ ਪੋਟੇ ਨਾਲੋਂ ਵੀ ਮਤਲਬ
ਜਦੋਂ ਫਿਰ ਆਹੋ ਵੀ ਜਦੋਂ ਤੁਸੀਂ ਨਹੀਂ ਖਿਆਲ ਕਰਾ ਸੀ ਉਸਤਾਦ ਜੀ ਉਹ ਬੰਦੇ ਦੇਖੋ ਤੁਸੀਂ ਚਾਈਨੀਜ਼ ਹਵਾ 'ਚ ਖੜ ਜਾਂਦੇ ਹਾਂ। ਪ੍ਰੈਕਟਿਸ ਆ। ਇੱਧਰ ਦੇਖ, ਤੈਨੂੰ 100% ਕਨਫਰਮ ਕਰਕੇ ਤੈਨੂੰ ਉਹ ਲਾਈਫ ਜੈਕਟ ਪਾ ਕੇ, ਉਹ ਜਿਹੜੀ ਉੱਪਰੋਂ ਛਾਲ ਮਾਰੀ ਦੀ ਜਹਾਜ਼ ਵਾਲੀ, ਉਹ ਪਾ ਕੇ ਤੈਨੂੰ ਹੈਲੀਕਾਪਟਰ ਨਾਲ ਤੇਰੇ ਸਾਹਮਣੇ ਬੰਨ ਕੇ ਹਰ ਚੀਜ਼ ਤੂੰ ਆਪਣੇ ਹੱਥਾਂ ਨਾਲ ਬੈਲਟਾਂ ਬੰਨ ਲਵੇ, ਤੈਨੂੰ ਯਕੀਨ ਹੋ ਜੇ ਕਿ ਯਾਰ ਜੋ ਮਰਜ਼ੀ ਹੋ ਜੇ ਮੈਂ ਡਿੱਗ ਨਹੀਂ ਸਕਦਾ, ਤੇ ਤੈਨੂੰ ਕਹਿਣੇ ਤੂੰ ਛਾਲ ਮਾਰ ਬੂਝ ਖਿਲਾਰ ਕੇ ਹੈਲੀਕਾਪਟਰ ਤੋਂ ਜਾਂ ਜਹਾਜ਼ ਤੋਂ, ਤੂੰ ਤਾਂ ਵੀ ਨਹੀਂ ਮਾਰੇਗਾ, ਕਦੇ ਵੀ ਨਹੀਂ ਮਾਰਾਂਗੇ। ਨਹੀਂ ਨਾ ਮਾਰੇਗਾ। ਇਹ ਦਲੇਰੀ ਜਿਗਰੇ ਦੀ ਗੱਲ ਹੁੰਦੀ ਬਸ। ਹਾਂਜੀ, ਨਹੀਂ ਕਈ ਹੁਣ ਐਵੇਂ ਲੱਗੇ ਉਹ ਛਾਲ ਮਾਰ ਕੇ ਕਈ ਉੱਤੇ ਫਿਰਦੇ ਰਹਿੰਦੇ ਨੇ ਹਵਾ, ਜਦੋਂ ਤੁਸੀਂ ਇੰਜ ਕਰ ਲੈਂਦੇ ਨਾ ਤੁਹਾਨੂੰ ਹਵਾ ਥੱਲੇ ਸਪੋਰਟ ਕਰਦੀ ਹੈ। ਹਾਂਜੀ ਨਹੀਂ ਹੁਣ ਫਰੀ ਸਾਹਿਬ ਨੂੰ ਦੱਸ ਵੀ ਪੋਟਾ ਅੜਾ ਕੇ ਖੜਾ ਇੱਥੇ ਕਿਹੜੀ ਦਲੇਰੀ ਕਿਹੜੀ ਪਾ ਦਿੱਤੀ ਯਾਰ, ਪੋਟਾ ਤੂੰ ਨਾਲ ਕਲੇਜੀ ਵੀ ਅੜਾ ਲਾ। ਉਸਤਾਦ ਜੀ ਤੁਸੀਂ ਜਹਾਜ਼ ਦੀ ਗੱਲ ਕਰਦੇ ਖਲਾਤ ਪੋਟਾ ਕਲੇਜੀ ਛੱਡ, ਉਹ ਪਾਲਕ ਕਿੱਥੇ ਪੋਟਾ? ਮੈਂ ਤੁਹਾਨੂੰ ਡਿਸਕਸ ਕਰਨੀ ਹੈ ਕਿਧਰ ਉਹ ਸਾਈਡ ਤੇ ਸੈਪਰੇਟ। ਉਸਤਾਦ ਜੀ ਅੱਜ ਮੇਰੀ ਸਾਲਗਿਰਾ ਵਾ, ਤੁਸੀਂ ਕੋਈ ਹੈਪੀ ਬਰਥਡੇ ਮੇਰੀ ਸਾਲਗਿਰਾ ਹੈ ਬੋਲੋ ਬੋਲਣਾ। ਆ ਮੈਂ ਗਾਣਾ ਗਾ, ਮੈਂ ਕਿਤੇ ਨਹੀਂ ਕੋਈ ਨਹੀਂ ਉਸਤਾਦ ਜੀ ਨੇ ਗਾਣਾ ਕੇ ਬੜਾ ਅੱਛਾ ਸੁਣਾਇਆ। ਅੱਛਾ ਹੋ ਤੇਰਾ ਮੇਰੇ ਕੋਲ ਕੇਕ ਕਿਉਂ ਲਈ ਫਿਰਦਾ? जंगल में मंगल तेरे ही दम से चिड़ियों ने शोर मचाया है, सालगिरह का दिन आया है। ਠਹਿਰ ਜੋ ਮਤਲਬ ਸਾਦਾ ਹੀ ਆ ਕੇ ਬਹਿ ਕੇ ਕਿਹੜੀ ਗਾਮਾ ਮੈਨੂੰ ਹੁਣ ਘਰੋਂ ਮੈਸੇਜ ਆਇਆ, ਮੈਨੂੰ ਵੀ ਨਹੀਂ ਸੀ ਪਤਾ ਕਿ ਮੇਰੀ ਇਹ ਸਾਲਗਿਰਾ। ਚਲੋ ਫਿਰ ਠੀਕ ਆ, ਕੋਈ ਗੱਲ ਨਹੀਂ, ਕੱਟ ਨਹੀਂ ਆ ਰਹੇ ਦੇਖੋ ਗੱਲ ਨਾ ਕਰਨ ਵਾਲੀ ਭਲਾ। ਉਹ ਤਾਂ ਇਹ ਸੋਚਦੇ ਆ ਕਿ ਅੱਧੇ ਸ਼ੋਅ ਚ ਕਹੂੰਗਾ। ਨਹੀਂ ਤੇ ਸਿਰ ਤੇ ਛੁਰੀ ਫੇਰ ਲਈਏ। ਨਹੀਂ ਨਹੀਂ ਬਣਾ ਲੈਣੇ ਉਸਤਾਦ ਜੀ ਦਾ। ਨਹੀਂ ਕੋਈ ਗੱਲ ਨਹੀਂ, ਰਹਿਣ ਦੇ, ਤੂੰ ਨਾ ਕੇਕ ਮੰਗਾ। ਜੀ ਮੈਂ ਤੁਹਾਨੂੰ ਗੱਲ ਪੁੱਛੀ ਭਾਈ ਮਿੱਠੇ ਇੱਕ ਮਿੰਟ। ਤੇਰੀ ਸਾਲਗਿਰਾ ਕਿੱਦਣ ਆ? 5 ਮਈ 5 ਇਹ ਮਈ 5 ਸਾਲ ਬਾਅਦ ਮਜ਼ਦੂਰ ਡੇ ਜਿੱਦਣ ਹੁੰਦਾ ਸਾਥ ਜੀ। ਇਹਦੀ 5 ਸਾਲ ਗਿਰਾ। ਅੱਛਾ, ਮਜ਼ਦੂਰ ਡੇ 'ਚ ਹੀ ਪੈਦਾ ਹੋਇਆ। ਉਸਤਾਦ ਜੀ ਖਲਾ ਤੋਂ ਛਾਲ ਮਾਰੀ ਹੈ ਬੰਦੇ ਨੇ ਤੇ ਜ਼ਮੀਨ ਤੇ ਆਇਆ ਉਹ 15 ਮਿੰਟਾਂ 'ਚ। ਇਹ ਤੁਸੀਂ ਵੀ ਮਾਰੀ ਸੀ ਬੈਤਲ ਕੁਲਾਤ। ਤਾਂ ਜੀ ਇਹ ਚੜ ਗਿਆ ਉਹ ਪੰਜੇ ਜੇ ਲਾ ਕੇ ਭਾਰੀ ਤੇ ਉੱਤੇ ਜਾ ਕੇ ਉਹ ਕਿਤੇ ਪੰਜੇ ਥੱਲੇ ਡੇ ਕੇ ਉੱਤੇ ਹੀ ਬੈਠਾ ਭਾਈ ਥੱਲੇ ਨਾ। ਕਿਹੜੇ ਪੰਜੇ ਲਾ ਕੇ? ਤਾਂ ਜੀ ਉਹ ਜਿਹੜੇ ਲਾ ਕੇ ਪਹਾੜੀਆਂ ਚੜ੍ਹਦੇ। ਹਾਂਜੀ ਉਹਨੂੰ ਵੀ ਪਤਾ ਕਿ ਪੰਜੇ ਲਾ ਕੇ ਚੜੀਦਾ। ਉਹਨੇ ਚੜ ਜਾਂਦੇ ਹੋਣਗੇ ਯਾਰ, ਮੰਨ ਲਾ ਮਿੱਠੇ। ਸਾਲਗਿਰਾ ਯਾਰ ਹੁਣ ਮੈਨੂੰ ਉਹਦਾ ਨਾਂ ਨਹੀਂ ਪਤਾ ਲੱਗਣ ਦਿਆ, ਤੈਨੂੰ ਤਾਂ ਕਮੈਂਟਸ ਪੜ੍ਹ ਲਈ, ਬੇਸਿਕਲੀ ਤੁਸੀਂ 7 ਅਪ ਹਾਰ ਗਏ ਹੋ। ਕਮੈਂਟਸ ਪੜ੍ਹ ਲਈ, ਹਾਂ ਕਮੈਂਟਸ ਪੜ੍ਹ ਲਈ ਤੂੰ। ਨਹੀਂ ਕਮੈਂਟ ਕੰਪਿਊਟਰ ਨੂੰ ਅਸੀਂ ਕੀ ਵੀਡੀਓ ਸੈਂਡ ਕਰ ਦੇਣਗੇ ਤੈਨੂੰ, ਬੰਦੇ ਮਰੇ ਵੀ ਨੇ ਕਈ ਵਿਚਾਰੇ। ਹਾਂਜੀ ਐ ਹੀ ਬਾਤ ਆ, ਲੁੱਗੀ ਪੈਂਦੀ ਬਹੁਤ ਮਾਰੀ। ਲੇਕਿਨ ਭਾਵੇਂ ਲੁੱਗੀ ਪੈ ਜੇ, ਲੇਕਿਨ ਕਈ ਸਕਸੈਸ ਹੋ ਕੇ ਵੀ ਗਏ ਨੇ ਉੱਤੇ। ਮੈਨੂੰ ਇਹ ਨਹੀਂ ਸਮਝ ਆਉਂਦੀ ਸਿਆਹ ਚਾਹੁੰਦੇ ਕੀ ਆ ਐਵੇਂ ਜਿਹੜੀ ਜਦੇ ਯਾਰ ਉਹਨਾਂ ਦੇ ਯਾਰ ਤੁਹਾਡੇ ਵਰਗੇ ਨਹੀਂ ਨਾ ਹੈਗੀ ਦੁਨੀਆ ਲਗਨ ਹੈਗੀ, ਉਹਨਾਂ ਨੂੰ ਮੁਹੱਬਤ ਤੇਰੇ ਵਰਗੀ ਨਹੀਂ ਹੈਗੀ ਸਾਰੀ। ਹੁਣ ਪਿੱਛੋਂ ਟੱਪੜ ਰੋਲ ਗਏ, ਬੱਚੇ ਰੋਲ ਗਏ, ਮਾਂ ਬਾਪ ਭੈਣ ਭਰਾ ਧਾਹਾਂ ਮਾਰ ਮਾਰ ਰੋਂਦੇ ਆ ਪਹਾੜ ਚੜੀ ਆ। ਉਹ ਟਾਰਗੇਟ ਵੇਖਦੇ ਨੇ ਆਪਣਾ, ਉਹਨੇ ਟਾਰਗੇਟ ਰੱਖਿਆ ਜ਼ਿੰਦਗੀ ਦਾ, ਕਿ ਮਕਸਦ ਰੱਖਿਆ ਕੋਈ। ਨਿਆਮੂ ਆਣੇ ਦਾ ਭਾਈ ਨਹੀਂ ਪਹਾੜੀ ਚੜਨਗੇ। ਉਸਤਾਦ ਜੀ ਉਹਨਾਂ ਦੀ ਬਾਡੀ ਦੇਖੇ ਨਾ, ਉਹਨਾਂ ਦੇ ਵਜ਼ਨ ਉਹਨਾਂ ਨੇ ਆਪਣੇ ਮੈਨੇਜ ਕੀਤੇ ਨੇ। ਹਾਂਜੀ ਉਹ ਆਪਣੇ ਕੰਮ ਦੇਖਣਾ ਕਿ ਹਰਕਤਾਂ ਦੇਖਣਾ ਆਪਣੀਆਂ ਤਾਂ ਲੱਗ ਪਤਾ ਜਾਏ। ਬਸ ਫਿਰ ਠੀਕ ਆ, ਤੂੰ ਇੱਥੇ ਹੀ ਰਹਿ। ਤੁਸੀਂ ਮੈਨੂੰ ਗੱਲ ਸੁਣੋ ਵੀ ਇੱਕ ਪਹਾੜੀ ਖੜੀ ਆ, ਖੜੀ ਰਹਿਣ ਦਿਓ, ਕੋਈ ਦੂਰੋਂ ਕੁਦਰਤ ਦਾ ਨਜ਼ਾਰੇ ਦਾ ਮਤਲਬ ਹਲਕੀ ਜਿਹੀ ਠੰਡ ਸੇਕ ਕੇ ਪਿੱਛੇ ਆ ਜਾਓ ਵੀ ਹੁਣ ਚੜੀ ਜਾਣਾ ਮੈਂ ਬੇਵਕੂਫੀ। ਯਾਰ ਤੂੰ ਖੁਦਾ ਦੀ ਕਸਮ, ਮੈਂ ਤੈਨੂੰ ਦੱਸ, ਆ ਜੱਟ ਹੈਗਾ, ਇਹ ਕਿੰਨਾਂ ਵਾਲੀਆਂ ਗੱਲਾਂ ਨੇ ਸਾਰੀਆਂ। ਖੜੀ ਰਵੇ ਆਰਾਮ ਨਾਲ, ਪਿੱਛੇ ਆ ਜਾਓ, ਬਹਿ ਜਾਓ। ਇਹ ਕੌਣ ਕਰਦੇ ਨੇ? ਸ਼ੇਖ ਹਾਂਜੀ ਕਰਦੇ ਨੇ ਨਾ। ਦੇਖ ਲੈ। ਯਾਰ ਹੁਣ ਦੇਖੋ ਸ਼ਰਤ ਹਾਂ ਦੱਸ। ਸ਼ਰਤ ਲਾਉਣੀ ਹੈ ਨਾ, ਸ਼ਰਤ ਹੁਣ ਕੱਲ ਚਲਾਉਣੀ ਵੀ ਦੇਖਦੇ ਵੀ ਸੁਰੀਲੀ ਐਟਮ ਕਿਤੇ। ਓਏ ਤੂੰ ਜੱਟ ਨਹੀਂ ਯਾਰ, ਅੱਜ ਤੋਂ ਬਾਅਦ ਜਾ, ਜੋ ਤੇਰੇ ਕੋਲ ਹੁੰਦਾ ਕਰ ਲਾ ਜਾ। ਸਾਰੀ ਦੁਨੀਆ ਇੱਕ ਸਾਈਡ ਤੇ ਕਹੀ ਵੇਲੇ ਜੱਟ ਆ, ਮੈਂ ਨਹੀਂ ਅੱਜ ਤੋਂ ਬਾਅਦ ਮੰਨਣਾ ਤੇਰੀ ਇਸ ਗੱਲ ਤੋਂ ਵੀ ਕਾਹਤੋਂ ਚੜਨਾ ਪਹਾੜੀ ਖੜੀ ਐ ਪਿੱਛੇ ਆ ਜੋ ਹੈਗਾ ਮੈਂ ਹੱਥੇ ਕੀ, ਮੈਂ ਨਹੀਂ ਉਹ ਮੰਨਣਾ। ਜਾ ਜੋ ਮਰਜ਼ੀ ਕਰ। ਅੱਛਾ ਦੇਖੋ ਐਡਵੈਂਚਰ ਦਾ ਪਤਾ ਕੀ ਮਤਲਬ ਹੁੰਦਾ ਕਿ ਤੁਸੀਂ ਨਾ ਐਡਵੈਂਚਰ ਦਾ ਮਜ਼ਾ ਲੈਣਾ ਵੀ ਤੁਸੀਂ ਇਕੱਲੇ ਕਿਤੇ ਬੈਠੇ ਆ, ਹਲਕਾ ਜਿਹਾ ਤੁਸੀਂ ਮਿਊਜ਼ਿਕ ਲਾਇਆ ਪਿੱਛੇ, ਤਨਹਾਈ। ਇਹਦੇ ਚ ਐਡਵੈਂਚਰ ਕਹਿੰਦੇ ਕਿਹਨੂੰ ਤੈਨੂੰ ਪਤਾ? ਵੀ ਹਾਂ ਵੀ ਮਜ਼ਾ ਲੈਣਾ, ਸੈਡਨੈਸ ਨਹੀਂ ਐਡਵੈਂਚਰ ਕਹਿੰਦੇ ਕਿਹਨੂੰ? ਇਹਨੂੰ ਮਜ਼ਾ ਲੈਣ ਨੂੰ। ਸੈਡਨੈਸ ਤੁਸੀਂ ਇਕੱਲੇ ਬੈਠੇ ਆ, ਤੁਸੀਂ ਆ ਕੈਪਟਨ ਲਾਇਆ ਹੌਸਲੇ ਨੂੰ ਕਹਿੰਦੇ ਆ ਇਹ ਐਡਵੈਂਚਰ ਆ। ਹਾਂ ਲੈ ਔਰ ਤੁਸੀਂ ਆਪ ਸੋਚੋ ਵੀ ਹੁਣ ਤੁਸੀਂ ਇੱਥੇ ਬੈਠੇ ਆ, ਤੁਹਾਡੇ ਮਾਸ਼ਾਅੱਲਾ ਮਤਲਬ ਫੈਮਲੀਆਂ ਵਾ, ਸਾਡੇ ਸਭ ਦਾ ਸੈਟਅਪ ਹੈ, ਤੁਸੀਂ ਹੁਣ ਉੱਠ ਕੇ ਜਾ ਕੇ ਪੋਟਾ ਫਸਾ ਕੇ ਖੜ ਜਾਓ। ਤੇ ਰੋਲ ਗਏ ਸਾਰੇ, ਅਸਤੇ ਰੁੜ ਗਏ ਕੈਮਰਾ ਅਸੀਂ ਕਿੱਧਰ ਜਾਵਾਂਗੇ? 87,000 ਬਿੱਲ ਆਇਆ ਤੇ ਉੱਥੇ ਪੋਟਾ ਫਸਾਇਆ। ਹੁਣ ਤੁਸੀਂ ਦੱਸੋ ਜਿਹੜਾ ਇਹਦੇ ਪੋਟਾ ਪੋਟਾ ਫਸਾ ਕੇ ਖੜ ਜੋ। ਉਹ ਜਿਹਨੇ ਪੋਟਾ ਫਸਾਇਆ ਉਹਨੇ ਨਹੀਂ ਪਛਾ ਫਿਰ ਤਾਂ ਪਿੱਛੇ ਬਿੱਲ ਕੱਟਿਆ ਜਾਂਦਾ, ਮੀਟਰ ਕੱਟਿਆ ਜਾਂਦਾ ਵੀ ਸਬਜ਼ੀ ਲਿਆਉਣੀ ਆ, ਉਹ ਪੋਟਾ ਦਾ ਕਿਹੜਾ। ਇਹ ਬੇਸਿਕਲੀ ਇਹ ਸਭ ਕੰਮ ਚੋਰ ਆ। ਕੋਈ ਸਿਆਹ ਸੂਟ ਵੈਂਚਰ ਨਹੀਂ ਦੇਖਣਾ, ਬਸ ਲੋਗਾ ਮਿੱਠੇ ਕੋਈ ਮੇਰੀ ਗੱਲ ਸੁਣ। ਹਾਂਜੀ ਫਰੀ ਤੁਹਾਨੂੰ ਦੇਖ ਤੈਨੂੰ ਕੰਮ ਜਦੋਂ ਲੱਭੇ ਤੇ ਖੁਦ ਖੁਦ। ਭਾਈ ਉਹਨਾਂ ਨੂੰ ਗਵਰਨਮੈਂਟ ਸਪੋਰਟ ਕਰਦੀ ਹੈ, ਦੁਨੀਆ ਦੇ ਨਾਂ ਰੌਸ਼ਨ ਕਰਦੇ ਨੇ ਉਹ ਬੰਦੇ। ਤੁਹਾਨੂੰ ਕੀ ਜਿਹਨਾਂ ਦੇ ਪਤਾ? ਘਰਾਂ 'ਚ ਸਿਲੰਡਰ ਫਟਦਾ ਵਾ ਉੱਥੇ ਗਵਰਨਮੈਂਟ ਸਪੋਰਟ ਨਹੀਂ ਕਰਦੀ, ਜਿਹੜਾ ਬੱਚਾ ਮਰ ਗਿਆ ਇਹ ਸਿਆਹ ਉਹ ਸਾਰੇ ਕਰਦੇ ਨੇ। ਠੀਕ ਉਹਨਾਂ ਮੁਲਕਾਂ ਦੇ ਲੋਕ ਨੇ ਜਿਹੜੇ ਮੁਲਕਾਂ ਦੇ ਵਿੱਚ ਆਲਰੇਡੀ ਇੰਨਾ ਪੈਸਾ ਵਾ, ਉਹਨਾਂ ਕੋਲ ਪੈਸਾ ਆਂਦਾ ਵਾ, ਉਹ ਦੁਨੀਆ ਜਿਹੜੀ ਤਜਰਬੇ ਕਰਦੇ ਨੇ ਅਗਲੇ। ਡਿਸਕਵਰ ਕਰਨ ਜਾਂਦੇ ਨੇ। ਹਰੀ ਸਦਪਾਰਾ ਸੁਣੋ ਨਾ, ਜਿਹੜੇ 15 ਕਰੋੜ ਦਾ ਟਿਕਟ ਲਾ ਕੇ ਜਿਹੜੇ ਲੋਕ ਗਏ ਨੇ ਆਪ ਦੋਸਤ ਦੇ ਵਿੱਚ, ਤੇਰੇ ਹਿਸਾਬ ਨਾਲ ਉਹ ਪਾਗਲ ਸੀ। ਉਹ ਸਬਜ਼ੀ ਦਾ ਰੌਲਾ ਸੀ, ਉਹਨਾਂ ਨੂੰ ਸਿਲੰਡਰ ਉਹਨਾਂ ਦਾ ਮੁੱਕਿਆ ਸੀ,
ਉਹਨਾਂ ਦੇ ਕੋਲ 15 ਕਰੋੜ ਦੋ ਪਿਓ ਪੁੱਤਰਾਂ ਲਾ ਕੇ ਤੇ ਹੁਣ ਅੱਛਾ ਅੱਜ ਕਿੱਥੇ ਆ ਉਹ ਦੱਸ। ਹੁਣ ਮੈਂ ਦੱਸਦਾ ਆ ਤੇਰੇ ਸਾਰੇ ਇਹ ਤੇ ਗੱਲ ਹੁੰਦੀ ਜਿਹੜਾ ਬੰਦਾ ਕੋਈ ਵਿਜ਼ਨ ਲੈ ਕੇ ਦੁਨੀਆ ਤੇ ਆਉਂਦਾ ਉਹ ਵਿਜਨ ਇਹਦਾ ਕੰਮ ਥੱਲੇ ਕਰਦਾ ਵਿਜਨ ਐ ਜਿਹੜਾ ਤੂੰ 15 ਕਰੋੜ ਉੱਥੇ ਲਾਇਆ ਸੋਹਣੇ ਟੈਂਟ ਲਵਾ ਗਰੀਬਾਂ ਦੀ ਰੋਟੀ ਕਰ ਮਟਨ ਖਵਾ ਗਰੀਬਾਂ ਨੂੰ ਜਿਹਨਾਂ ਖਾਦਾ ਨਹੀਂ ਹੈਲੋ ਜੀ ਆ ਲੰਗਰ ਪਾ ਦੀ ਹੈ ਬਸ। ਯਾਨੀ ਕਿ ਤੇਰੇ ਕੋਲ ਤੂੰ 15 ਕਰੋੜ ਗਰੀਬਾਂ ਨੂੰ ਖਵਾ ਕੇ 15 ਕਰੋੜ ਰੁਪਈਆ ਗਰੀਬਾਂ ਨੂੰ ਖਵਾ ਕੇ ਸੋਨੇ ਟੈਂਟ ਲਵਾ ਕੇ ਖਵਾ ਕੇ ਚਲਾ ਜਾ। ਹੁਣ ਤੇਰੇ ਕੋਲ ਹੋਰ ਵੀ ਪੈਸੇ ਹੈਗੇ ਨੇ ਯਾਨੀ ਤੂੰ 15 ਕਰੋੜ ਖਵਾਤਾ ਲੇਕਿਨ ਤੇਰੇ ਕੋਲ 15 ਅਰਬ ਵਾਲੇ ਹੋਰ ਹੈਗਾ। ਉਹ ਤੋਂ ਜਦੋਂ 15 ਕਰੋੜ ਦੀ ਟਿਕਟ ਲੈ ਲਈ ਜਦੋਂ ਤੈਨੂੰ ਪਤਾ ਲੱਗਣਾ ਇਹਨੇ ਫਿਰ ਇਹੀ ਕਹਿਣਾ ਉਸੇ 15 ਕਰੋੜ ਦਾ ਤੂੰ ਗਰੀਬ ਨੂੰ ਖਵਾ ਕੇ ਉਹ ਨਹੀਂ ਐਸੀ ਸਿੱਧੀ ਮੌਤ ਆ ਵੀ ਆਪ ਦੋਸਤ ਥੱਲੇ ਜਾਣ ਡਈ ਆ ਵਿੱਚ ਦਾ ਸਾਹ ਮੌਤ ਫਿਰ ਮਿੱਠਾ ਜੀ ਤੁਸੀਂ ਤੋਂ ਘਰ ਜਾਂਦੇ ਨੇ ਮੋਟਰਸਾਈਕਲ ਤੇ ਤੇਰਾ ਸਿੱਧੀ ਮੌਤ ਆ ਨਹੀਂ, ਜੋ ਸੂਰਤ ਹਾਲ ਆ। ਉਹਨੇ ਚਵਲ ਨਾਨ ਟਿੱਕੀ ਤੋਂ ਰੋਜ਼ ਖਾਣਾ ਨਾ ਸਿੱਧੀ ਮੌਤ ਆ। ਗੋਰੇ ਖੇਲਦੇ ਆ ਇਦਾਂ ਦੀਆਂ ਮਿੱਠਾ ਜੀ ਅੱਲਾ ਨੇ ਨਾ ਜ਼ਮੀਨ ਬਣਾਈ ਇਨਸਾਨ ਬਣਾਇਆ ਉਹਨੂੰ ਕਿਹਾ ਕਿ ਦੁਨੀਆ ਨੂੰ ਰਿਸਰਚ ਕਰੋ ਡਿਸਕਵਰ ਕਰੋ ਯਾਰ ਗਰੀਬ ਦੀ ਮਦਦ ਅੱਲਾ ਦੀਆਂ ਕਰੋ। ਨਿਸ਼ਾਨੀਆਂ ਤਲਾਸ਼ ਕਰੋ ਦੁਨੀਆ ਗੋਰਾ ਇਹੋ ਕਰਦਾ ਉਸਤਾਦ ਜੀ ਅਸੀਂ ਤੇ ਪ੍ਰਾਪਰਟੀਆਂ 'ਚ ਵੜ ਕੇ ਓ ਯਾਰ ਉਹ ਅਗਲੇ ਜ਼ਿੰਦਗੀ ਉਹ ਅੱਲਾ ਦੀ ਕੁਦਰਤ ਦਾ ਰੱਬ ਦੀ ਕੁਦਰਤ ਦਾ ਮਜ਼ਾ ਲੈਂਦੇ ਨੇ ਦੇਖਦੇ ਨੇ। ਇਹਨੇ ਮਜ਼ਾ ਕੀ ਲੈਣਾ ਇਹ ਤਾਂ ਪੌਣਾ ਘੰਟਾ ਪਹਿਲੇ ਪਾਣੀ ਉਹ ਪਾ ਕੇ ਫਿੱਟੇ ਮੂੰਹ ਸਵੇਰੇ ਲਾਇਸੈਂਸ ਵਾਲੀ ਜਗ੍ਹਾ ਤੇ ਬੈਠੇ ਆ ਲਾਇਸੈਂਸ ਬਣਵਾਉਣ ਗਏ ਆ। ਇਹਦੀ ਇਹਨੇ ਕੀ ਇਹ ਜ਼ਿੰਦਾ ਹੈ ਹੀ ਨਹੀਂ ਹੈ ਇਹ ਸਿਰਫ ਹਿਲਦਾ ਵਾ ਬਸ ਜ਼ਿੰਦਾ ਨਹੀਂ ਹੈਗਾ ਇਹ। ਕਹਿੰਦਾ ਹੈ ਕੀ ਹੈ ਤਾਂ ਜੀ ਉਹ ਤੇ ਲਾਇਸੈਂਸ ਬਣਵਾਉਣ ਗਏ ਉਹ ਤੇ ਸਾਰੇ ਅਫਸਰ ਵੱਡੇ ਬੈਠੇ ਮਤਲਬ ਮੈਂ ਉਹਨਾਂ ਨੂੰ ਕਿਹਾ ਜੀ ਮੇਰਾ ਲਾਇਸੈਂਸ ਹੈ ਨਾਰਮਲ ਇੰਟਰਨੈਸ਼ਨਲ ਕਰ ਦਿਓ। ਉਹਨੇ ਕਿਹਾ ਜਾਨੀ ਭਾਈ ਹੁਣੇ ਹੀ ਇਹ ਚੀਜ਼ ਦਿਓ ਇਹ ਚੀਜ਼ ਦਿਓ ਇਹ ਚੀਜ਼ ਦਿਓ 4500 ਰੁਪਇਆ ਇੱਥੇ ਸੈਂਡ ਕਰ ਦਿਓ। ਮੈਂ ਕਿਹਾ ਜੀ ਆ ਲਓ ਠੀਕ ਹੋ ਗਿਆ। ਇਹਦੇ ਕੋਲ ਲਾਇਸੈਂਸ ਹੈ ਨਹੀਂ ਮੈਂ ਤੇ ਇੰਟਰਨੈਸ਼ਨਲ ਕਰਾਉਣਾ ਸੀ ਨਾ ਇਹਦੇ ਕੋਲ ਲਾਇਸੈਂਸ ਹੀ ਹੈ ਨਹੀਂ। ਉਹਨਾਂ ਨੇ ਕਿਹਾ ਮਿੱਠਾ ਭਾਈ ਤਸਵੀਰਾਂ ਭੇਜੋ ਸਾਰਾ ਕੁਝ ਕੀ ਉੱਥੇ ਰਿਹਾ ਹੋਏਗਾ। ਉਹਨੇ ਕਿਹਾ 3200 ਰੁਪਏ ਫੀਸ ਆ। ਮਿੱਠਾ ਸਾਹਿਬ ਨੇ ਉਹਨੂੰ ਮੈਸੇਜ ਕੀਤੇ ਨੇ ਪਹਿਲੇ ਤਸਵੀਰਾਂ ਉਸ ਤੋਂ ਬਾਅਦ ਆਪਣਾ ਆਈਡੀ ਕਾਰਡ ਸਾਰਾ ਕੁਝ। ਉਹਨੇ ਕਿਹਾ 3200 ਰੁਪਏ ਵੀ ਸੈਂਡ ਕਰ ਦਿਓ ਤੇ ਡਿਲੀਟ ਟੂ ਐਵਰੀਵਨ ਕਰਤਾ ਸਾਰਾ ਕੁਝ ਬੈਗ ਆ ਗਿਆ। ਤੇ ਖੁਦਾ ਦੀ ਕਸਮ ਭਾਜੀ ਉਹਨਾਂ ਨੇ 3200 ਰੁਪਏ ਸੁਣ ਕੇ ਲਾਇਸੈਂਸ ਨਹੀਂ ਬਣਾਇਆ ਮੋਟਰਸਾਈਕਲ ਦਾ। ਓਏ ਇਹਨੂੰ ਕੀ ਤੂੰ ਜੱਟ ਬਾਦਸ਼ਾਹ ਉਹ ਭਾਈ 4500 ਸੀ ਫਰੀਦ ਭਾਈ ਯਾਰ ਮੈਂ ਇਹ 3200 ਕੋਟਾ ਫਸਾਉਣਾ ਇਹ ਉੱਥੇ ਸਿੰਘ ਫਸਾ ਕੇ ਬੈਠਾ। ਤੁਸੀਂ ਉਹਨੂੰ ਕੀ ਦੱਸਣ ਦੇ ਤਾਂ ਪੌਣਾ ਘੰਟਾ ਪਹਿਲੇ ਤਾਂ ਪਾਣੀ ਇਹਨੇ ਪਾ ਕੇ ਜ਼ਿੰਦਗੀ ਬੈਠਾ। ਦਾ ਕੀ ਮਜ਼ਾ ਲੈਣਾ ਯਾਰ ਇਹੋ ਜਿਹੇ ਬੰਦੇ ਕੋ ਕੀ ਤੂੰ ਅੱਖ ਰੱਖੇਗਾ ਕਿ ਕਿਤੇ 1 ਰੁਪਈਆ ਵੀ ਲਾਏਗਾ। ਨਹੀਂ ਜਿੱਦਾਂ ਉਹਨੇ ਚੀਜ਼ਾਂ ਮੰਗੀਆਂ ਆਈਡੀ ਕਾਰਡ ਤੇ ਆ ਦੇ ਮੈਂ ਹਰਸ਼ਾ ਸੈਂਡ ਕਰਦੀ ਬਾਅਦ ਚ ਹਰਸ਼ਾ ਕਵਰ ਕਰਕੇ ਹੋ ਕੇ ਥੰਬਨੇਲ ਕਰੇ ਇਹ वो करे बायोमेट्रिक आपका घर का आधे घंटे ਤੇ 3200 ਵਾਲੀ ਆਈਟਮ ਉਹਨੇ ਬਾਅਦ ਚ ਪਾਈ। ਨਹੀਂ ਤੇ 3200 ਉਹਨਾਂ ਨੇ ਨਹੀਂ ਲੈਣਾ ਗਵਰਨਮੈਂਟ ਦੀ ਫੀਸ ਆ। ਉੱਥੇ ਜਾ ਕੇ ਧੱਕੇ ਖਾਵੇਂ ਤੇਰਾ ਪਹਿਲੇ ਲਰਨਿੰਗ ਬਣੇ ਉਹ ਬਣਨਾ ਸੀ ਤੇਰਾ ਉਸ ਤੋਂ ਬਾਅਦ ਉਹਨਾਂ ਨੇ ਤੈਨੂੰ ਪਿਆਰ ਕਰਦੇ ਅਗਲੇ ਨੇ ਕਿ ਯਾਰ ਅਸੀਂ ਬਣਵਾ ਦਿੰਨੇ ਜਿਹੜੇ ਲੋਕੀ ਲੈਣਾ ਚ ਲੱਗ ਕੇ ਵਿਚਾਰੇ ਧੁੱਪੇ ਕਦੋਂ ਇਹ ਮੁਹੱਬਤ ਦਾ ਫਾਇਦਾ ਯਾਰ ਉਹ ਕਹਿੰਦੇ ਚਲੋ ਯਾਰ ਅਸੀਂ ਕਰਾ ਦੇ 3200 ਰੁਪਏ ਗਵਰਨਮੈਂਟ ਦੀ ਫੀਸ ਆ ਹੁਣ ਉਹ ਪੱਲਿਓ ਪਾਉਣ। ਬੱਬਲ ਤਾਂ ਸੀਗੀ ਇਹ ਸੈਂਡ ਕਰਕੇ ਭਾਈ ਸਾਰੀ ਜ਼ਿੰਦਗੀ ਦੀ ਇਹ ਕਮ ਸੇ ਕਮ 10 ਸਾਲ ਦੀ ਇਨਵੈਸਟਮੈਂਟ 3200 ਰੁਪਇਆ ਯਾਰ 3 ਸਾਲ ਵਾਸਤੇ ਵੀ ਬਣ ਜੇ 3 ਸਾਲ ਚ 3200 ਰੁਪਇਆ ਰੋਜ਼ ਦਾ ਦਿਲ ਕਰੇ ਤੇ 10 ਰੁਪਏ ਰੋਜ਼ ਦੇ ਬਣਨ। ਫਰੀਦ ਹੁਣ ਸਾਜੀ ਨਹੀਂ ਬਣਵਾਇਆ ਵਾਪਸ ਆ ਗਿਆ। ਹੁਣ ਸਾਡੀ ਵੀ ਇੱਕ ਗੱਲ ਸੁਣ ਲਿਓ ਫਰੀਦ ਸਾਹਿਬ ਤੇਰਾ ਜੋ ਪਾਪਾ ਨਾਲ ਜਾਵੇ ਤੇ ਪਾਪਾ ਹੁਣੀ ਆਪਣਾ ਲਾਇਸੈਂਸ ਬਣਵਾ ਕੇ ਆ ਜਾਣ ਤੇ ਪੁੱਤ ਉੱਥੇ ਬੈਠਾ ਹੈ ਪੁੱਤ ਹੋਣੀ ਆਪਣੀ ਚੀਜ਼ਾਂ Emotional blackmail। ਦੁਬਾਰਾ ਕਰੂ ਇਮੋਸ਼ਨਲ ਬਲੈਕ ਨਹੀਂ ਜਦੋਂ ਪੁੱਤ ਕਮਾਉਣ ਲੱਗ ਪੈਣ ਉਦੋਂ ਆਪ ਹੁੰਦੇ ਨੇ। ਨਹੀਂ ਤੇ ਜਦੋਂ ਪੁੱਤਰ ਜਦੋਂ ਜਾਵੇ ਤੇ ਉਹਨੂੰ ਪਿਓ ਆਪਣੇ ਪੱਲਿਓਂ ਪੈਸੇ ਦੇਣ ਦੇ ਤੇ ਪੁੱਤਰ ਨੂੰ ਡੁੱਬ ਕੇ ਨਹੀਂ ਮਰਨਾ ਚਾਹੀਦਾ। ਤਾਂ ਜੀ ਜਵਾਨ ਪੁੱਤਰ ਕਮਾਉਂਦਾ ਹੋਵੇ ਜੋ ਕਹਿੰਦੇ ਲੱਖ ਦੀ ਤੇਰੇ ਓਏ ਜਦੋਂ ਪੁੱਤ ਦਾ ਲਾਇਸੈਂਸ ਪਿਓ ਤੋਂ ਪਹਿਲੇ ਬਣ ਜਵੇ ਨਾ ਤੇ ਫਿਰ ਪਿਓ ਨੂੰ ਜੁੱਤੀ ਨਵੀਂ ਲੈ ਵੀ ਲੈ ਕੇ ਚਾਹੀਦਾ ਨਹੀਂ ਵਾਲਦ ਸਾਹਿਬ ਨੇ ਮੈਂ ਉਹਨੂੰ ਇਹ ਵੀ ਕਿਹਾ ਮੈਂ ਕਿਹਾ ਮੇਰਾ ਵੀ ਮੋਟਰਸਾਈਕਲ ਦਾ ਇੰਟਰਨੈਸ਼ਨਲ ਬਣਾ ਕੇ ਦੇ ਮੈਨੂੰ ਇੰਟਰਨੈਸ਼ਨਲ ਲੈਵਲ ਮੋਟਰਸਾਈਕਲ ਦਾ ਕਹਿੰਦਾ ਇੰਟਰਨੈਸ਼ਨਲ ਬਣਾ ਕੇ ਦੇ। ਅੱਛਾ ਇਹ ਜਿੰਨੀ ਪਿਓ ਦੀ ਇਹੋ ਜੀ ਜਗ੍ਹਾ ਤੇ ਮੰਨਦਾ ਨਾ ਤੁਹਾਡੀ ਇਹਨੇ ਆਪਣਾ ਫਸਟ ਪਿਓ ਸੈਕਿੰਡ ਕਰ ਲੈਣਾ ਤੁਹਾਨੂੰ ਇਹਨੇ ਫਸਟ ਯਾਰ ਕਰ ਲੈਣਾ 3200 ਦੀ ਖਾਤਰ ਯਾਰ ਕਸਮ ਜਿਗਰਾ ਹੀ ਨਹੀਂ ਜੱਟ ਹੈਗਾ ਹੀ ਨਹੀਂ ਹੈ ਯਾਰ। ਉਸਤਾਦ ਜੀ ਨੂੰ ਕਹਿੰਦਾ ਉਸਤਾਦ ਜੀ ਨੇ ਬਣਵਾ ਖਬਰਦਾਰ ਹੈ ਸੈੱਟ ਤੇ ਆਈ ਤੋਂ ਬਾਅਦ ਕਿਸੇ ਨੇ ਇਹਨੂੰ ਜੱਟ ਕਿਹਾ। ਨਹੀਂ ਹੁਣ ਤੁਸੀਂ ਉਹਨੂੰ ਸਵੇਰੇ 3200 ਸੈਂਡ ਕਰਕੇ ਨਾ ਉਹਨੂੰ ਜ਼ਰਾ ਮੈਂ ਕਾਹਤੋਂ ਕਰਾਂ ਯਾਰ ਗੱਲ 3200 ਦੀ ਨਹੀਂ ਗੱਲ ਤੈਨੂੰ ਤੇਰੇ ਕੋ ਨਾ ਹੋਣ ਤੇ ਲੈਦਾ ਗੱਲ ਨਹੀਂ ਸੀ ਹੈਗੇ ਕਿਸਮੇ ਨਹੀਂ ਮੈਂ ਦੇ ਦੇਣਾ ਮੈਂ ਸੈਲਰੀ ਚੋਂ ਕੱਟ ਲਾਂਗਾ। ਜੋੜ ਸਟੂਡੀਓ ਤੋਂ ਲੈਣਾ ਮੈਂ ਤੇਰੇ ਮੁੱਕੇ ਮਾਰਦੇ ਰੋਡ ਉਹ ਮੇਰਾ ਭਰਾ ਵਾ। ਆ ਗਿਆ ਝਾੜ ਕੇ ਹੈ ਹੁਣ ਇਹਨੇ ਪਤਾ ਕਿ ਉਹ ਮੇਰਾ ਭਰਾ ਵਾ ਅਸੀਂ ਦੋਨਾਂ ਨੇ ਇਕੱਠਿਆਂ ਨੇ ਬਣਵਾਣਾ ਵਾ ਮੇਰਾ ਕੋਲ ਤਾਂ ਪਵਾ ਦੇ ਤੂੰ। ਮੈਂ ਤਾਂ ਅੱਜ ਬਣਾਇਆ ਸੀਗਾ ਮੈਂ ਮੋਟਰਸਾਈਕਲ ਦਾ ਨਹੀਂ ਲਾਇਸੈਂਸ ਕਿਹਾ ਬਣਾਇਆ ਮੈਂ ਕਿੱਥੇ ਕਿਹਾ ਨੇ ਗਿਆ ਪੈਸਾ ਨਹੀਂ ਵੇਖਿਆ ਦੱਸਰ ਵਾਲੇ ਨਹੀਂ ਵੇਖਿਆ। ਦੱਸਰ ਦੀ ਇੱਜ਼ਤ ਵਾਲੇ ਵੇਖਿਆ ਉਹਦੇ ਆਬਰੂ ਵਾਲੇ ਪੈਸਾ ਤੇ ਯਾਰ ਮੈਂ ਅੱਜ ਕਮਾ ਲਵਾਂ ਮੇਰੇ ਉਸਤਾਦ ਦਾ ਆਸ਼ੀਰਵਾਦ ਕੱਲ ਮੈਂ 100 ਲੈ ਗਿਆ ਮਿੱਠੇ ਕੋ 100 ਅਸੀਂ ਪੈਸਾ ਮੁਸਤਹਕੀਨ ਨੂੰ ਦੇਣਾ ਵਾ ਫੋਟੋ ਫਸਾ ਕੇ ਨਹੀਂ ਖਲਾਉਣਾ ਹਾਏ। ਹਾਂ ਤਾਂ ਪੜੀ ਰੋਲਣੇ ਪਿੱਛੋਂ ਨਹੀਂ ਤੇ ਲਾਇਸੈਂਸ ਮਤਲਬ ਕਿ ਇਹ ਕੋਈ ਚੱਕਰ ਨਹੀਂ ਹੈਗਾ ਇਹਦਾ ਲਾਂਗੇ। ਮੁਸਤਕੀ ਜ਼ਿੰਦਗੀ 'ਚ ਜ਼ਰੂਰਤ ਨਹੀਂ ਇਹਦੀ। ਉਹ ਮੇਰੇ ਕੋਲ ਕਿਹੜਾ 3 ਜਗ੍ਹਾ ਗੱਡੀ ਵੱਜਦੀ ਰਾਹ 'ਚ ਕੋਈ ਕਤਲ ਹੋ ਗਿਆ ਸਿੱਧੇ ਸਿੱਧੇ 40 ਸਪੀਡ ਤੇ ਹੋਣਾ ਹੁੰਦਾ ਹਸਪਤਾਲ ਦੀ ਕਿਹੜੀ ਲੋੜ ਚਲੋ ਅੱਲਾ ਕਰ ਇੱਕ ਜਿਹਾ ਬੰਦਾ ਅਮੀਰ ਹੋ ਕੇ ਮਰ ਜਾਂਦਾ
ਨਹੀਂ ਅਮੀਰ ਹੋਣ ਵਾਲੀ ਖਸਲਤ ਨਹੀਂ, ਏਦਾਂ ਦਾ ਬੰਦਾ ਸਾਰੀ ਜ਼ਿੰਦਗੀ ਨਹੀਂ ਅਮੀਰ ਹੋ ਸਕਦਾ ਸਾਡੀ ਮਿਹਨਤ ਕਰ ਜਿਹਦੇ 'ਚ ਪੈਸਾ ਖਰਚਣ ਦੀ ਹਿੰਮਤ ਨਹੀਂ ਗੀ। ਤੂੰ ਲਾਇਸੈਂਸ ਬਣਵਾ, ਬਲਕਿ ਦੂਜਿਆਂ ਨੂੰ ਵੀ, ਆਪਣੇ ਜੂਨੀਅਰਸ ਨੂੰ ਵੀ ਸਾਜੀ ਬਣਵਾ ਤੇਰਾ ਕੇ। ਬਣਵਾ ਦੋ, ਮੈਂ ਜਾਣਾ ਉਹਦੇ ਕੋਲ, ਮੈਂ 32 ਆਹੋ ਯਾਰ ਲੈ ਲੈ। ਯਾਰ ਬੇਸਿਕਲੀ ਮੈਂ 4 ਵੀਲ ਗੱਡੀ ਦਾ ਬਣਾਉਣਾ ਸੀ, ਉਹ ਕਹਿੰਦਾ 2 ਵੀਲ ਦਾ ਬਣਾਓ। ਮੈਂ ਕਿਹਾ 2 ਵੀਲ ਦਾ 32 ਲਾਉਣ ਦਾ ਫਾਇਦਾ। ਸਾਡੀ ਨੇ ਲੈਣਾ ਚ ਲੱਗ ਕੇ ਨਹੀਂ ਤੂੰ 4 ਵੀਲ ਦਾ ਬਣਵਾ ਲਾ। 4 ਵੀਲ ਟਰਾਈ ਹੁਣ 4 ਵੀਲ ਹੈ ਹੀ ਨਹੀਂ, ਨਾ ਸਿੱਖੀ ਨਾ ਸਿਖਾਈ, ਮੈਂ ਹੁਣੇ ਬਣਾ ਕੇ ਲੱਗ ਜਾਵਾਂ। ਇਹ ਲਾਇਸੈਂਸ ਤੇ ਜ਼ਰੂਰੀ ਹੈ ਮਿੱਠਾ ਜੀ, ਪਿੱਛੇ ਦੇਖੋ ਮੈਂ ਹੋਏਗਾ ਬਣਾ ਲਵਾਂ। ਅੱਲਾ 4 ਵੀਲ ਵੀ ਦੇਵੇ ਤੂੰ ਉੱਥੇ ਦਿਖਾ ਕੇ ਬਣਵਾ ਲਾ। ਇਹਨੂੰ ਉਹਨਾਂ ਨੇ ਮੋਟਰਸਾਈਕਲ ਦਾ ਲਰਨਰ ਦਿੱਤਾ ਤੇ ਪਾਇਲਟ ਨੂੰ ਜਹਾਜ਼ ਵਾਲੇ ਨੂੰ ਕਹਿੰਦਾ ਜ਼ਰਾ ਸਾਈਡ ਤੇ ਮੈਚ ਅੱਛਾ ਮੈਂ ਬਣਵਾਇਆ ਮੁਦੱਸਰ ਸਾਹਿਬ, ਮੈਂ ਉਸਤਾਦ ਜੀ ਆਪਣਾ ਮੋਟਰਸਾਈਕਲ ਦਾ ਮੈਂ ਅਲਹਮਦੁਲਿਲਾ ਹੈ ਵਾ, ਕਿਉਂਕਿ ਮੇਰੇ ਕੋਲ ਮੋਟਰਸਾਈਕਲ ਹੈ ਤੇ ਮੈਂ ਮੋਟਰਸਾਈਕਲ ਦਾ ਕਮ ਸੇ ਕਮ ਬਣਾ ਕੇ ਰੱਖਿਆ। ਨਹੀਂ ਮੈਂ ਵੀ ਬਣਾਉਣਾ। ਮੇਰਾ ਉਦੋਂ ਮੇਰਾ ਖਿਆਲ ਲੱਗਿਆ ਸੀ ਉਹ ਯਾਰ ਫਰੀਦ ਸਾਹਿਬ, ਮੋਟਰਸਾਈਕਲ ਹੋਵੇ ਜਾਂ ਗੱਡੀ ਹੋਵੇ, ਤੁਹਾਡੇ ਕੋਲੋਂ 19 ਕੀ ਹੋਈ ਨਾ, ਬੰਦਾ ਐਕਸਪਾਇਰ ਹੋ ਗਿਆ, ਮਰ ਗਿਆ ਬੰਦਾ ਤੁਹਾਡੇ ਕੋਲ, ਅੱਲਾ ਨਾ ਤੇ ਮਰਡਰ ਆ, ਹਾਂਜੀ ਜਦੋਂ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ, ਉਹ ਮਰਡਰ ਗਿਣਿਆ ਜਾਂਦਾ 302 ਹੁੰਦੀ ਤੁਹਾਨੂੰ, ਉਹ ਐਕਸੀਡੈਂਟ ਨਹੀਂ ਗਿਣਿਆ ਜਾਂਦਾ। 3200 ਰੁਪਏ ਚ ਤੁਸੀਂ 302 ਤੋਂ ਬਚ ਸਕਦੇ। ਹਾਂਜੀ ਉਹ ਯਾਰ ਤੂੰ ਇੱਥੇ ਇਸ ਮੁਲਕ ਦੀ ਕੀ ਗੱਲ ਕਰਦਾ? ਮੈਂ 3-4 ਵਾਰੀ ਮੇਰੀ ਗੱਡੀ ਫੜੀ ਗਈ, ਵੈਕਸੀਨ ਕਾਰਡ ਨਹੀਂ, ਉਹ ਤੇ ਛੱਡਤੀ ਉਹਨਾਂ ਨੇ। ਮੈਂ ਲਾਇਸੈਂਸ ਕਿਉਂ ਬਣਾਉਣਾ? ਮੈਂ ਚੁਲਕਦਾ ਨਵਾਂ ਨਕੋ ਇਹ ਨਾ ਵੈਕਸੀਨ ਕਾਰਡ। ਇਸ ਵੈਕਸੀਨ ਕਾਰਡ ਦੇਖਦੇ ਹੋ, ਕਹਿੰਦੇ ਜਿਹਨੇ ਇਹ ਨਹੀਂ ਲਵਾਏ ਹਾਲੇ ਤੱਕ ਇਹਨੇ ਲਾਇਸੈਂਸ ਖਤਮ ਹੋ ਗਿਆ। ਇਹ ਉਹ ਕਹਿੰਦੇ ਗੱਡੀ ਮੰਗ ਕੇ ਲਿਆਇਆ ਜੀ। ਪਤਾ ਜੀ ਉਹ ਜਿਹੜੀ ਅੱਗੇ ਗੱਲ ਕਰਨ ਦੇ ਸੀ ਐਡਵੈਂਚਰ ਜਾਂ ਤੁਸੀਂ ਦੁਨੀਆ ਨੂੰ ਡਿਸਕਵਰ ਕਰਨਾ, ਦੇਖੋ ਆਪ ਦੋਸਤ ਜਿਹੜੇ ਗਏ ਨੇ ਨਾ 15 ਕਰੋੜ ਦਾ ਟਿਕਟ ਲਾ ਕੇ, ਉਹਨਾਂ ਦਾ ਇੱਕ ਮਿਸ਼ਨ ਵਿਜ਼ਨ ਵੱਡਾ ਸੀ ਕਿ ਅਸੀਂ ਗਿਨੀਜ਼ ਬੁੱਕ ਦੇ ਵਿੱਚ ਨਾਮ ਲਿਖਾਉਣਾ, ਸਾਡਾ ਨਾਮ ਆਵੇ। ਯਾਰ ਏਦਾਂ ਦੇ ਨਾਮ ਨੂੰ ਕੀ ਕਰਨਾ ਯਾਰ, ਨਾਮ ਹੀ ਨਹੀਂ ਰਿਹਾ। ਬੱਚੇ ਰੁੜ ਗਏ ਪਿੱਛੇ। ਯਾਰ ਇਹ ਨਹੀਂ ਗੱਲ ਹੈਗੀ, ਤੂੰ ਮਰੀ ਫਿਰਨ ਜਾਂਦੇ ਹੋ, ਉਥੋਂ ਨਹੀਂ ਕੀ ਹੋ ਜੇ ਤੁਹਾਡਾ, ਤੇ ਇੱਥੇ ਅੰਬ ਚ ਕਹੀਏ ਇਹੋ ਜੀ ਮਰੀ ਨੂੰ ਕੀ ਕਰਨਾ ਵਾਲਾ, ਮਾਪੇ ਉਤੋਂ ਤਿਲਕ ਕੇ ਡਿੱਗ ਗਿਆ ਬੰਦਾ, ਐਵੇਂ ਹੀ ਗੱਲਾਂ ਕਰਦਾ ਤੂੰ। ਉਸਤਾਦ ਜੀ 15 ਕਰੋੜ ਦੀ ਉਹ ਕਿਤੇ ਸੁਰੀਲੀ ਹਾਂਡੀਆਂ ਦੀ ਕੋਸ਼ਿਸ਼। ਯਾਰ ਇਹਨੂੰ ਕੀ ਗੱਲ ਕਰਨੇ ਆ ਤੂੰ ਇਹਦੇ ਨਾਲ ਯਾਰ? 15 ਕਰੋੜ ਤੇ ਉਸਤਾਦ ਜੀ 15 ਕਰੋੜ ਚੋਂ ਮਤਲਬ ਕਿ ਗਰੀਬਾਂ ਨੂੰ ਕੱਪੜੇ ਵੰਡ ਦਿੰਦਾ, 15 ਕਰੋੜ ਚੋਂ ਕਣਕ ਲੈ ਕੇ ਗਰੀਬਾਂ 'ਚ ਵੰਡ ਦਿੰਦਾ। ਅੱਛਾ ਇੱਕ ਮਿੰਟ ਯਾਰ, ਤੁਸੀਂ ਭਾਜੀ ਕ੍ਰੈਸ਼ੀ ਪਹਿਲੇ ਮੈਂ ਕਹਿ ਰਹੀ ਤੂੰ ਵੇਖ ਤਾਂ ਸਹੀ, ਅੱਜ ਤੋਂ ਬਾਅਦ ਖਬਰਦਾਰ ਜੀ। ਮੇਰੀ ਗੱਲ ਸੁਣੋ, ਮੇਰੀ ਗੱਲ ਤੋਂ ਯਾਰ ਜਿਹੜਾ ਬੰਦਾ ਲਾਇਲਟੀ ਦੀ ਗੱਲ ਕਰੂਗਾ, ਜੀ ਭਾਈਜਾਨ ਮਿੱਠਾ ਸਾਹਿਬ, ਤੁਹਾਨੂੰ ਦੋ ਹੱਥਾਂ ਨਾਲ ਸਲਾਮ ਆ, ਜੱਟ ਨਹੀਂ ਕਹਿਣਾ ਸਾਡੀ। ਆਖਰੀ ਸਲਾਮ ਕਰਾਂ ਤੈਨੂੰ ਮਿਹਰਬਾਨ। ਪਹਿਲਾ ਹੁੰਦਾ ਵਾ, ਪਹਿਲਾ ਹੁੰਦਾ ਵਾ, ਮੁਸਤਕੀਨ ਦੀ ਗੱਲ ਨਾ ਕਰੀਏ, ਇਸ ਪੈਰੂ ਨਾ ਛਾਲੀਏ, ਅਸੀਂ ਆਵਾਜ਼ ਨਾ ਉਠਾਈਏ। ਹੈ ਫਿਰ ਉਹ ਦੇਖ ਵੀ ਅੱਲਾ ਉਹਦੇ ਘਰ ਦੇ ਨੂੰ ਸਬਰੇ ਜਮੀਲ ਦੇਵੇ। ਲੈ 30,000 ਦੇ 30 ਕਰੋੜ ਦੇ ਵਿੱਚ ਦੋਵੇਂ ਪਿਓ ਪੁੱਤ ਚਲੇ ਗਏ, ਆਪਣਾ ਭਾਂਡਾ ਠੁਕਵਾ ਕੇ ਆ ਗਏ। ਓਏ ਉਹਨਾਂ ਨੇ ਦੁਨੀਆ ਨੂੰ ਦੱਸਿਆ ਕਿ ਉਹ ਦੋ ਜਣੇ ਨਹੀਂ ਸੀ, ਕਿੰਨੇ ਸੀਗੇ ਯਾਰ? ਨੀਚੇ ਮੌਤ ਹੈ। ਟਾਈਟੈਨਿਕ ਕੀ ਆ? ਉਹ ਚ ਕਿਤੇ ਫੁੱਫੀ ਗੁਆਚੀ ਸੀ। ਅੱਛਾ ਟਾਈਟੈਨਿਕ 'ਚ ਲੋਕੀ ਮਰਨ ਵਾਸਤੇ ਗਏ ਸੀ, ਕਿੰਨਾ ਸੇਫ ਸਫ਼ਰ ਆ। ਕਿੱਦਾਂ ਕਿਹਨੇ ਕਿਹਾ ਸੇਫ ਆ? ਫਿਰ ਆਏ ਨਹੀਂ ਬਾਪ, ਹੋਰ ਕੀ ਆ? ਬੁਰੂ ਦੀ ਆਵਾਜ਼ ਆਉਂਦੀ ਵਿੱਚੋਂ। ਚਲੋ ਅੱਲਾ ਖੈਰ ਕਰੇ ਮਿੱਠਾ ਜੀ, ਅੱਲਾ ਖੈਰ ਕਰੇ। ਬੁਲਬੁਲੇ ਨਿਕਲੇ ਉੱਥੋਂ। ਤੁਸੀਂ ਜਾਣਾ ਹੀ ਹੈ ਨਾ ਦੁਬਈ ਜਹਾਜ਼, ਹਾਂ ਅੱਲਾ ਖੈਰ ਕਰੇਗਾ। ਮੈਂ ਇਕੱਲੇ ਨੇ ਨਹੀਂ ਜਾਣਾ, ਮੈਂ ਸੀਰੀਅਸ ਕਹਿਣ ਲੱਗਾ, ਨਾਲ ਜਾਣਾ ਹੋਇਆ ਲੈ ਜਿਓ, ਨਹੀਂ ਤੇ ਉਹ ਸਾਨੂੰ ਕੋਈ ਭਾਰ ਨਹੀਂ ਕਿਤੇ ਤੇ ਸ਼ਾਇਦ। ਨਾਲ ਗਿਆ ਵੀ ਜੇ ਨਹੀਂ ਹੁਣ ਜਹਾਜ਼ 'ਚ ਕਾਹਤੋਂ ਲੋਕੀ ਜਾਂਦੇ? ਪਾਗਲ ਨੇ ਸਾਰੇ ਜਿਹੜੇ ਜਹਾਜ਼ਾਂ 'ਚ ਸਫ਼ਰ ਕਰਦੇ, ਇਹ ਮੌਤ ਆ ਸਿੱਧੀ ਸਿੱਧੀ ਉਤੇ, ਉਸਤਾਦ ਜੀ ਹਰ ਗੱਲ 'ਚ ਇਦਾਂ ਤੇ ਮੌਤ ਆ 10 ਵੀ ਉਹ ਉੱਥੇ ਚਲਾ ਗਿਆ, ਜਿਹੜਾ ਬਚ ਗਿਆ ਉਹ ਠੀਕ ਆ, ਜਿਹੜਾ ਮਰ ਗਿਆ ਇਹੋ ਜਿਹੀ ਹੋਵੇ ਰੋਡ, ਉਹਨੂੰ ਕੀ ਲੋੜ ਸੀ ਜੀ ਉੱਥੇ ਜਾਣ ਦੀ? ਉਸਤਾਦ ਜੀ ਹੁਣ ਜਹਾਜ਼ ਵਿੱਚ ਹਰ ਸ਼ੈ ਮਿਲਦੀ, ਰੋਟੀ ਪਾਣੀ ਕੱਪੜਾ ਜੁੱਤੀ ਤੇ ਮਕਾਨ। ਬਹਿਰੀ ਜਹਾਜ਼ 'ਚ ਵੀ ਹਰ ਸ਼ੈ ਮਿਲਦੀ। ਉਹ ਬਹਿਰੀ ਜਹਾਜ਼ ਤੇ ਘੱਟ ਚਾਂਸ। ਉਹ ਬਹਿਰੀ ਜਹਾਜ਼ 'ਚ ਬਚਣ ਦੇ ਚਾਂਸ ਜ਼ਿਆਦਾ ਹੈ, ਪਾਣੀ ਦੇ ਵਿੱਚੋਂ ਤੁਸੀਂ ਬਚ ਸਕਦੇ, ਉੱਤੋਂ ਉਹਦੇ 1% ਨਹੀਂ ਹੈਗੇ। ਸਾਜੀ ਤੁਸੀਂ ਬਹਿਰੀ ਜਹਾਜ਼ 'ਚ ਜਾਣਾ? ਮੈਂ ਗੱਲ ਕਰ ਰਿਹਾ ਨਾ, ਉਹ 'ਚ ਬਚੇ ਵੀ ਬਹਿਰੀ ਨਹੀਂ। ਜਹਾਜ਼ ਤੁਹਾਡੇ ਕੋਲ ਜੈਕਟ ਹੁੰਦੀ ਹੈ, ਜੈਕਟ, ਹਰ ਚੀਜ਼ ਹੁੰਦੀ, ਕੱਲੀ ਕੱਲੀ ਸਵਾਰੀ ਦਾ ਤੁਹਾਡਾ ਹਰ ਚੀਜ਼ ਹੁੰਦੀ ਹੈ, ਠੀਕ ਹੈ ਜੀ। ਫਿਰ ਅੱਜ ਕੱਲ ਰਾਬਤੇ ਨੂੰ ਜਿਹੜਾ ਟਾਈਟੈਨਿਕ ਦੁਨੀਆ ਦਾ ਸੇਫਟੀ ਉਹਨੇ ਜਹਾਜ਼ ਬਣਾਇਆ, ਉਹਨੇ ਕਿਹਾ ਯਾਰ ਕਮਾਲ ਏਦਾਂ ਹੀ, ਲੇਕਿਨ ਉਹ ਵੱਜਾ ਜਿਹੜਾ ਉੱਥੇ ਤੁਸੀਂ ਸੋਚ ਸਕਦੇ ਸੀ ਕਿ ਉਹ ਜਿਹੜਾ ਕੰਮ ਪਿਆ ਨੂੰ ਬਰਫ਼ ਦੇ ਤੇ ਹੁਣ ਤੁਸੀਂ ਕਹੋ ਉਹ ਜੋ ਅੱਜ ਤੋਂ ਬਾਅਦ ਉਹ ਗਏ ਐਂਬੂਲੈਂਸ ਸੀ ਜੀ ਵਿੱਚ, ਉਹ ਨਾ ਜਾਂਦੇ ਜੀ ਬਹਿਰੀ ਜਹਾਜ਼ 'ਚ, ਲਓ ਜੀ ਮੈਨੂੰ ਹਕੂਮਤ ਵੀ ਕਵੇ ਨਾ ਵੀ ਤੈਨੂੰ ਇੱਕ ਨਾ ਜਾਂਦੇ ਤਾਂ ਉਹਦਾ ਵਿੱਚ ਨਿਜ਼ਾਮ ਕਿੱਦਾਂ ਦੇਖਣਾ ਸੀ ਇੰਨਾ ਸੀ ਅੱਛਾ ਕਿਹੜਾ ਉਹ ਤਸਵੀਰ ਬਣਾਉਣ ਵਾਲਾ। ਉਹ ਤਾਂ ਪਹਿਲੇ ਦੀ ਆਈ ਹੋਈ ਆ, 1 ਅਰਬ ਰੁਪਇਆ ਮੈਨੂੰ ਇਹ ਅਸਲ 'ਚ ਨਹੀਂ ਹੋਇਆ ਇਹਦਾ? ਨਾ ਜੀ ਨਾ, ਨਹੀਂ ਅੱਛਾ ਪੈਸੇ ਲੈ ਕੇ ਨਹੀਂ ਕੀਤਾ ਟਾਈਟੈਨਿਕ ਜਿਹੜਾ ਵਾ ਉਹ ਡੁੱਬਿਆ ਹੋਇਆ ਵਾ, ਟਾਈਟੈਨਿਕ, ਲੇਕਿਨ ਉਹ ਤਸਵੀਰਾਂ ਉਹਨਾਂ ਨੇ ਖਿੱਚੀਆਂ, ਉਹ ਤਾਂ ਪਟਾਕਾ ਪੈ ਗਿਆ ਰਾਹ 'ਚ ਹੀ, ਤਾਂ ਉਸ ਗੁੜ ਗੁੜ ਦੀ ਆਵਾਜ਼ ਆਈ ਹੈ। ਮੈਨੂੰ ਹਕੂਮਤ 1 ਅਰਬ ਰੁਪਇਆ ਦੇਵੇ ਨਾ, ਮੈਂ ਥੱਲੇ ਆਪ ਦੋ ਦੇਖਣ ਚੱਗਾ, ਲੈ ਅਸੀਂ ਨਹੀਂ ਜਾਣਾ। ਨਹੀਂ ਤੈਨੂੰ ਉਹਨਾਂ ਨੇ ਦੇਣਾ ਕਾਹਤੋਂ? ਇਹ ਹਕੂਮਤ ਮਸਤਾ ਕੀ ਗੱਲ ਹੈ? ਤੈਨੂੰ ਇੱਕ ਗੱਲ ਕੀਤੀ ਲੌਜੀਕਲੀ, ਉਹ ਤੂੰ 50 ਅਰਬ ਹਕੂਮਤ ਨੂੰ ਦਵੇਂ, ਉਹ ਨਾ ਤੈਨੂੰ ਭਾਉਣ ਵਿੱਚ। ਐ ਕਦਰ ਹੁੰਦੀ ਬੰਦੇ ਦੀ। ਮੈਂ ਕਹਿੰਦਾ ਕਦਰ, ਹਾਂ ਕਦਰ ਵਾਲੇ ਬੰਦੇ ਨੂੰ ਹੁੰਦੀ। ਇਨਸਾਨੀਅਤ ਦਾ ਦਰਸ ਦਵੋ, ਇਨਸਾਨ ਨੂੰ ਇਨਸਾਨ ਦੀ ਕਦਰ ਹੋਣੀ ਚਾਹੀਦੀ ਹੈ। ਹੁਣ ਵੇਖਣਾ ਮੁਦੱਸਰ ਨੂੰ ਅਗਰ ਕਹੇ ਨਾ ਮੈਂ ਤੈਨੂੰ ਮਰੀ ਲੈ ਕੇ ਜਾਣਾ ਬਰਫਬਾਰੀ ਦਿਖਾ, ਮੈਂ ਕਹਿੰਦਾ ਨਹੀਂ ਮੁਦੱਸਰ ਤੂੰ ਘਰ 'ਚ ਬਣਾ ਬਰਿਆਨੀ। ਕਿਉਂ ਜੀ? ਇਹ ਹਾਂਜੀ ਬਰਫਬਾਰੀ ਨਹੀਂ ਵੇਖਣ ਜਾਣੀ, ਬਰਿਆਨੀ ਮੈਂ ਲੱਤਾਂ ਬੰਨ ਦਿਆਂਗਾ ਜਿੰਨੇ ਅੱਜ ਤੋਂ ਬਾਅਦ ਇਹਨੂੰ ਜੱਟ ਕੇ ਇਹ ਕਾਹਦੀ ਤੁਹਾਡੇ ਕੋਲ ਵੱਡਿਆਂ ਦਾ ਪ੍ਰਾਪਤ ਕੰਮ ਨਹੀਂ ਆਇਆ? ਯਾਰ ਉਹਦੀ ਬੇਗਮ ਮਾਸ਼ਾਅੱਲਾ ਭਾਬੀ ਸਾਡੀ ਇਸ ਕਿਸਮ ਦੀ ਹਦਾਇਤ ਵਾਲੀ ਬਰਿਆਨੀ ਬਣਾਉਂਦੀ ਆ। ਨਹੀਂ ਉਹ ਬਰਫਬਾਰੀ 'ਚ ਨਹੀਂ ਜਾਣਾ। ਨਹੀਂ ਖੁਰ ਕਰਾ ਦਿਓ ਉੱਥੇ ਕੀ ਲੈਣਾ। ਹਾਂਜੀ ਹਾਂਜੀ ਤਾਜੀ ਇਹ ਜੱਟ ਆ, ਜਿੰਨਾ ਖਰਚਾ ਮਰੇ ਤੇ ਕਰਨਾ ਕਿ ਡੇਲੀ ਬਰਿਆਨੀ ਖਾਓ। ਆ ਜਿੰਨੇ ਜੱਟ ਨੇ ਨਾ ਇਹਨਾਂ 'ਚ ਸਾਰਿਆਂ ਨੇ ਤੂੰ
ਉਸਤਾਦ ਜੀ ਨੱਕ ਵਢਾ ਰਿਹਾ ਵਾ। ਹਲਕੀ ਹਲਕੀ ਠੰਡ ਸੀਗੀ, ਅਸੀਂ ਪੂਲ ਦਾ ਸ਼ੋਅ ਕੀਤਾ, ਨਹਾਣਾ ਸੀਗਾ, ਮੈਂ ਤੇ ਡੋਨ ਨਹਾ ਰਿਹਾ ਤੇ ਬਾਹਰ ਕਮੈਂਟਰੀ ਕਰਦਾ ਫਿਰੀ ਜਾ ਰਿਹਾ, ਵੜਿਆ ਹੀ ਨਹੀਂ ਪਾਣੀ ਚੰਡ ਤੱਕ ਹਾਂਜੀ। ਵੜਿਆ। ਉਹ ਉਹਨਾਂ ਦੇ ਵਿੱਚ ਮੇਰੇ ਖਸਰਾ ਜਿਹਾ ਨਿਕਲਿਆ ਹੋਇਆ ਸੀਗਾ। ਲੈ ਇਹ ਉਹਨਾਂ ਨੂੰ ਜਰਮਨ ਗੱਲ ਆ, ਇਹ ਸ਼ੁਗਰ ਇਹ ਬੇਟਾ ਖਸਰਾ ਜਬ ਛਾਏ। ਇਹਨੂੰ ਸਾਹ ਜੀ ਇਹ ਪੁੱਛੋ ਜਦੋਂ ਉੱਥੇ ਸੋ ਕਰਕੇ ਜਾਂਦੇ ਨਾਲ ਮੈਨੂੰ ਕਦੋਂ ਲੈ ਕੇ ਜਾਂਦਾ ਕਿੱਥੇ? ਆ ਰਾਤ ਸੇ ਜਿੱਥੇ ਤੱਕ ਜਵਾਬ ਉਹ ਕੁੱਤੇ ਪੈਂਦੇ ਆ, ਡਰ ਲੱਗਦਾ। ਹੈਲੋ ਕੁੱਤੇ ਨੂੰ ਡਰਦਾ ਵਾ। ਫਰੀ ਤੇ ਹੁਣ ਤੂੰ ਮੈਨੂੰ ਗੱਲ ਦੱਸ, ਘਰ ਬਿੱਲ ਕਰਾਏ ਪਏ ਦੇਣ ਵਾਲੇ ਹਰ ਸ਼ੇਕ ਬੰਦਾ ਪਹਾੜੀ ਚੜੀ ਜਾਂਦਾ। ਹਲੋ ਉਹ ਯਾਰ ਉਹਨਾਂ ਦੀ ਤੂੰ ਗੱਲ ਨਾ ਪਹਿਲੇ ਦੇਣਾ ਲੈਣਾ ਨਿਲ ਕਰੋ ਆਪਣੇ ਜ਼ੀਰੋ ਕਰ, ਨਾਲੇ ਮੈਨੂੰ ਤੇ ਅੱਛਾ ਜੀ, ਦੇਣਾ ਲੈਣਾ ਨਿਲ ਕਰਕੇ ਜਾ ਸਕਦੇ ਆ? ਨਹੀਂ, ਧੀਆਂ ਭੈਣਾਂ ਸ਼ਾਦੀਆਂ ਛੁੱਟੀਆਂ ਨਿਬੇੜ ਕੇ ਕਰਕੇ ਫਿਰ ਜਾ ਸਕਦੇ ਆ? ਨਹੀਂ ਜਾ ਸਕਦੇ। ਸਾਰੀ ਕੰਮ ਆ ਕੋ ਭਲਾ ਹੈ, ਉਹਨੂੰ ਘਰਾਂ ਨੂੰ ਥੱਲੇ ਬਹਿ ਯਾਰ, ਕੋ ਧੀਆਂ ਭੈਣਾਂ ਨੂੰ ਆਰਡਰ ਲਾ ਜਾ, ਕੁੜੀਆਂ ਚਾਹ ਬਣਾ ਕੇ ਲਿਆ ਦਾ, ਉਹਨਾਂ ਘਰ ਚਾਹ ਉਹਨੇ ਲਿਆਤੀ ਪੀ ਲਈ, ਫਿਰ ਜਾ ਸਕਦੇ ਨਹੀਂ ਜਾ ਸਕਦਾ। ਨਹੀਂ ਤੁਸੀਂ ਸਹੀ ਦੱਸਿਓ, ਮੈਂ ਚੀਜ਼ ਤੋਂ ਹਟ ਕੇ ਇਹ ਕੋ ਕੰਮ ਆ ਭਲਾ? ਜੀ? ਇਹੀ ਕੰਮ ਆ। ਨਹੀਂ ਆ ਕੀ ਕੰਮ ਆ ਦੱਸੋ। ਇਹੀ ਯਾਰ ਕੰਮ। ਦੁਨੀਆ ਇੱਕ ਤੇ ਰਸ ਲੈ ਲੈਣਾ, ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਠਹਿਰ ਜਾ। ਅਗਰ ਇਦਾਂ ਲੋਕ ਨਾ ਕਰਦੇ, ਅੱਜ ਹਜ਼ਾਰਾਂ ਚੀਜ਼ਾਂ ਤੋਂ ਤੁਸੀਂ ਮਹਿਰੂਮ ਹੁੰਦੇ, ਕਿਹੜੀਆਂ ਜਿਹੜੀਆਂ ਲੋਕਾਂ ਨੇ ਆਪਣੀਆਂ ਜਾਨਾਂ ਖੋਜੀਆਂ ਨੇ। ਉਹ ਪਹਾੜੀ ਉਹ ਬੇਟੇ ਤੈਨੂੰ ਪਤਾ, ਜਿਹਨੇ ਬਲਬ ਪੜਾਇਆ ਉਹਦੀ ਜ਼ਿੰਦਗੀ ਸਿਰਫ ਵੇਖ ਲੈ ਕਿੱਥੇ ਕਿੱਥੇ ਗਿਆ ਉਹ। ਹੋਰ ਚੀਜ਼ਾਂ ਲੈ ਉਹ ਜਾ ਉਹ ਘੇਟੂ ਤੇ ਜਾ ਕੇ ਬਣਾਇਆ ਉਹਨੇ। ਤੇ ਆ ਜਿਹੜੇ ਥੱਲੇ ਕੇ ਆਪ ਦੋ ਚ ਇਹ ਕੀ ਸੈਰ ਕਰਨਗੇ? ਅਸੀਂ ਇਹ ਵੀ ਉਹ ਨਹੀਂ ਹੈ। ਓਏ ਜਾ ਹਲਾ ਇੰਨੇ ਸਾਰੀ ਨਕਸ਼ਾ ਦਰਿਆਫਤ ਕੀਤਾ। ਉਹ ਜਾ ਯਾਰ ਕੰਮ ਕਰ ਆਪਣਾ, ਤੈਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਗੱਲ ਆ ਭਲਾ, ਤੂੰ ਨਾਨਕ ਗਾਂ ਚਲ ਜਾ, ਉਹ ਤੁਸੀਂ ਆਪ ਦੋ ਉਥੋਂ ਅਗਰ ਤੂੰ ਤੋਂ ਡਿੱਗ ਕੇ ਨੱਲਾ ਹੋ ਗਿਆ ਤੇ ਫਿਰ ਬਹੁਤ ਬਰਹੱਕ ਆ। ਲੇਕਿਨ ਹੁਣ ਆਪ ਜਾਣ ਕੇ ਪੰਗੇ ਲਈਏ ਨੇ। ਤੇ ਨਾਰਾਇਣ ਕਗਾਂ ਐਡਾ ਉੱਚਾ ਪੰਗਾ ਹੀ ਆ, ਸਿੰਗਲ ਰੋਡ ਆ, ਉੱਥੇ ਗੱਡੀਆਂ ਇੰਜ ਇੰਜ ਜਾਂਦੀਆਂ। 15 ਕਰੋੜ ਨਾਲ ਸੱਪ ਲੜਾ ਲੈਂਦੇ ਇੰਜ ਕਰਕੇ, ਉੱਥੇ 15 ਕਰੋੜ ਤਾਂ ਪਾਈਦਾ। ਅੱਛਾ, ਦੀਵਾਰੇ ਚੀਨ ਤੈਨੂੰ ਪਤਾ ਵਾ ਕਿੰਨੀ ਖੂਬਸੂਰਤ, ਯਾਨੀ ਬਹੁਤ ਪਿਆਰੀ। ਉਹ ਬੰਦਿਆਂ ਨੇ ਬਣਾਈ, ਇਨਸਾਨਾਂ ਨੇ। ਓਹੋ ਇੱਕ ਸੈਟਅਪ ਲਾਇਆ ਉਹਨੇ, ਨਾਕਾ ਲਾਇਆ ਹੋਇਆ ਵਾ, ਬਾਰਡਰ ਆਹੋ। ਯਾਰ ਨਾ ਕਰ ਬੇਟਾ, ਨਾ ਕਰ। ਮੇਰੀ ਗੱਲ ਸੁਣ, ਮੈਂ ਕਹਿੰਦਾ ਉਸਤਾਦ ਜੀ, ਜਦੋਂ ਦੀਵਾਰੇ ਚੀਨ ਤੁਸੀਂ ਵਿਜ਼ਿਟ ਕਰਨ ਜਾਂਦੇ ਹੋ, ਜਿਹੜੇ ਲੋਕ ਇਹਦਾ ਐਡਵੈਂਚਰ ਰੱਖਦੇ ਹੋ ਉਸਤਾਦ ਜੀ, ਬੜੀ ਮੁਸ਼ਕਲ ਜਗ੍ਹਾ ਤੇ ਭਾਈਜਾਨ ਜਿਨ੍ਹਾਂ ਨੇ ਤਹਿਕੀਕਾਂ ਕੀਤੀਆਂ, ਇੰਨੀਆਂ ਚੀਜ਼ਾਂ ਜਿਹੜੀਆਂ ਅਸੀਂ ਅੱਜ ਯੂਜ਼ ਕਰਦੇ ਆ, ਇਹਦੇ ਪਿੱਛੇ ਪਤਾ ਨਹੀਂ ਲੋਕਾਂ ਦੀ ਕਿੰਨੀ ਜਾਨ ਜੋਖਾਂ ਚ ਪਾ ਕੇ ਉਹਨਾਂ ਨੇ ਕੀਤੀ ਹੈ ਹਿਸਾਬ। ਸਮਝ ਆ ਰਹੀ? ਫਿਰ ਉਹ ਕਾਮਯਾਬ ਹੋਏ ਨੇ ਉਸ ਚੱਕਰ ਦੇ ਵਿੱਚ। ਉਸਤਾਦ ਜੀ ਤੁਹਾਨੂੰ ਬੜੀਆਂ ਜਾਨਾਂ ਚਲੀਆਂ ਗਈਆਂ, ਬੜੇ ਲੋਕ ਮਰ ਗਏ, ਕਿੰਨੀਆਂ 100 ਦੇ ਹਿਸਾਬ ਨਾਲ ਜਾਨਾਂ ਚਲੀਆਂ ਗਈਆਂ, ਫਿਰ ਜਾ ਕੇ ਉਹ ਚੀਜ਼ ਉਹ ਕੰਪਲੀਟ ਹੋਈ। ਇੱਕ ਬੰਦਾ ਫੈਕਟਰੀ 'ਚ ਕੰਮ ਕਰ ਰਿਹਾ, ਉਹਦੀ ਬਾਂਹ ਇਹਦੀ ਵਿੱਚ ਇੱਥੋਂ ਲੱਤ ਜਾਂਦਾ, ਹੁਣ ਤੂੰ ਕਹੇਗਾ ਇਹ ਫੈਕਟਰੀ 'ਚ ਕੀ ਕਰਨ ਗਿਆ? ਨਹੀਂ ਦੇਖੋ, ਹੁਣ ਇੱਕ ਮੈਂ ਸਿਆਸਤਦਾਨ ਦਾ ਪੜਿਆ ਸੀਗਾ। ਕਿਹਦਾ? ਸਿਆਸਤਦਾਨ ਦਾ। ਉਹ ਕਹਿੰਦਾ ਜੀ ਐ ਮੈਂ ਲੰਮੇ ਪਿਆ, ਸੇਬ ਥੱਲੇ ਡਿੱਗਿਆ, ਮੈਂ ਕਿ ਥੱਲੇ ਕਿਉਂ ਡਿੱਗ ਗਿਆ, ਤਾਹਾਂ ਨੂੰ ਕਿਉਂ ਨਹੀਂ ਗਿਆ, ਇਹ ਇਹਨੂੰ ਕਿਉਂ ਨਹੀਂ ਗਿਆ, ਇਹ ਗੱਲ ਦਾ ਕਰਨ ਵਾਲੀ ਦਾ ਵਕਤ ਜ਼ਾਇਆ ਕੀਤਾ ਵਾ ਵੀ ਉਹ ਤਾਹਾਂ ਤੋਂ ਚੀਜ਼ ਥੱਲੇ ਡਿੱਗਣੀ ਆ। ਹਾਂ ਸਹੀ ਗੱਲ। ਕਸ਼ੀ ਤੋਂ ਸ਼ਕਲ ਲਾ ਕੇ ਦਿੱਤਾ। ਇੱਕ ਹੋਰ ਗੱਲ ਹੈ, ਜਿਹੜੇ ਲੋਕ ਦੂਸਰੇ ਮੁਲਕਾਂ 'ਚ ਰਹਿੰਦੇ ਨੇ ਉਸਤਾਦ ਜੀ, ਉਹਨਾਂ ਨੂੰ ਪੁੱਛੋ ਨਾ ਤੇ ਮਹੀਨੇ 2 ਮਹੀਨੇ ਬਾਅਦ ਉਹ ਵੀ ਪਤਾ ਲੱਗੇ ਵੀ ਉਹ ਪਹੁੰਚੇ ਨੇ ਇਸ ਟਾਈਮ ਜਿਵੇਂ ਸਵਿਟਜ਼ਰਲੈਂਡ ਆਇਆ, ਕੀ ਕਰਨ ਯਾਰ, ਵੈਸੇ ਬੱਚਿਆਂ ਨੂੰ ਲੈ ਹਾਂਜੀ ਭਾਈ ਨਾ ਬੋਲਦੇ ਲੋਕ ਇਹ ਸੋਚ ਕੇ ਯਾਰ ਦੇਖਣਾ ਫਰੈਸ਼ ਵੀ ਤੇ ਤਦੇ ਨਹੀਂ, ਕੱਲਾ ਬੈਠਾ ਤਦੀ ਕਹਿੰਦਾ 2 ਰੁਪਏ ਦਾ ਕਲਾਸ ਭਾਜੀ ਇਹ ਪੈ ਜੀ, ਕੱਲਾ ਬੈਠਾ ਇਹ ਜਨਾਬ ਤੈਨੂੰ ਪਤਾ ਨਹੀਂ ਕੱਲ ਕੀ ਕੀਤਾ ਇੱਥੇ, ਕੱਲਾ ਬੈਠਾ ਵਾ, ਕੱਲਾ ਬੈਠਾ ਉਤਰ ਵੇ ਕਹੀ ਜਾਂਦਾ ਇਹ 10 ਰੁਪਏ ਦਾ ਕਲਾਸ ਭਾਜੀ, ਇਹ ਤਾਜ਼ਾ ਨਾਰਾਂ ਦਾ ਕਲਾਸ ਜੀ, ਇਹ ਕੰਧਾਰੀ ਨਾਰਾਂ ਦਾ ਇਹ 10 ਇਹ ਦਿਓ ਭਾਜੀ ਨੂੰ ਇੱਧਰ ਦਿਓ। ਤੇ ਮੈਂ ਫਰੀਦ ਨੂੰ ਕਿਹਾ ਯਾਰ ਕਰਨ ਦਿਆ, ਮੈਂਟਲ ਹੋ ਗਿਆ। ਹਾਂਜੀ ਕਿਉਂਕਿ ਇਦਾਂ ਦੀ ਕਿਤੇ ਜਾਣਾ ਹੀ ਨਹੀਂ, ਪੈਸਾ ਲਾਉਣਾ ਹੀ ਨਹੀਂ, ਖੁੱਲੀ ਹਵਾ 'ਚ ਜਾਣਾ ਹੀ ਨਹੀਂ, ਤੇ ਫਿਰ ਮੈਂਟਲ ਹੋ ਜਾਣਾ, ਸਾਈਕੋ ਹੋ ਜਾਣਾ। ਉਹ ਹੁਣ ਜਿਆਦਾ ਕਾਪੀਆਂ ਮਾਰੀ ਜਾ ਕਰ ਮੋਟਰਸਾਈਕਲ ਪੈਸੇ ਸਾਜੀ ਖਾਦਾ ਮਾ ਨਹੀਂ, ਰਾਤ ਨੂੰ ਜਾ ਬੁੱਢੀ ਬੱਚਿਆਂ ਨੂੰ ਲੈ ਕੇ ਕਿਤੇ ਨਿਕਲ ਕੇ ਤੇ ਇੱਧਰ ਦੀ ਸਾਈਡ ਤੇ ਜਾ, ਕਿਤੇ ਅੱਛੇ ਕੈਫੇ ਤੇ ਬਹਿ ਉੱਤੇ। ਸਿਰਫ ਜਾਣਾ ਨਹੀਂ, ਇੱਧਰ ਸੁਣ ਤੇਰੇ ਮੈਂ ਦੱਸਾਂ, ਅੱਜ ਸਿਰਫ ਜਾਣਾ ਨਹੀਂ, ਅੱਛੀ ਲੋਕੇਸ਼ਨ ਨਜ਼ਰਾਂ 'ਚ ਆ ਜੇ ਨਾ, ਅੱਛੀ ਲੋਕੇਸ਼ਨ, ਤੇ ਸਕੂਨ ਹੋ ਜਾਂਦਾ ਜਿਸਮ ਨੂੰ, ਪੂਰੀ ਬੋਡੀ 'ਚ ਸੀਨਰੀ ਨਾ। ਨਹੀਂ ਹਾਂ ਜੈਨੂਇਨ, ਯਾਨੀ ਅੱਛੀ ਕੋਈ ਲੋਕੇਸ਼ਨ। ਤੁਸੀਂ ਇੱਕ ਐਸੇ ਕੈਫੇ 'ਚ ਬੈਠੇ ਹੋ ਰੂਫ ਟੌਪ ਤੇ, ਜਿੰਨੇ ਕੁਝ ਜਿਹੜੇ ਆ ਬਣਾਉਂਦੇ ਨੇ ਕੈਫੇਜ਼ ਜਾਂ ਹੋਟਲ ਜਾਂ ਪੁਆਇੰਟਸ ਜਿਹੜੇ ਬਣਾਉਂਦੇ ਨੇ, ਜਿਹੜੇ ਜੈਨੂਇਨ ਸੱਚੀ ਮੁੱਚੀ ਵਾਲੇ ਬਣਾਉਂਦੇ ਨੇ, ਉਹ ਤੁਹਾਡੀ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਬਣਾਉਂਦੇ ਨੇ এনवायरमेंट ਨੂੰ। ਉਹ ਇਹ ਨਹੀਂ ਕਿ ਇੱਥੇ ਕੁਰਸੀ ਰੱਖ ਲਾਂਗੇ, ਇੱਥੇ ਇੱਕ ਗਮਲਾ ਰੱਖ, ਇੰਜ ਨਹੀਂ ਕਰਦੇ ਉਹ। ਅਗਲੇ ਇਹ ਪੂਰੀ ਦੁਨੀਆ ਇੱਕ, ਹਾਂਜੀ, ਤੇ ਉੱਥੇ ਬਹਿ ਕੇ ਜਦੋਂ ਤੁਸੀਂ ਬਹਿੰਦੇ ਹੋ ਤਾਂ ਤੁਹਾਡੇ ਨਜ਼ਰ ਤੋਂ ਜਿੱਧਰ ਵੇਖਦੇ ਤੁਹਾਨੂੰ ਰਿਲੈਕਸੇਸ਼ਨ ਮਿਲਦੀ। ਗੱਲ ਉਹੀ ਹੈ ਸੈਟ ਫਰੀ ਸਭ ਦੱਸ ਰਿਹਾ ਹੁਣ ਹੱਥ ਦੀ ਗੱਲ ਕੀਤੀ ਕਿ ਫੈਮਿਲੀ ਨਾਲ ਨਿਕਲੋ, ਹੈ ਜ਼ਰਾ ਦੁਬਾ ਕੜਾਈ ਦਾ ਦਮ ਪੁੱਤ ਲੋ ਆਗੇ ਬੈਠੇ এনवायरमेंट ਹੁੰਦਾ ਤਾਂ ਹੋਵੇ ਕੋ ਮਜ਼ੇਦਾਰ ਵੀ। ਹੁਣ ਤੂੰ ਪੋਟਾ ਫਸਾ ਕੇ ਖੜ ਕੇ ਗੱਲ ਨਾ ਕਰਨ ਲਈ ਭਲਾ, ਤੇ ਕੜਾਈਆਂ ਚੋਂ, ਦੁੰਬਿਆਂ ਚੋਂ, ਪਾਲਕ ਗੋਸ਼ਤ ਇਹਦੇ ਚੋਂ ਕਿਉਂ ਨਹੀਂ ਨਿਕਲਦਾ? ਨਹੀਂ ਪਾਲਕ ਗੋਸ਼ਤ ਚੋਂ ਤਾਂ ਨਿਕਲ ਗਿਆ ਉਹ, ਕਿੰਨੇ ਦਿਨਾਂ ਦਾ? ਬਾਲਾ ਸਾਹਿਬ ਨੂੰ ਪਲਾਂਟ ਹੁੰਦੀ ਫਰੀਦ ਜੀ ਸੀ। ਤੇਰੀ ਗੱਲ ਦਾ ਜਵਾਬ ਨਹੀਂ ਦੇ ਰਿਹਾ। ਨਹੀਂ ਮਜ਼ਾ ਲਓ ਲੱਗਦਾ ਜਨਰਲ ਗੱਲ ਸਹੀ ਗੱਲ ਠੀਕ ਹੈ, ਮਜ਼ਾ ਲੈ ਰਿਹਾ ਮੈਨੂੰ। ਆ ਥੋੜੇ ਦਿਨ ਪਹਿਲਾਂ ਚਲੋ ਮਿੱਠਾ ਦੀ ਗੱਲ ਸੁਣੋ, ਗਰਮੀਆਂ ਨੇ ਕਿ ਸਰਦੀਆਂ ਨੇ? ਇਸ ਟਾਈਮ ਗਰਮੀਆਂ ਨੇ। ਨਹੀਂ ਗਰਮੀ ਨੇ, ਨਾਰਮਲ ਨਹੀਂਗਾ, ਗਰਮੀ ਹੈ, ਮਤਲਬ ਗਰਮੀ ਹੁੰਦੀ ਪਰ ਚੰਗੀ। ਜਿੱਦਾਂ ਇੰਬਲੀ ਦੇ ਕੀਤਾ ਸੀ, ਤੁਸੀਂ ਲੰਮੇ ਪੈਣਾ, ਤੁਹਾਡੀ ਸ਼ਰਟ ਉੱਤੇ ਕਰਕੇ ਅੱਧੀ ਪੱਟੀ ਮੈਂ ਬਰਫ਼ ਦੀ ਰੱਖਣੀ, 1 ਮਿੰਟ ਪੂਰਾ,
ਜੀ ਵਾਈਂਡ ਅਪ ਤੇ ਉਹ ਵਾਈਂਡ ਅਪ ਵਾਈਂਡ ਅਪ ਦੇਤਾ ਮੈਂ ਵਾਈਂਡ ਅਪ ਪਹਿਲੇ ਦੇਤਾ 15 ਮਿੰਟ ਪਹਿਲੇ ਤੇ ਅੱਜ ਤੋਂ ਬਾਅਦ ਮੈਂ ਲੱਤਾਂ ਭਾਂਦਿਆ ਕਿ ਜਿਹੜੇ ਇੱਥੇ ਬਹਿ ਕੇ ਤੈਨੂੰ ਜੱਟ ਕਿਹਾ ਓਏ ਇਦਾਂ ਉਹ ਹੱਟ ਬੇਟਾ ਹੱਟ ਜੱਟ ਨਹੀਂ ਹੱਟ ਲੋ ਜੀ ਨਾਜ਼ਰੀਨ हालात के अच्छा। चक्करों में कोई सिकंदर नहीं गिरता गिरते हैं बड़े चाव से दरिया में समंदर नहीं गिरता ਪਾਸ ਕਰਦਾ ਇੱਕ ਮਿੰਟ ਅੱਛਾ ਮੇਰਾ ਦੋਸਤ ਹੈ ਹਮਜ਼ਾ ਜੰਜੋਆ ਉਹਨੂੰ ਅੱਲਾਹ ਤਾਲਾ ਨੇ ਬੇਟਾ ਦਿੱਤਾ ਜੀ ਮਾਸ਼ਾਅੱਲਾ ਉਹਨੂੰ ਮੁਬਾਰਕਬਾਦ ਦੇ ਮਾਸ਼ਾਅੱਲਾ ਜੀ ਹਮਜ਼ਾ ਸਾਹਿਬ ਬਹੁਤ ਬਹੁਤ ਮੁਬਾਰਕ ਹੋਵੇ ਆਪਣੇ ਚੈਨਲ ਤੇ ਦੇਈਂ ਤੂੰ ਸਾਡੇ ਚੈਨਲ ਤੇ ਹਾਂਜੀ ਉਧਰ ਇਹ ਮੇਰਾ ਉਸਤਾਦ ਜੀ नहीं फिर इदा तो भाई ਨਹੀਂ ਇਸ ਮੈਂ channel ਕਿਹਾ ਤੇ ਤੂੰ ਪੈਸੇ ਆਪਣੇ ਬੜੇ ਆ। ਚੈਨਲ ਤੇ ਨਹੀਂ ਸਾਡੇ ਚੈਨਲ ਸਾਡੇ ਤੋਂ ਮੁਰਾਦ ਹੈ ਸਾਡਾ ਸਾਰਿਆਂ ਦਾ ਹਾਂ ਮੈਂ ਮੇਰਾ ਨਹੀਂ ਕਿਹਾ हाँ ਭਾਜੀ ठीक ਉਧਰ साहब इदा दा ਕਿੰਨੀਆਂ ਮੁਬਾਰਕਾਂ ਮੇਰਾ ਯਾਰ ਦਾਊਦ ਜੱਟ ਵਾ ਉਹਨੇ ਕੰਪਨੀ ਲਈ ਉਹਦੀ ਮੁਬਾਰਕਬਾਦ ਦੀ ਚਲੋ ਉਹਨੂੰ ਵੀ ਮੁਬਾਰਕ ਜੀ ਹਮਜ਼ਾ ਭਾਈ ਨੂੰ ਵੀ ਮੁੰਡੇ ਦੀ ਬਹੁਤ ਬਹੁਤ ਮੁਬਾਰਕ ਜੀ ਹਾਂਜੀ ਮੇਰੇ ਸਾਥ ਦੱਸਣ ਦੇ ਮੁੰਡੇ ਦੀ ਵੀ ਬਹੁਤ ਮੁਬਾਰਕ ਨਹੀਂ ਮਾਸ਼ਾਅੱਲਾ ਉਹਦੀ ਸਾਲਗਿਰਾ ਮੇਰੀ ਨਹੀਂ ਉਹਦਾ ਮੁੰਡਾ ਵੀ ਹੋਇਆ ਮਾਸ਼ਾਅੱਲਾ ਦੱਸ ਅੱਛਾ ਨਾਲੇ ਫਿਰ ਦੱਸਣ ਦੇ ਦੂਸਰਾ ਨਹੀਂ, ਬੇਟਾ ਉਹਦੇ ਉਹੀ ਇੱਕੋ ਹੀ ਆ ਇੱਕੋ ਹੀ ਨਾ ਤੇ ਹਾਲੇ ਕਿੰਨੀ ਕਿ ਦੇਰ ਹੋਈ ਹੈ ਪੌਣੇ 2 ਸਾਲ ਦਾ ਪੌਣੇ 2 ਸਾਲ ਦਾ ਸਿਰਫ ਚਲੋ ਦੁਆ ਕਰਵਾ ਚਲੋ ਫਿਰ ਮੇਰੀ ਵੀ ਉਹਦੀ ਵੀ ਮੁਬਾਰਕ ਹੋਵੇ ਇਹਦੀ ਮੇਰੇ ਸਾਲ ਕੋਲੋਂ ਕਿਹੜਾ ਵੀ ਕਿਹਾ। ਮੁਬਾਰਕ ਹੋਵੇ ਭਾਜੀ ਸਾਰਿਆਂ ਨੂੰ ਮੁਬਾਰਕ ਹੋਵੇ। ਸਾਡਾ ਕੀ ਜਾਣਾ ਯਾਰ ਚਲੋ ਖੈਰ ਉਸਤਾਦ ਜੀ ਮੇਰੀ 5 ਮਈ ਨੂੰ ਹੁੰਦੀ ਸਾਲਗਿਰਾ ਮਜ਼ਦੂਰ ਨੇ ਮਜ਼ਦੂਰ ਡੇ ਹੁੰਦਾ ਉਧਰ ਸਹੀ ਯਾਦ ਗੱਲ। ਰੱਖਣਾ ਮੈਂ ਚਲੋ ਇਹ ਕੰਮ ਹੀ ਛੈਣੀ ਤੁਹਾਡੇ ਵਾਲਾ ਵੀਰੇ ਲਵ ਯੂ ਨਾਲ ਖਿਆਲ ਰੱਖੋ ਆਪਣਾ ਇਨਸ਼ਾਅੱਲਾ ਕੱਲ ਫਿਰ ਮੁਲਾਕਾਤ ਹੋਏਗੀ ਰੱਬ ਰੱਖਾ